वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ महा तुहाडी होस्ट नीलम कौर ते मैं टीवी रिपोर्ट दे सारे दर्शकों ते ਸਰੋਤਿਆਂ ਨੂੰ जी आया कंदियां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 13 मार्च 2023 30 फग्गन नानकशाही संमत 554 का दिन है ते डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਔਰ ਕਰੰਟ ਇਸ਼ੂ ਦੇ ਹਵਾਲੇ ਨਾਲ ਔਰ ਨਾਲ ਹੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਸੋ ਚਲੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਤੇ ਇਕਮੁੱਠ ਹੋ ਕੇ ਕੰਮ ਕਰੀਏ ਆਪਸੀ ਵਖਰੇਵਿਆਂ ਦੀ ਸਿਆਸਤ ਤੋਂ ਉੱਪਰ ਉੱਠੀਏ। ਹੁਣ ਸਮਾਂ ਆ ਗਿਆ ਹੈ ਕਿ ਸਾਨੂੰ 1947 ਵਾਲੀ ਜਿਹੜੀ ਓਪਰਚੁਨਿਟੀ ਦੁਬਾਰਾ ਮਿਲਣ ਦੇ ਪੂਰੇ ਆਸਾਰ ਹਨ। ਇਸੇ ਵਿਕਾਸ ਦੀ ਇਨਫੋ ਟੀਵੀ 84.tv ਤੇ। ਸੋ ਵਿਊਅਰਸ ਅੱਜ ਆਪਾਂ ਗੱਲਬਾਤ ਕਰਾਂਗੇ ਹਿਸਟੋਰੀਕਲ ਡੇ ਦੇ ਹਵਾਲੇ ਨਾਲ ਕਿ ਅੱਜ ਉਹ ਇਤਿਹਾਸਕ ਦਿਨ ਹੈ ਜਿਸ ਦਿਨ ਯਾਨੀ ਕਿ ਅੱਜ 13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਬਦਲਾ ਲੈਂਦਿਆਂ 21 ਸਾਲ ਬਾਅਦ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਮਾਈਕਲ ਡਵਾਇਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਸੋ ਇਸੇ ਤਰ੍ਹਾਂ 31 ਅਕਤੂਬਰ 1984 ਨੂੰ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੀ ਇੰਦਰਾ ਗਾਂਧੀ ਨੂੰ ਸ਼ਹੀਦ ਬੇਅੰਤ ਸਿੰਘ ਸ਼ਹੀਦ ਸਤਵੰਤ ਸਿੰਘ ਨੇ ਨਰਕਾਂ ਨੂੰ ਤੋਰਿਆ ਸੀ। ਸੋ ਇੱਕ ਪਾਸੇ ਜਿਹੜੇ ਊਧਮ ਸਿੰਘ ਨੂੰ ਸ਼ਹੀਦ ਮੰਨਣ ਵਾਲੇ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਸ਼ਹੀਦ ਮੰਨਣ ਤੋਂ ਕਿਉਂ ਇਨਕਾਰੀ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਟਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਉਹਨਾਂ ਨੇ ਦੋ ਨੁਕਤੇ ਸਨੇਹ ਦੇ ਤੌਰ ਤੇ ਦਿੱਤੇ ਨੇ। ਪਹਿਲਾ ਇੱਕ ਮੁੱਠਤਾ ਦਾ ਜਿਸ ਦੇ ਲਈ ਲਫ਼ਜ਼ ਏਕਤਾ ਯੂਨਿਟੀ ਇਹ ਬਹੁਤ ਵਾਰ ਕਈ ਵਾਰ ਤਾਂ ਹੁਣ ਕਹਿ ਕੇ ਮੂੰਹ ਦਾ ਸਲਾਈਵਾ ਸੁੱਕ ਜਾਂਦਾ ਹੈ ਤੇ ਸੁਣ ਕੇ ਕੰਨ ਪੱਕ ਜਾਂਦੇ ਨੇ। ਲੇਕਿਨ ਇਹ ਇੱਕ ਅਫਸੋਸ ਦੀ ਗੱਲ ਹੈ। ਬੇਸ਼ੱਕ ਅਸੀਂ ਬੀਤੇ ਇਤਿਹਾਸ ਦੇ ਉੱਤੇ ਅਥਰੂ ਕੇਰਦੇ ਹਾਂ ਲਾਹੌਰ ਦਰਜੀਤ ਸਿੰਘ ਦੇ ਜਾਣ ਤੋਂ ਬਾਅਦ ਤੇ ਉਸ ਨੂੰ ਵੀ ਜਿਹੜਾ ਅਫਸੋਸ ਦੇ ਨਾਲ ਦੇਖਦੇ ਹਾਂ ਕਿ ਭਾਈ ਉਦੋਂ ਕੋਈ ਐਸਾ ਕਿਉਂ ਨਹੀਂ ਉੱਠਿਆ ਜਿਹੜਾ ਡੋਗਰਿਆਂ ਨੂੰ ਔਰ ਜਿਹੜੇ ਦੂਸਰੇ ਟ੍ਰੇਟਰ ਸੀ ਉਹਨਾਂ ਨੂੰ ਪਾਸੇ ਕਰਦਾ ਤੇ ਜਿਹੜੀਆਂ ਪੰਥ ਪ੍ਰਸਤ ਤਾਕਤਾਂ ਨੇ ਖਾਸ ਤੌਰ ਤੇ ਜਿਹੜੀਆਂ ਖਾਲਸਾ ਪੰਚਾਇਤਾਂ ਫੌਜ ਦੇ ਵਿੱਚ ਸਨ ਉਹਨਾਂ ਨੂੰ ਕੋਈ ਅਗਵਾਈ ਦੇ ਸਕਦਾ। ਪਰ ਜਦੋਂ ਹੁਣ ਅਸੀਂ ਆਪਣਾ ਹਾਲ ਦੇਖਿਆ ਇਹਨਾਂ 40 ਸਾਲਾਂ 'ਚ ਖਾਸ ਤੌਰ ਤੇ ਜੂਨ 84 ਤੋਂ ਬਾਅਦ ਤੇ ਫਿਰ ਇਹ ਲੱਗਦਾ ਕਿ ਭਾਈ ਉਦੋਂ ਵੀ ਇਸ ਕਿਸਮ ਦੀ ਬੇਬਸੀ ਵੀ ਹੋਏਗੀ ਜਿਹੜੇ ਸਚਿਆਰੇ ਲੋਕ ਨੇ ਔਰ ਇੰਨਾ ਪੰਬਲ ਭੂਸਾ ਵੀ ਹੋਏਗਾ ਔਰ ਇੱਕ ਦੂਸਰੇ ਤੇ ਇੰਨੀ ਬੇਇਤਬਾਰੀ ਹੋਏਗੀ ਕਿ ਜੇ ਕੋਈ ਇਤਬਾਰਯੋਗ ਗੱਲ ਕਹਿ ਵੀ ਰਿਹਾ ਹੋਏਗਾ। ਅਸੀਂ ਪਹਿਲਾਂ ਸੰਤ ਪਿੰਡਾਂ ਵਾਲਿਆਂ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਇੱਕ ਸਚਿਆਰੇ ਇਨਸਾਨ ਨੂੰ ਜਿਹੜਾ ਕੌਮ ਦੀ ਵਿਗੜੀ ਬਦਲਣਾ ਚਾਹੁੰਦਾ ਸੀ ਵਿਗੜੀ ਨੂੰ ਬਣਾਉਣਾ ਚਾਹੁੰਦਾ ਸੀ ਉਹਨਾਂ ਨੂੰ ਕਿਵੇਂ ਸਰਕਾਰੀ ਖਾਤੇ 'ਚ ਪਾਇਆ ਕਾਂਗਰਸੀ ਏਜੰਟ ਔਰ ਦੂਸਰਾ ਤੀਸਰਾ। ਫਿਰ ਅਸੀਂ ਲਹਿਰ ਦੇ ਦੌਰਾਨ ਵੀ ਦੇਖਿਆ ਕਿ ਕਿਵੇਂ ਚੰਗੀਆਂ ਸ਼ਖਸੀਅਤਾਂ ਦਾਗਦਾਰ ਕੀਤੀਆਂ ਗਈਆਂ। ਫਿਰ ਅਸੀਂ ਜੇ ਕਿਸਾਨ ਮੋਰਚੇ ਦੇ ਵੇਲੇ ਦੇਖੀਏ ਤੇ ਦੀਪ ਸਿੱਧੂ ਜਿਹੜਾ ਇੱਕ ਨੌਜਵਾਨ ਆਪਣਾ ਕਰੀਅਰ ਛੱਡ ਕੇ ਆਪਣੀ ਜ਼ਿੰਦਗੀ ਨੂੰ ਇਸ ਪਾਸੇ ਲਾਉਣ ਦੇ ਮਕਸਦ ਦੇ ਨਾਲ ਤੁਰਿਆ ਉਸ ਨੂੰ ਵੀ ਕਿਵੇਂ ਅਸੀਂ ਨੈਗੇਟ ਕੀਤਾ ਇੱਕ ਵੱਡੇ ਤਬਕੇ ਨੇ। ਔਰ ਇਹੀ ਕਹਾਣੀ ਅੱਜ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ
ਵੀ ਦੁਹਰਾਈ ਜਾ ਰਹੀ ਹੈ। ਬਿਲਕੁਲ। ਹਾਲਾਂ ਬਹੁਤ ਸਾਰੇ ਸਾਡੇ ਵਿਊਅਰਸ ਚੋਂ ਜਾਂ ਪਰਸਨਲ ਸਾਡੇ ਕੰਟੈਕਟ ਚੋਂ ਵੀ ਜਦੋਂ ਅੱਜ ਕੱਲ੍ਹ ਕਾਲ ਕਰਦੇ ਨੇ ਤਾਂ ਪਹਿਲਾ ਸਵਾਲ ਉਹਨਾਂ ਦਾ ਇਹ ਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੁਸੀਂ ਕੀ ਸੋਚਦੇ ਹੋ। ਬਿਲਕੁਲ। ਹਾਲਾਂ ਇਹ ਕੋਈ ਸਵਾਲ ਇਹ ਨਹੀਂ ਹੈ ਕਿ ਵੀ ਉਹ ਕੋਈ ਨੈਗੇਸ਼ਨ ਸੋਚਦੇ ਨੇ, ਪਰ ਰਾਤ ਵੀ ਇੱਕ ਬੀਬੀ ਜੀ ਸੈਕਰਾਮੈਂਟੋ ਤੋਂ ਜਿਹੜੇ ਸਾਨੂੰ ਪੁਰਾਣੇ ਜਿਹੜੇ ਨੇ ਜਾਣਦੇ ਨੇ, ਉਹ ਕਹਿਣ ਲੱਗੇ, ਉਹਨਾਂ ਨੇ ਕਾਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੰਨਾ ਕੁਝ ਚੱਲ ਰਿਹਾ, ਕਈ ਵਾਰ ਇਹ ਲੱਗਣ ਲੱਗ ਜਾਂਦਾ ਵੀ ਕੀ ਠੀਕ ਹੈ ਕੀ ਗਲਤ ਹੈ। ਮੈਂ ਉਹਨਾਂ ਨੂੰ ਕਿਹਾ ਜੀ ਇਹਦੇ 'ਚ ਤੁਹਾਡਾ ਕਸੂਰ ਨਹੀਂ ਹੈ ਜਾਂ ਹੋਰ ਵਾਲਿਆਂ ਜਿਹੜੇ ਨੇ ਸਵਾਲ ਚੁੱਕਣ ਵਾਲਿਆਂ ਦਾ ਨਹੀਂ ਹੈ। ਇਹ ਮਾਹੌਲ ਇੰਨਾ ਬੇਯਕੀਨੀ ਵਾਲਾ ਬਣਾ ਦਿੱਤਾ ਜਾਂਦਾ ਹੈ, ਜਾਂ ਜਦੋਂ ਬਾਰ-ਬਾਰ ਕਈ ਵਾਰ ਕੌਮ ਨਾਲ ਧੋਖਾ ਵੀ ਹੁੰਦਾ ਹੈ ਜਾਂ ਹੋਇਆ ਆਪਣਿਆਂ ਵੱਲੋਂ ਹੀ, ਕਾਮਰੇਡੀ ਲੀਡਰਸ਼ਿਪ, ਕਿਸਾਨ ਲੀਡਰਸ਼ਿਪ ਦਾ ਵੀ ਦੇਖਿਆ। ਫਿਰ ਮੈਂ ਕਿਹਾ ਵੀ ਇਹ ਵੀ ਦੁਸ਼ਮਣ ਵੱਲੋਂ ਵਿਛਾਇਆ ਗਿਆ ਜਾਲ ਨਹੀਂ ਹੁੰਦਾ, ਸਾਡਾ ਆਪਣਾ ਵੀ ਭਰਮ ਜਾਲ ਬਣ ਜਾਂਦਾ ਹੈ ਕਿ ਅਸੀਂ ਹਰ ਇੱਕ ਦੇ ਉੱਤੇ ਹੀ ਸ਼ੱਕ ਦੀ ਸੂਈ ਜਿਹੜੀ ਹੈ ਉਹ ਟਿਕਾ ਦਿੰਦੇ। ਬਾਕੀ ਮੈਂ ਸਮਝਦਾ ਵੀ ਇਹਦੇ 'ਚ ਕੋਈ ਸਾਡੇ ਕੋਲ ਹੋਰ ਜਵਾਬ ਤਾਂ ਹੁੰਦਾ ਨਹੀਂ ਕਹਿਣ ਨੂੰ। ਮੇਰਾ ਇਹੀ ਹੁੰਦਾ ਹੈ ਕਿ ਭਾਈ ਏਜੰਡਾ ਦੇਖੋ, ਜਦੋਂ ਤੱਕ ਕਿਸੇ ਬੰਦੇ ਨਾਲ ਨਾ ਜੁੜੋ, ਸਿਰਫ ਤੇ ਸਿਰਫ ਜੁੜਾਵ ਅਕਾਲ ਪੁਰਖ ਨਾਲ, ਗੁਰੂ ਪੰਥ ਨਾਲ ਹੋਣਾ ਚਾਹੀਦਾ। ਕਿਸੇ ਬੰਦੇ ਦਾ ਜਿਹੜਾ ਹੈ ਉਹ ਉਸ ਦੇ ਉੱਤੇ ਅੰਨੀ ਸ਼ਰਧਾ ਜਾਂ ਅੰਨਾ ਵਿਸ਼ਵਾਸ, ਇਹ ਤਾਂ ਗੁਰੂ ਨੇ ਸਾਨੂੰ ਸਿਖਾਇਆ ਵੀ ਨਹੀਂ ਹੈ। ਉਹ ਤਾਂ ਮਨਮੁਖ ਹੋਏ ਬੰਦੇ ਦਾ ਬੰਦਾ। ਜਦੋਂ ਤੁਸੀਂ ਕਿਸੇ ਸਿਰਫ ਬੰਦੇ ਦੇ ਉੱਤੇ ਆਸਥਾ ਰੱਖਦੇ ਹੋ, ਉਹ ਭਾਵੇਂ ਰੂਹਾਨੀ ਦੁਨੀਆ ਹੋਏ, ਭਾਵੇਂ ਉਹ ਤੁਹਾਡਾ ਅੱਜ ਦਾ ਸਿਆਸੀ ਮਾਹੌਲ ਹੋਏ, ਸੋ ਉਹਦੇ 'ਚ ਬੈਸਟ ਇਹੀ ਹੁੰਦਾ ਹੈ ਕਿ ਵੀ ਬੰਦੇ ਨੂੰ ਤੁਸੀਂ ਏਜੰਡਾ ਉਹਦਾ ਕੀ ਹੈ, ਉਹਦੇ ਐਕਸ਼ਨਸ ਕੀ ਨੇ, ਔਰ ਉਨੀ ਦੇਰ ਤੱਕ ਇਹ ਰੱਖੋ ਔਰ ਆਪਣੇ ਆਪ ਨੂੰ ਓਪਨ ਰੱਖੋ ਕਿ ਭਾਈ ਅਸੀਂ ਜਿਹੜਾ ਵੀ ਪੰਥ ਲਈ ਕੰਮ ਕਰਨ ਵਾਲਾ ਹੈ, ਪੰਥਕ ਏਜੰਡਾ ਲੈ ਕੇ ਚੱਲਿਆ, ਉਸ ਦੀ ਅਸੀਂ ਹਮਾਇਤ ਕਰਾਂਗੇ। ਕਿਸੇ ਇੱਕ ਨਾਲ ਅਸੀਂ ਉਸ ਪ੍ਰਾਈਵੇਟ ਲਿਮਿਟਡ ਨਹੀਂ ਬਣੇ ਹੋਏ ਕਿਸੇ ਇੱਕ ਦੇ। ਔਰ ਹੁੰਦਾ ਇਹ ਵੀ ਹੈ ਕਿ ਵੀ ਜਦੋਂ ਤੁਸੀਂ ਸਾਰਿਆਂ ਨਾਲ ਵੀ ਰੱਖਦੇ ਹੋ, ਉਦੋਂ ਵੀ ਇੱਕ ਤਬਕਾ ਐਸਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਇਹਨਾਂ ਦੀ ਸਾਡੇ ਨਾਲ ਲਾਇਲਟੀ ਕੰਪਲੀਟ ਨਹੀਂ ਹੈ, ਕਿਉਂਕਿ ਉਹ ਉਹਨਾਂ ਦਾ ਵਿਰੋਧ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਹੈ ਵੀ ਜਦੋਂ ਅਸੀਂ ਇਸ ਪਲੇਟਫਾਰਮ ਤੋਂ ਵੀ ਇਸ ਕਿਸਮ ਦਾ ਸਾਨੂੰ ਜਿਹੜਾ ਹੈ ਉਹ ਮਿਲਦਾ ਰਹਿੰਦਾ ਹੈ ਮਸੌਦਾ ਅੱਡ-ਅੱਡ ਧਿਰਾਂ ਵੱਲੋਂ। ਲੇਕਿਨ ਸਾਡਾ ਇਸ ਬਾਰੇ ਬਿਲਕੁਲ ਇਹ ਸਪਸ਼ਟ ਨਜ਼ਰੀਆ ਹੈ ਕਿ ਜਿਹਦਾ ਏਜੰਡਾ ਜਦੋਂ ਤੱਕ ਪੰਥਕ ਹੈ ਔਰ ਪੰਥਕ ਭਲਾਈ ਉਸ ਚੋਂ ਨਿਕਲਦੀ ਹੈ, ਅਸੀਂ ਉਸ ਦੀ ਹਮਾਇਤ ਕਰਦੇ ਹਾਂ। ਸੋ ਇਹਨੂੰ ਫਿਰ ਜਿਵੇਂ ਭੁਪਿੰਦਰ ਸਿੰਘ ਨੇ ਕਿਹਾ, ਯੂਨਿਟੀ ਆਫ ਪਰਪਸ ਹੀ ਹੋ ਸਕਦੀ ਹੈ। ਤੁਸੀਂ ਅਦਰਵਾਈਜ਼ ਇਹ ਕਹੋ ਕਿ ਜੀ ਕਿਸੇ ਇੱਕ ਨੂੰ ਤੁਸੀਂ ਇੱਕ ਥਾਂ ਦੇ ਉੱਤੇ ਸਾਰਿਆਂ ਨੂੰ ਬਿਠਾ ਲਓ, ਉਹ ਨਹੀਂ ਰਹਿਣਾ ਹੈ। ਹਰ ਇੱਕ ਦੇ ਆਪੋ ਆਪਣੇ ਹਿੱਤ ਵੀ ਨੇ, ਆਪੋ ਆਪਣੀਆਂ ਜਿਹੜੀਆਂ ਨੇ ਉਹ ਤੰਗ ਗਲੀਆਂ ਵੀ ਨੇ, ਔਰ ਹਰ ਇੱਕ ਨੇ ਖੁੱਲੀ ਸੜਕ ਤੇ ਗਾਡੀ ਰਾਹ ਤੇ ਨਹੀਂ ਚੜਨਾ ਹੈ। ਔਰ ਦੂਸਰਾ ਜਿਵੇਂ ਉਹਨਾਂ ਨੇ ਕਿਹਾ ਕਿ ਮੌਕਾ 1947 ਵਾਂਗ, ਦੇਖੋ 1947 ਤਾਂ 47 ਹੈ, ਕਿਉਂਕਿ ਉਸ ਤੋਂ ਬਾਅਦ ਤਾਂ ਸਾਡੇ ਕੋਲ AK-47 ਬਚੀ, ਕਿਉਂਕਿ ਉਹ ਜਿਹੜਾ 47 ਦਾ ਮੇਲਾ ਲੁੱਟਣ ਵਾਲੇ ਸੀ ਦੋਨੋਂ ਕੌਮਾਂ, ਉਹਨਾਂ ਨੇ ਆਪਣੇ ਮੁਲਕ ਬਣਾ ਲਏ ਔਰ ਅਸੀਂ ਬਾਜ਼ੀ ਲੈ ਗਏ, ਭਾਨੇ ਸ਼ਾਹ ਹੋ ਰਹੀ, ਅਸੀਂ ਤੁਹਾਨੂੰ ਬਣਾਉਣ ਦੇ ਯਾਰ ਹੀ ਰਹੇ, ਅਸੀਂ ਉਸ ਚੋਂ ਹੀ ਹੈ। ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਜਦੋਂ ਮੋਦੀ ਬਣਿਆ ਔਰ ਬਹੁਤਿਆਂ ਨੇ ਘਬਰਾਹਟ ਵੀ ਦਿਖਾਈ, ਔਰ ਅਸੀਂ ਉਹਦੇ 'ਚ ਇੱਕ ਜੁਮਲਾ ਕਿਹਾ ਸੀ, ਜਿਹੜੇ ਸਾਡੇ ਕਈ ਵਾਰੀ ਵਿਊਅਰ ਸਾਨੂੰ ਰਿਮਾਈਂਡ ਕਰਵਾਉਂਦੇ ਨੇ, ਤੇ ਸਾਡਾ ਜਵਾਬ ਸੀ ਕਿ ਅਸੀਂ ਠੇਕੇ ਤੇ ਦੇ ਦਿੱਤਾ, ਹੁਣ ਇਹ ਬਣਾਉਣਗੇ। ਸੋ ਇਹ ਅਪਰਚੁਨਿਟੀ ਜ਼ਰੂਰ ਹੈ ਕਿ ਕਿਉਂਕਿ ਹਿੰਦੂਤਵਾ ਦਾ ਏਜੰਡਾ ਜਿਉਂ-ਜਿਉਂ ਅਨਫੋਲਡ ਹੋ ਰਿਹਾ ਹੈ, ਜਿਉਂ-ਜਿਉਂ ਉਹਨਾਂ ਦਾ ਇੱਕ ਤੋਂ ਬਾਅਦ ਇੱਕ ਓਪਰੈਸਿਵ ਔਰ ਦੂਸਰਾ ਜਿਹੜਾ ਰਜੀਮ ਉਹ ਸਿੱਖਾਂ ਦੇ ਖਿਲਾਫ, ਬਾਕੀ ਘੱਟ ਗਿਣਤੀਆਂ ਦੇ ਖਿਲਾਫ ਆਪਣੀਆਂ ਜਿਹੜੀਆਂ ਮਾਰੂ ਨੀਤੀਆਂ ਲਾਗੂ ਕਰ ਰਿਹਾ, ਸੋ ਉਹਦੇ ਨਾਲ ਸਮਝ ਆ ਰਹੀ ਹੈ ਜਿਨ੍ਹਾਂ ਨੂੰ ਪਹਿਲਾਂ ਸਮਝ ਨਹੀਂ ਸੀ, ਪਰ ਜਿਨ੍ਹਾਂ ਨੇ, ਜਿਵੇਂ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਤੁਸੀਂ ਸੁੱਤੇ ਨੂੰ ਤਾਂ ਜਗਾ ਸਕਦੇ ਹੋ, ਪਰ ਜਿਹਨੇ ਘੇਸ ਵੱਟੀ ਹੋਏ ਜਾਂ ਘੇਸ ਮਾਰੀ ਹੋਏ ਉਹਦਾ ਕੋਈ ਇਲਾਜ ਨਹੀਂ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਓਪਰਚੁਨਿਟੀ 47 'ਚ ਸਾਡੇ ਰਾਹ 'ਚ ਸੀ, ਅਸੀਂ ਮਿਸ ਕੀਤੀ। ਹੁਣ ਗ੍ਰੈਬ ਕਰਨ ਵਾਲੀ ਗੱਲ ਹੈ ਕਿ ਭਾਈ ਅਸੀਂ ਇਸ ਸਾਰੇ ਮਾਹੌਲ ਨੂੰ, ਆਪਣੀ ਕੌਮ ਨੂੰ ਜੇ ਸਮਝਾਉਣ 'ਚ ਕਾਮਯਾਬ ਹੋ ਗਏ ਕਿ ਭਾਈ ਇਸ ਲਈ ਹੁਣ ਕੋਈ ਵੀ ਕੁਰਬਾਨੀ ਕਰਨੀ ਪਏ, ਬਜਾਏ ਕਿ ਐਵੇਂ ਹੌਲੀ ਹੌਲੀ ਜਿਹਨੂੰ ਕਹਿੰਦੇ ਨੇ ਕਿ ਵੀ ਥੋੜਾ ਥੋੜਾ ਕਰਕੇ, ਤਿਲ ਕਰਕੇ ਮਰਨ ਦੇ। ਇੱਕ ਵਾਰੀ ਹੁਣ ਜਿਹੜੀ ਡੂ ਔਰ ਡਾਈ ਬੈਟਲ ਹੈ, ਕਰੋ ਜਾਂ ਮਰੋ, ਜਾਂ ਇੱਧਰ ਜਾਂ ਉੱਧਰ, ਜਿਵੇਂ ਹੈਨਰੀ ਪੈਟਰਿਕ ਨੇ ਕਿਹਾ ਸੀ ਕਿ ਗਿਵ ਮੀ ਲਿਬਰਟੀ
ਔਰ ਗਿਵ ਮੀ ਡੈਥ, ਜਿਹਨੂੰ ਆਰ ਪਾਰ ਦੀ ਲੜਾਈ ਕਹਿੰਦੇ ਨੇ। ਹੁਣ ਸਾਨੂੰ ਉਸ ਪਾਸੇ ਵੱਲ ਜਿਹੜਾ ਹਾਲਾਤ ਤੱਕ ਰਹੇ ਨੇ, ਅਜੇ ਵੀ ਸਾਡਾ ਇੱਕ ਤਬਕਾ ਜਿਹੜਾ ਉਹਨੂੰ ਕੋਈ ਲੱਗਦਾ ਹੈ ਕਿ ਬਈ ਸ਼ਾਇਦ ਕੋਈ ਹੋ ਜਾਏ, ਪਰ ਕੁਛ ਨਹੀਂ ਹੈ। ਇਹਨੂੰ ਹੁਣ ਵਕਤ ਜ਼ਾਇਆ ਨਾ ਕਰੀਏ, ਤੇ ਇਹ ਜੇ ਆਰ ਪਾਰ ਦੀ ਲੜਾਈ ਹੈ ਤੇ ਇਸ ਨੂੰ ਆਰ ਪਾਰ ਦੀ ਲੜਾਈ ਵਾਂਗ ਹੀ ਲੜੀਏ। ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਹਕੂਮਤਾਂ ਦੇ ਨਾਲ ਮੱਥਾ ਲਾਉਂਦੇ ਹੋ, ਜਦੋਂ ਅਸੀਂ 18ਵੀਂ ਸਦੀ 'ਚ ਮੱਥਾ ਲਾਇਆ ਉਦੋਂ ਅਸੀਂ ਬਾਗੀ ਸੀ, ਉਦੋਂ ਵੀ ਸਾਡੇ ਸਿਰਾਂ ਦੇ ਮੁੱਲ ਸੀ, ਉਦੋਂ ਵੀ ਹਕੂਮਤ ਲੁਟੇਰੇ ਔਰ ਜੋ ਲਫ਼ਜ਼ ਤੁਸੀਂ ਉਸ ਵੇਲੇ ਦੇ ਉਹਨਾਂ ਦੇ ਹਿਸਟੋਰੀਕਲ ਰੈਕਡ 'ਚ ਦੇਖੋਗੇ ਤੇ ਉਹ ਉਵੇਂ ਹੀ ਨੇ ਜਿਵੇਂ ਜਦੋਂ ਅੰਗਰੇਜ਼ਾਂ ਦੇ ਖਿਲਾਫ ਜਿਨ੍ਹਾਂ ਨੇ ਆਵਾਜ਼ ਚੁੱਕੀ, ਉਹਨਾਂ ਦੇ ਜ਼ੁਲਮਾਂ ਦੇ ਖਿਲਾਫ, ਉਹਨਾਂ ਨੂੰ ਵੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਗਿਆ, ਉਹਨਾਂ ਦੇ ਕਿਵੇਂ ਟਰਾਇਲ ਹੋਏ, ਸਜ਼ਾਵਾਂ ਹੋਈਆਂ, ਫਾਂਸੀਆਂ ਤੇ ਚਾੜੇ ਗਏ, ਉਹਨਾਂ ਨੂੰ ਵੀ ਦੇਸ਼ ਦਾ ਜਿਹੜਾ, ਕਿਉਂਕਿ ਇੱਕ ਵੱਡਾ ਤਬਕਾ ਜਿਹੜਾ ਅੰਗਰੇਜ਼ਾਂ ਦੀ ਜਾਂ ਪੇਰੋਲ 'ਚ ਚਲਾ ਗਿਆ ਸੀ ਜਾਂ ਉਹਨਾਂ ਦੇ ਰਾਜ ਨੂੰ ਕਬੂਲ ਕਰ ਲਿਆ ਸੀ, ਉਹਨਾਂ ਦਾ ਹੀ ਇੱਕ ਜਿਹੜਾ ਸੈਕਸ਼ਨ ਹੈ ਵੱਡਾ, ਉਹ ਉਸ ਕਿਸਮ ਦੇ ਹਾਲਾਤ ਦੇ ਲਈ ਜ਼ਿੰਮੇਵਾਰ ਸੀ। ਅੰਗਰੇਜ਼ ਤਾਂ ਕਿਸੇ ਵੀ ਵਕਤ 'ਚ ਲਗਭਗ 98 ਸਾਲ ਉਹ ਪੰਜਾਬ ਤੇ ਉਹਨਾਂ ਨੇ ਰਾਜ ਕੀਤਾ, ਰੈਸਟ ਆਫ ਇੰਡੀਆ ਤੇ 200 ਸਾਲ ਕੀਤਾ, ਲੇਕਿਨ ਕਦੇ ਵੀ ਉਹਨਾਂ ਦੀ ਗਿਣਤੀ 20-25 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ। ਔਰ ਜਦੋਂ ਉਹਨਾਂ ਨੇ ਮੁਲਕ ਛੱਡਿਆ 33 ਕਰੋੜ ਤੋਂ ਜ਼ਿਆਦਾ ਆਬਾਦੀ ਸੀ। ਹੁਣ ਜੇ 20,000 ਬੰਦਾ ਜਿਹੜਾ ਉਹ 33 ਕਰੋੜ ਦੇ ਉੱਤੇ ਰਾਜ ਕਰਦਾ ਜਾਂ ਉਹਨਾਂ ਨੇ ਰਾਜ ਕੀਤਾ ਤੇ ਕਿਹਦੇ ਸਿਰ ਤੇ ਕੀਤਾ? ਉਵੇਂ ਹੀ ਜਿਵੇਂ ਅੱਜ ਜਦੋਂ ਇਹ ਹੁੰਦਾ ਹੈ ਕਿ ਜੀ ਸਿਰਫ ਕੁਝ ਸਿੱਖਾਂ ਨੂੰ ਹੀ ਕਿਉਂ ਤਕਲੀਫ ਆ, ਉਹ ਕਿਉਂ ਖਾਲਿਸਤਾਨ ਚਾਹੁੰਦੇ ਨੇ, ਬਹੁਤੇ ਕਹਿਣਗੇ ਜੀ ਦੇਖੋ ਮੈਜੋਰਿਟੀ, ਔਰ ਇਹ ਹਰ ਜਿਹੜੀ ਹਿੰਦੂ ਤਵੀਆਂ ਦੀ ਸਟੇਟਮੈਂਟ ਹੁੰਦੀ ਹੈ ਜਾਂ ਆਫੀਸ਼ੀਅਲ ਸਟੇਟਮੈਂਟ ਹੁੰਦੀ ਹੈ, ਪੂਰਾ ਜ਼ਹਿਰ ਵੀ ਉਗਲਦੇ ਨੇ ਸਿੱਖਾਂ ਦੇ ਖਿਲਾਫ। ਫਿਰ ਕਹਿਣਗੇ ਕਿ ਜੀ ਇਹ ਇੱਕ ਜਿਹੜਾ ਹੈ ਉਹ ਬੜਾ ਛੋਟਾ ਜਿਹਾ ਤਬਕਾ ਹੈ, ਮੈਜੋਰਿਟੀ ਸਿੱਖ ਤਾਂ ਬੜੇ ਦੇਸ਼ ਭਗਤ ਨੇ, ਬੜੇ ਜਿਹੜੇ ਨੇ ਉਹ ਇੰਡੀਆ ਪ੍ਰਸਤ ਨੇ। ਔਰ ਇਹੀ ਕਹਾਣੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਜਿਹੜੀ ਹੈ ਰਿਪੀਟ ਕੀਤੀ ਜਾਂਦੀ ਸੀ। ਅਦਰਵਾਈਜ਼ ਇਹ ਪੋਸੀਬਲ ਜੇ ਸਾਰੇ ਹੀ ਮੁਲਕ ਖੜਾ ਹੁੰਦਾ ਕਿ ਜੀ ਅਸੀਂ ਇਹਨਾਂ ਨੂੰ ਕੱਢਣਾ ਤੇ ਤੁਸੀਂ ਜਿਹੜਾ 33 ਕਰੋੜ ਬੰਦਾ ਤਾਂ 20,000 ਨੂੰ ਮੁੱਕਿਆਂ ਦੇ ਨਾਲ ਹੀ ਜਿਹੜਾ ਢਾ ਲੈਂਦਾ, ਉਹਨਾਂ ਨੂੰ ਤਾਂ ਹਥਿਆਰ ਦੀ ਲੋੜ ਹੀ ਨਹੀਂ ਹੁੰਦੀ, ਉਹਨਾਂ ਦੇ ਹਥਿਆਰ ਤੁਸੀਂ ਖੋ ਸਕਦੇ ਹੋ। ਲੇਕਿਨ ਉਸ ਪੀਰੀਅਡ 'ਚ ਵੀ ਇੱਕ ਤਬਕਾ ਉਵੇਂ ਹੀ, ਕਿਉਂਕਿ ਇਹ ਜਵਾਬ ਹੈ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵੀ ਕਹਿਣਗੇ ਜੀ ਮੈਜੋਰਿਟੀ ਤਾਂ ਜਿਹੜੇ ਨੇ ਉਹ ਇਵੇਂ ਨਹੀਂ ਹੁੰਦਾ, ਹਮੇਸ਼ਾ ਇੱਕ ਛੋਟਾ ਸੈਕਸ਼ਨ ਹੀ ਹੁੰਦਾ ਜਿਹੜਾ ਕਿਸਮਤ ਬਦਲਦਾ ਆਪਣੇ ਲੋਕਾਂ ਦੀ। ਔਰ ਜਿਵੇਂ ਅੰਗਰੇਜ਼ੀ ਪੀਰੀਅਡ ਦੇ ਵਿੱਚ, ਕਿਉਂਕਿ ਅੱਜ ਜਿਵੇਂ ਤੁਸੀਂ ਦੱਸਿਆ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ, 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਸਰ ਮਾਈਕਲ ਆਡਵਾਇਰ ਜਿਹੜਾ 1919 ਦੇ ਜਲਿਆਂਵਾਲੇ ਬਾਗ ਦਾ ਸਾਕਾ ਵਰਤਾਉਣ ਵਾਲਾ ਸੀ, ਉਸ ਵੇਲੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਔਰ ਉਹਦੇ ਆਰਡਰਸ ਦੇ ਥੱਲੇ ਹੀ ਲੋਕਲ ਜਿਹੜਾ ਬ੍ਰਿਗੇਡੀਅਰ, ਬਾਅਦ ਚ ਮੇਜਰ ਜਨਰਲ ਕਰਕੇ ਵੀ ਉਹਨੂੰ ਲਿਖਿਆ ਜਾਂਦਾ, ਜਨਰਲ ਡਾਇਰ, ਜਿਸ ਨੇ ਮਸ਼ੀਨ ਗੰਨਾਂ ਦੇ ਨਾਲ ਫਾਇਰ ਕਰਕੇ 500-600 ਦੇ ਕਰੀਬ ਹਿੰਦੂ, ਸਿੱਖ, ਮੁਸਲਮਾਨ ਜਿਹੜੇ ਸਾਰੇ ਸ਼ਾਮਲ ਸੀ ਉਹਨਾਂ ਨੂੰ ਮਾਰਿਆ ਸੀ, ਕੁਝ ਜ਼ਖਮੀ ਸੀ। ਜਲਿਆਂਵਾਲੇ ਬਾਗ ਦਾ ਜਿਹਨੂੰ ਕਾਂਡ ਕਿਹਾ ਜਾਂਦਾ। ਹੁਣ ਇਹ ਇਤਿਹਾਸਕ ਦਿਨ ਹੈ ਔਰ ਜ਼ਾਹਰ ਹੈ ਕਿ ਉਸ ਤੋਂ ਬਾਅਦ ਉਸ ਜਲਿਆਂਵਾਲੇ ਬਾਗ ਦੇ ਕਾਂਡ ਚੋਂ ਗਾਂਧੀ ਨੇ ਆਪਣੀ ਲੀਡਰੀ ਕੱਢੀ, ਹੋਰਨਾਂ ਨੇ ਆਪਣਾ ਕੁਝ ਚਮਕਾਇਆ, ਔਰ ਉਸ ਦਾ ਸਿੱਖਾਂ ਦੇ ਉੱਤੇ ਪ੍ਰਭਾਵ ਇਹ ਜ਼ਰੂਰ ਪਿਆ ਕਿ ਭਾਈ ਉਹ ਜਿਹੜਾ ਕਰਨ ਵਾਲਾ ਇਸ ਕਿਸਮ ਦਾ ਕਾਰ ਹੈ ਡਾਇਰ, ਉਹਨੂੰ ਸੱਦ ਕੇ ਉਸ ਵੇਲੇ ਅਕਾਲ ਤਖਤ ਦੇ ਉੱਤੇ, ਉਸ ਵੇਲੇ ਦੇ ਅਕਾਲ ਤਖਤ ਦੇ ਸਰਬਰਾਹ, ਉਦੋਂ ਜਥੇਦਾਰ ਲਫ਼ਜ਼ ਇਸਤੇਮਾਲ ਨਹੀਂ ਸੀ ਕੀਤਾ ਜਾਂਦਾ, ਅੰਗਰੇਜ਼ਾਂ ਵੱਲੋਂ ਥਾਪਿਆ ਸਰਬਰਾਹ ਸੀ ਅਰੂੜ ਸਿੰਘ, ਉਸ ਨੇ ਉਹਨੂੰ ਸਿਰਪਾਉ ਦਿੱਤਾ ਕਿ ਵੀ ਤੂੰ ਬਹੁਤ ਚੰਗਾ ਕੰਮ ਕੀਤਾ। ਔਰ ਨਤੀਜੇ ਦੇ ਤੌਰ ਤੇ ਜੇ ਅਸੀਂ ਦੇਖੀਏ ਕਿ 1920 ਦੇ ਵਿੱਚ ਫਿਰ ਜਿਹੜਾ ਅਕਾਲ ਤਖਤ ਤੇ ਇਕੱਠ ਹੁੰਦਾ ਹੈ ਜਾਂ ਗੁਰਦੁਆਰਾ ਸੁਧਾਰ ਲਹਿਰ ਮਹੰਤਾਂ ਤੋਂ ਗੁਰਦੁਆਰੇ ਚੜਾਉਣ ਦੀ, ਇਸ ਨਾਲ ਵੀ ਇਹ ਪਾਠ ਜੁੜਿਆ ਹੋਇਆ ਸੀ। ਹਾਲਾਂ ਇਹ ਨਹੀਂ ਹੈ ਕਿ ਮੈਂ ਉੱਥੇ ਬੈਠੇ ਮਹੰਤ ਜਾਂ ਦੂਜੇ 1849 ਜਦੋਂ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ ਉਹਦੇ ਤੋਂ ਲੈ ਕੇ 1919 ਤੱਕ ਉੱਥੇ ਬੈਠੇ ਕੋਈ ਉਹ ਮੁਲਕ ਪ੍ਰਸਤੀ ਦੇ ਜਾਂ ਸਿੱਖ ਕੌਮ ਦੇ ਸੋਹਲੇ ਗਾਉਂਦੇ ਸੀ, ਇਹੀ ਉਹਨਾਂ ਦਾ ਵਰਤਾਰਾ ਸੀ। ਉਹਨਾਂ ਦੇ ਕੁਕਰਮ ਵੀ ਚੱਲ ਰਹੇ ਸੀ, ਜਿਵੇਂ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਸੀ ਸਾਕਾ ਨਨਕਾਣਾ ਸਾਹਿਬ ਦੇ ਮੌਕੇ ਗੱਲ ਕੀਤੀ, ਜਦੋਂ ਗਦਰੀ ਬਾਬਿਆਂ ਨੇ ਆਵਾਜ਼ ਚੁੱਕੀ, ਔਰ ਉਹਨਾਂ ਨੇ ਇਕੱਲੀ ਆਵਾਜ਼ ਨਹੀਂ ਚੁੱਕੀ, ਜਦੋਂ ਤੱਕ ਉਹ 1912-13 ਤੱਕ ਪੰਜਾਬ 'ਚ ਅੱਡ-ਅੱਡ 17-18 ਮੁਲਕਾਂ ਤੋਂ ਪਹੁੰਚਦੇ ਨੇ, ਉਹਨਾਂ ਪ੍ਰਤੀ ਵੀ ਉਹਨਾਂ ਦਾ ਇਹੀ ਰਵੱਈਆ ਸੀ। ਔਰ ਇਕੱਲਾ ਇਹੀ ਨਹੀਂ, ਇਹ ਪੁਜਾਰੀ ਜਾਂ ਇਹ ਦੂਜੇ ਜਿਹੜੇ ਨੇ, ਇਹਨਾਂ ਦਾ ਤਾਂ ਈਵਨ
ਜਦੋਂ ਤੁਸੀਂ ਇਹਨਾਂ ਦਾ ਹਾਲ ਦੇਖੋ, ਮੂਰਤੀ ਪੂਜਾ ਜਾਂ ਬੇਦੀ ਸੋਢੀ ਬਾਬੇ ਅਕਾਲ ਤਖਤ ਤੇ ਤਾਂ ਕਬਜ਼ਾ ਹੀ ਉਹਨਾਂ ਦਾ ਸੀ, ਬੇਦੀਆਂ ਸੋਢੀਆਂ ਵਾਲੇ ਬਾਬਿਆਂ ਦਾ, ਮਹੰਤਾਂ ਦਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੇਲੇ ਲਾ ਕੇ ਬਹਿੰਦੇ ਸੀ ਔਰ ਉਹਨੂੰ ਜਸਟੀਫਾਈ ਕਰਦੇ ਸੀ। ਤੇ ਜੇ ਉਹਨਾਂ ਨੂੰ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਜਿਹੜੀ ਸਿੰਘ ਸਭਾ ਲਾਹੌਰ ਬਣੀ, ਉਹਨਾਂ ਨੇ ਚੈਲੰਜ ਕੀਤਾ ਤਾਂ ਉਹਨਾਂ ਨੂੰ ਪੰਥ ਚੋਂ ਕੱਢ ਦਿੱਤਾ ਸੀ। ਔਰ ਉਹਦੇ 'ਚ ਜਦੋਂ ਤੁਸੀਂ ਪ੍ਰੋਫੈਸਰ ਗੁਰਮੁਖ ਸਿੰਘ ਦੇ ਖਿਲਾਫ ਜਾਂ ਭਾਈ ਦਿੱਤ ਸਿੰਘ ਦੇ ਖਿਲਾਫ ਇਹਨਾਂ ਦੇ ਜਾਰੀ ਕੀਤੇ ਉਸ ਵੇਲੇ ਦੇ ਫਰਮਾਨ ਦੇਖਦੇ ਹੋ ਤੇ ਉਹਦੇ 'ਚ ਉਹ ਲਿਖਿਆ ਹੋਇਆ ਕਿ ਉਹਨਾਂ ਦਾ ਕਿ ਜੀ ਇਹ ਗੁਰੂ ਅੰਸ਼ ਕੋ ਨਹੀਂ ਮਾਨਤੇ, ਕਿ ਵੀ ਇਹ ਬੇਦੀ ਤੇ ਸੋਢੀ, ਕਿਉਂਕਿ ਬੇਦੀ ਤੇ ਸੋਢੀ ਕਲੈਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਤੇ ਇਹ ਕਿਉਂਕਿ ਉਹਨਾਂ ਬੇਦੀਆਂ ਤੇ ਸੋਢੀਆਂ ਦੇ ਘਰ 'ਚ ਪੈਦਾ ਹੋਏ ਨੇ, ਇਸ ਲਈ ਇਹ ਕੋਈ ਉੱਚਾ ਰੁਤਬਾ ਹੈ। ਸੋ ਚੱਲ ਰਿਹਾ ਸੀ, ਬੈਠੇ ਸੀ ਲੋਕ, ਜਿਵੇਂ ਜੇ ਅਸੀਂ ਅਕਾਲੀਆਂ ਦਾ ਹਾਲ ਦੇਖੀਏ, ਬਾਦਲਾਂ ਦਾ, ਜਦੋਂ ਦੇ ਇਹਨਾਂ ਦੇ ਕੋਲ ਪਾਵਰ ਆਈ ਹੈ 1969-70 ਤੋਂ ਲੈ ਕੇ ਆ ਹੁਣ ਤੱਕ, ਜਦੋਂ ਇਹ ਡੀ ਸੀਟ ਹੋਏ ਨੇ, 50 ਸਾਲ ਇਹਨਾਂ ਦੇ ਥੱਲੇ ਜਿਉਂਦੇ ਹੀ ਰਹੇ ਨੇ, ਇਹ ਜਾਣਦਿਆਂ ਹੋਇਆ ਵੀ ਕਿ ਵੀ ਕੀ ਕਰ ਰਹੇ ਨੇ, ਕੀ ਨਹੀਂ ਕਰ ਰਹੇ। ਇਹੀ ਹਾਲ ਅਸੀਂ ਅੱਜ ਦੇ ਮਾਹੌਲ 'ਚ ਵੀ ਦੇਖਦੇ ਹਾਂ। ਅੱਜ ਕੋਈ ਹੋਰ ਆ ਗਿਆ, ਉਹਦੇ ਥੱਲੇ ਵੀ ਚੁੱਪ ਕਰਕੇ। ਸੋ ਇਹ ਆਮ ਲੋਕਾਂ ਦਾ ਇਹੀ ਵਰਤਾਰਾ ਹੁੰਦਾ। ਪਰ ਕਈ ਵਾਰ ਕੋਈ ਘਟਨਾ ਜਿਹੜੀ ਹੈ ਉਹ ਫਿਰ ਸਾਰੇ ਪਿੱਛੇ ਨੂੰ ਵੀ, ਪਿਛੋਕੜ ਨੂੰ ਵੀ ਨਾਲ ਜੋੜ ਦਿੰਦੀ ਹੈ। ਔਰ ਜ਼ਾਹਰ ਹੈ ਕਿ ਵੀ ਇਹ ਜਦੋਂ ਅਰੂੜ ਸਿੰਘ ਨੂੰ ਸਿਰੋਪਾਓ ਦਿੱਤਾ ਗਿਆ, ਕੌਮ ਦੇ ਵਿੱਚ ਇਹ ਆਇਆ ਕਿ ਭਾਈ ਇਹ ਤਾਂ ਸਾਡੇ ਗੁਰਦੁਆਰਿਆਂ ਤੇ ਕੌਣ ਲੋਕ ਬੈਠੇ ਨੇ। ਫਿਰ ਗੁਰਦੁਆਰਾ ਸੁਧਾਰ ਲਹਿਰ 1925 ਦਾ ਗੁਰਦੁਆਰਾ ਐਕਟ ਔਰ ਦੂਸਰਾ। ਲੇਕਿਨ ਜਲਿਆਂਵਾਲਾ ਬਾਗ ਇੱਕ ਫਲੈਸ਼ਾਂ ਦੇ ਖਿਲਾਫ ਇੱਕ ਰੈਲਿੰਗ ਪੁਆਇੰਟ, ਜਿਸ ਚੋਂ ਗਾਂਧੀ ਨੇ ਆਪਣੀ ਲੀਡਰੀ ਕੱਢੀ, ਸਭ ਤੋਂ ਵੱਡਾ। ਔਰ ਇਵੇਂ ਹੀ ਫਿਰ ਅਸੀਂ ਉਸ ਦੌਰ ਦੇ ਵਿੱਚ ਦੇਖਦੇ ਹਾਂ ਕਿ 1920 'ਚ ਜਿਹੜੀ ਸਿੱਖਾਂ ਦੀ ਅਵੇਅਰਨੈਸ ਆਈ, ਜਿਹਦੇ ਥੱਲੇ ਗੁਰਦੁਆਰਾ ਸੁਧਾਰ ਲਹਿਰ ਔਰ ਇਹ ਵਿਕਟਰੀਜ਼ ਹੋਈਆਂ, ਉਹਨਾਂ ਨੂੰ ਕਿਵੇਂ ਰਾ ਮਟੀਰੀਅਲ ਬਣਾ ਕੇ, ਕਿਵੇਂ ਕੱਚਾ ਮਾਲ ਬਣਾ ਕੇ ਫਿਰ ਕਾਂਗਰਸ ਨੇ ਆਪਣੇ ਨੈਸ਼ਨਲਿਜ਼ਮ ਦੇ ਖਾਤੇ 'ਚ ਪਾ ਕੇ ਵਰਤਿਆ। ਔਰ ਕਿਵੇਂ ਜਿਹੜਾ ਦੂਸਰੀ ਜੁਝਾਰੂ ਲਹਿਰ ਬਰਾਬਰ, ਜਿਹੜੀ ਕਿ ਬਿਲਕੁਲ ਗੁਰੂ ਕਲਗੀਧਰ ਪਾਤਸ਼ਾਹ ਦੇ ਆਸ਼ਿਆਂ ਮੁਤਾਬਕ ਸੀ, ਉਹ ਬੱਬਰ ਅਕਾਲੀ ਲਹਿਰ ਹੋਏ। ਜਾਂ ਉਸ ਤੋਂ ਬਾਅਦ ਹੀ ਇਹ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਔਰ ਇਹਨਾਂ ਦਾ ਦੌਰ ਦੌਰਾ ਦੇਖਦੇ ਹਾਂ, ਔਰ ਉਹਨਾਂ ਦੀ ਇੰਸਪੀਰੇਸ਼ਨ ਜਿਹੜੇ ਨੇ ਉਹ ਕਰਤਾਰ ਸਿੰਘ ਸਰਾਭਾ ਔਰ ਦੂਸਰੇ ਜਿਹੜੇ 1912-13 ਦੀ ਗਦਰ ਮੂਵਮੈਂਟ ਆਲਰੇਡੀ ਸ਼ੁਰੂ ਹੋ ਚੁੱਕੀ ਸੀ। ਪਰ ਜਦੋਂ ਉਹਨਾਂ ਦੀਆਂ ਐਗਜ਼ੀਕਿਊਸ਼ਨਸ ਹੋ ਜਾਂਦੀਆਂ ਨੇ, ਕੰਸਪੀਰੇਸੀ ਹੁੰਦੀ ਹੈ, ਉਹਨਾਂ ਦੇ ਖਿਲਾਫ ਇਨਫੋਰਮੈਂਟ ਵਿੱਚੋਂ ਨਿਕਲ ਆਉਂਦੇ ਨੇ, ਫਿਰ ਜਿਹੜੇ ਬਚ ਜਾਂਦੇ ਨੇ ਉਹ ਜਾਂ ਬੱਬਰ ਅਕਾਲੀ ਲਹਿਰ ਦੇ ਵਿੱਚ ਮੇਨ ਰੋਲ ਅਦਾ ਕਰਦੇ ਨੇ, ਜਾਂ ਜਿਵੇਂ ਸ਼ਹੀਦ ਊਧਮ ਸਿੰਘ ਜਿਨ੍ਹਾਂ ਦਾ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਕਿ ਜਿਨ੍ਹਾਂ ਨੇ 21 ਸਾਲ ਉਹਨਾਂ ਨੇ ਉਸ ਮਾਈਕਲ ਓਡਵਾਇਰ ਦਾ ਪਿੱਛਾ ਕੀਤਾ, ਜਲਿਆਂਵਾਲੇ ਬਾਗ ਵਰਤਾਉਣ ਵਾਲੇ ਦਾ, ਔਰ ਉਸ ਨੂੰ ਸਜ਼ਾ ਯਾਫਤਾ ਕੀਤਾ। ਔਰ ਉਹੀ ਊਧਮ ਸਿੰਘ ਔਰ ਉਹੀ ਕਰਤਾਰ ਸਿੰਘ ਸਰਾਭਾ ਫਿਰ ਭਗਤ ਸਿੰਘ ਔਰ ਦੂਸਰਿਆਂ ਦੀ ਮੋਟੀਵੇਸ਼ਨ ਬਣਦੇ ਨੇ। ਸੋ ਇਹ ਕਰੰਟ ਬਰਾਬਰ ਜਾਰੀ ਰਿਹਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਵੀ ਜਿਵੇਂ ਅੱਜ ਜਦੋਂ ਜਿਹੜੇ ਸਿੰਘ ਜੁਝਾਰੂ ਆਪਣੇ ਜਲਵੇ ਦਿਖਾਉਂਦੇ ਨੇ, ਉਹਨਾਂ ਤੋਂ ਕਿਵੇਂ ਭਗੌੜੀ ਹੁੰਦੀ ਹੈ, ਅਕਾਲੀ ਲੀਡਰਸ਼ਿਪ ਹੋਏ, ਮਜੀਠੀਏ ਜਾਂ ਇਹ ਦੂਜੇ ਤੀਜੇ ਟੱਬਰ ਰਹੇ ਨੇ। ਇਵੇਂ ਹੀ 1919 'ਚ ਕੱਲਾ ਇਹੀ ਨਹੀਂ ਸੀ ਕਿ ਅਰੂੜ ਸਿੰਘ ਨੇ ਸਿਰੋਪਾਓ ਦਿੱਤਾ ਸੀ, ਇਹੀ ਮਜੀਠੀਆ ਜਿਹਨੂੰ ਅੱਜ ਅੰਮ੍ਰਿਤਪਾਲ ਸਿੰਘ ਤੋਂ ਵੀ ਤਕਲੀਫ ਹੁੰਦੀ ਹੈ, ਜਿਹਨੂੰ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹਦੇ ਸੰਘ 'ਚ ਫਸੀ ਹੁੰਦੀ ਹੈ, ਇਹਦੇ ਹੀ ਦਾਦੇ ਪਰਦਾਦੇ ਸਰਸੁੰਦਰ ਸਿੰਘ ਮਜੀਠੀਆ ਦੂਜੇ, ਉਹਨਾਂ ਨੇ ਮਾਈਕਲ ਓਡਵਾਇਰ ਨੂੰ ਆਪਣੇ ਘਰ 'ਚ ਸੱਦ ਕੇ ਡਿਨਰ ਦਿੱਤਾ ਸੀ। ਔਰ ਇਹੀ ਕੈਪਟਨ ਅਮਰਿੰਦਰ ਜਿਹੜਾ ਅੱਜ ਬੈਠਾ ਬੀਜੇਪੀ ਦੀ ਝੋਲੀ ਦੇ ਵਿੱਚ, ਇਹਦੇ ਵਡੇਰਿਆਂ ਨੇ ਵੀ ਜਿਹੜਾ ਉਹ ਸਰਕਾਰ ਨੂੰ ਜਿਹੜਾ ਵਧਾਈ ਦਿੱਤੀ ਸੀ ਕਿ ਤੁਸੀਂ ਇਹ ਜਿਹੜਾ ਰੈਬੈਲੀਅਨ ਦਬਾਇਆ। ਸੋ ਇਹ ਇੱਕ ਜੇ ਅਸੀਂ ਸਰਦਾਰਾਂ ਦੀ ਫੌਜ ਜਾਂ ਨਾਇਕਾਂ ਦੀ ਫੌਜ ਦੀ ਗੱਲ ਕਰਦੇ ਹਾਂ ਤੇ ਗੱਦਾਰ ਵੀ ਇਵੇਂ ਹੀ ਪੀੜ੍ਹੀ ਦਰ ਪੀੜ੍ਹੀ ਹੈ। ਪਰ ਬਹੁਤ ਵਾਰ ਅਫਸੋਸ ਹੁੰਦਾ ਹੈ ਵੀ ਜਿਨ੍ਹਾਂ ਦੇ ਨਾਲ ਉਹ ਗੱਦਾਰੀ ਕਰ ਰਹੇ ਹੁੰਦੇ ਨੇ, ਉਹ ਉਹਨਾਂ ਨੂੰ ਹੀ, ਜਿਨ੍ਹਾਂ ਦੇ ਵਡੇਰਿਆਂ ਨੇ ਕੀ ਕੀਤਾ ਹੁੰਦਾ, ਉਹਨਾਂ ਨੂੰ ਹੀ ਮੁੜ ਕੇ ਸਿਰ ਤੇ ਬਿਠਾਇਆ ਹੁੰਦਾ। ਫਿਰ ਜਦੋਂ ਧੋਖਾ, ਫਿਰ ਕਹਿੰਦੇ ਜੀ ਧੋਖਾ ਹੋ ਗਿਆ ਜੋ ਅਮਰਿੰਦਰ ਨੇ ਕੀਤਾ ਜਾਂ ਜੋ ਇਹਨਾਂ ਦਾ ਬਾਦਲਾਂ ਦਾ ਔਰ ਦੂਸਰਿਆਂ ਦਾ ਰੋਲ ਹੈ। ਲੇਕਿਨ ਜਿਹੜਾ ਪਾਰਟ ਇਹ ਵੀ ਦੇਖਣ ਵਾਲਾ ਹੈ ਕਿ ਵੀ ਜੇ ਸ਼ਹੀਦ ਊਧਮ ਸਿੰਘ ਇੰਨਾ ਵੱਡਾ ਕੰਮ ਕਰਦਾ, 21 ਸਾਲ ਬਾਅਦ ਜਿਹੜਾ ਉਹ ਲੰਡਨ 'ਚ ਜਾ ਕੇ ਜਿਹੜਾ ਉਹ ਜਲਿਆਂਵਾਲੇ ਬਾਗ ਦਾ ਬਦਲਾ ਲੈਂਦਾ, ਤੇ ਉਸ ਵੇਲੇ ਦਾ ਜਿਹਨੂੰ ਇਹਨਾਂ ਨੇ 47 ਤੋਂ ਬਾਅਦ ਮੁਲਕ ਦਾ ਪਿਓ ਬਣਾ ਦਿੱਤਾ, ਫਾਦਰ ਆਫ ਦਾ ਨੇਸ਼ਨ ਗਾਂਧੀ, ਉਹਦਾ ਕਹਿਣਾ ਸੀ ਇਟਸ ਐਨ ਐਕਟ ਆਫ ਏ ਮੈਡ ਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ। ਔਰ ਜਿਹੜਾ ਇੱਕ ਜ਼ਖਮੀ ਹੋਇਆ ਸੀ ਮਿਸਟਰ ਜੈਟਸਨ ਜ਼ੈਟਲੈਂਡ, ਉਹਨਾਂ ਦਾ ਫੋਰਨ ਸੈਕਟਰੀ ਸੀ, ਉਹਦੇ ਬਾਰੇ ਗਾਂਧੀ ਨੇ ਕਿਹਾ ਮੈਂ ਬਹੁਤ ਵਰੀਡ ਹੈ
ਕਿ ਬਈ ਉਹ ਠੀਕ ਹੋ ਜਾਏ ਹੈ ਨਾ, ਉਹਨੂੰ ਨੁਕਸਾਨ ਨਾ ਹੋਵੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਉਦੋਂ ਵੀ ਜਿਹੜੇ ਇਸ ਕਿਸਮ ਦਾ ਜਿਹੜਾ ਬਦਲਾ ਲੈਣ ਵਾਲੇ ਸੀ ਉਹਨਾਂ ਦੇ ਲਈ ਲਫ਼ਜ਼ ਦਹਿਸ਼ਤਗਰਦ ਜਾਂ ਮੈਡਮੈਨ ਜਾਂ ਦੂਜੇ ਸੀ। ਤੇ ਇਹੀ ਕੌਨਟੈਕਸਟ ਜਦੋਂ ਅਸੀਂ ਅੱਜ ਦੇ ਕੌਨਟੈਕਸਟ ਦੀ ਗੱਲ ਕਰ ਰਹੇ ਹਾਂ, ਔਰ ਜਿਵੇਂ ਤੁਸੀਂ ਅੱਜ ਦਾ ਸਬਜੈਕਟ ਵੀ ਦਿੱਤਾ ਹੈ ਕਿ ਹੁਣ 700-800 ਬੰਦਾ ਜਲਿਆਂਵਾਲੇ ਬਾਗ 'ਚ ਮਰਦਾ ਹੈ, ਔਰ ਉਸ ਸਾਰੇ ਨਾਲ ਜੁੜਿਆ ਹੋਇਆ ਊਧਮ ਸਿੰਘ, ਉਸ ਨੂੰ ਫਿਰ ਕਿਵੇਂ, ਜਦੋਂ ਬੇਸ਼ੱਕ ਮੁਲਕ ਦੇ ਵਿੱਚ ਉਹਦੇ ਲਈ ਉਸ ਵੇਲੇ ਆਮ ਲੋਕਾਂ 'ਚ ਕੀ ਸੈਂਟੀਮੈਂਟ ਹੋਏਗਾ ਉਹ ਤੁਸੀਂ ਥੋੜਾ ਬਹੁਤ ਉਸ ਵੇਲੇ ਦੇ ਅੰਮ੍ਰਿਤ ਬਾਜ਼ਾਰ ਪੱਤਰਕਾ ਕੈਲਕਟਾ ਜਾਂ ਟੈਲੀਗ੍ਰਾਫ ਜਾਂ ਉਹਦੇ 'ਚ ਦੇਖ ਸਕਦੇ ਹੋ। ਲੇਕਿਨ ਇਹ ਗਿਆਨੀ ਜ਼ੈਲ ਸਿੰਘ ਨੂੰ ਕ੍ਰੈਡਿਟ ਜਾਂਦਾ ਜਦੋਂ 1971 'ਚ ਚੀਫ ਮਿਨਿਸਟਰ ਬਣਿਆ ਕਿ ਉਹ ਊਧਮ ਸਿੰਘ ਦੀਆਂ ਐਸ਼ਿਜ਼ ਵੀ ਉੱਥੋਂ ਲੈ ਕੇ ਆਏ ਔਰ ਉਹਨੂੰ ਸਿਰ ਤੇ ਚੁੱਕ ਕੇ ਕਿੰਨੇ ਦਰਿਆਵਾਂ 'ਚ ਪਾਇਆ ਕਿ ਕੀ ਕੀਤਾ, ਤਾਂ ਉਹਦੇ 'ਚੋਂ ਵੀ ਵੋਟਾਂ ਕੱਢੀਆਂ ਔਰ ਉਹ ਸਾਰਾ ਵੀ ਉਹਨੂੰ ਸ਼ਹੀਦ ਦਾ ਰੁਤਬਾ ਜਾਂ ਪੰਜਾਬ ਦੇ ਵਿੱਚ ਇਸ ਦਿਨ ਨੂੰ ਸੁਨਾਮ ਦੇ ਵਿੱਚ ਉਹਨਾਂ ਦੀ ਯਾਦ 'ਚ ਊਧਮ ਸਿੰਘ ਦੀ ਬੁੱਤ ਵੀ ਲਾਇਆ ਹੋਇਆ ਹੈ, ਦੂਸਰਾ ਵੀ ਹੈ ਇਸ ਕਿਸਮ ਦਾ। ਲੇਕਿਨ ਉਹੀ ਵਰਤਾਰਾ ਜਿਨ੍ਹਾਂ ਨੂੰ ਉਦੋਂ ਉਹੀ ਕਾਂਗਰਸ ਦਾ ਜਿਹਦਾ ਪਿਓ ਗਾਂਧੀ ਸੀ ਮੈਡਮੈਨ ਕਹਿੰਦਾ ਸੀ, ਮੁੜ ਕੇ ਉਹਦੀ ਸਵਾਹ ਸਿਰ ਤੇ ਚੁੱਕੀ ਹੋਈ ਸੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਅੱਜ ਦਹਿਸ਼ਤਗਰਦ ਹੈ, ਅੱਜ ਅੱਤਵਾਦੀ ਹੈ, ਉਹ ਕੱਲ ਦਾ ਫਰੀडम ਫਾਈਟਰ ਹੈ। ਔਰ ਇੱਕ ਧਿਰ ਦਾ ਅੱਤਵਾਦੀ ਔਰ ਦਹਿਸ਼ਤਗਰਦ ਦੂਸਰੀ ਧਿਰ ਦਾ ਜਿਹੜਾ ਉਹ ਪੈਟਰੀਆਟ ਔਰ ਮੁਲਕ ਪ੍ਰਸਤ ਹੈ। ਔਰ ਇਕੱਲੀ ਗੱਲ ਇੱਕ ਦੇ ਹਵਾਲੇ ਨਾਲ ਨਹੀਂ ਹੈ। ਅਮਰੀਕਾ ਜਿਸ ਮੁਲਕ 'ਚ ਅਸੀਂ ਬੈਠੇ ਹਾਂ, ਜਾਰਜ ਵਾਸ਼ਿੰਗਟਨ ਜਿਹੜਾ 2 ਟਰਮ ਪ੍ਰੈਜ਼ੀਡੈਂਟ ਵੀ ਰਿਹਾ ਔਰ ਜਿਹਨੇ ਸਟਰਗਲ ਲੀਡ ਕੀਤੀ ਫਰੀडम ਦੀ ਅੰਗਰੇਜ਼ਾਂ ਦੇ ਖਿਲਾਫ, ਅੰਗਰੇਜ਼ਾਂ ਨੇ ਉਹਨੂੰ ਬਾਗੀ ਔਰ ਦਹਿਸ਼ਤਗਰਦੀ ਐਲਾਨਿਆ ਹੋਇਆ ਸੀ, ਰਿਬੈਲ ਸੀ ਉਹਨਾਂ ਦਾ। ਲੇਕਿਨ ਜੇ ਮੁਲਕ ਨਾ ਬਣਦਾ ਔਰ ਅੱਡ ਅਮਰੀਕਾ ਜਿਹੜਾ ਉਹ ਨਾ ਜਿੱਤਦਾ ਇਸ ਜੰਗ ਨੂੰ, ਤਾਂ ਫਿਰ ਵਾਸ਼ਿੰਗਟਨ ਨੂੰ ਜਿਹੜਾ ਐਕਸਟਰਾਡਾਈਟ ਕਰਕੇ ਲੰਡਨ ਲਿਜਾ ਕੇ ਹੈਂਗ ਕੀਤਾ ਹੋਣਾ ਸੀ ਉਹਨਾਂ ਨੇ ਉਸ ਆਪਣੇ ਸੈਂਟਰਲ ਚੌਂਕ ਦੇ ਵਿੱਚ। ਸੋ ਸਾਨੂੰ ਇਸ ਗੱਲ ਬਾਰੇ ਕਦੇ ਵੀ ਨਹੀਂ ਹੋਣੀ ਚਾਹੀਦੀ ਫਿਕਰ ਕਿ ਜੀ ਇੱਕ ਨੇ ਕਿਸੇ ਨੂੰ ਕੀ ਕਹਿ ਦਿੱਤਾ ਜਾਂ ਦਹਿਸ਼ਤਗਰਦ ਕੀ ਕਿਹਾ ਜਾਂ ਦੂਜਾ। ਸੋ ਇਹੀ ਕਹਾਣੀ ਹੁਣ ਉਹੀ ਜਲਿਆਂਵਾਲੇ ਬਾਗ ਵਾਲਾ ਊਧਮ ਸਿੰਘ ਸ਼ਹੀਦ ਹੈ। ਅੱਜ ਤਾਂ ਬਹੁਤ ਸਾਰੀਆਂ ਪੋਸਟਾਂ ਵੀ ਹੋਣਗੀਆਂ, ਕਾਮਰੇਡਾਂ ਤੋਂ ਲੈ ਕੇ ਦੂਸਰੇ ਸਾਰੇ ਉਹ ਬਹੁਤ ਵੱਡਾ ਸੈਲੀਬ੍ਰੇਟ ਕਰਦੇ ਨੇ। ਪਰ ਇਹੀ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਊਧਮ ਸਿੰਘ ਨੇ ਤਾਂ 700-800 ਬੰਦਿਆਂ ਦੇ ਮਾਰੇ ਜਾਣ ਦਾ ਬਦਲਾ 21 ਸਾਲ ਬਾਅਦ ਜਾ ਕੇ ਲਿਆ। ਉਹ ਬੱਚਾ ਜਿਹੜਾ ਬਚਪਨ 'ਚ 4-5 ਸਾਲ ਦੀ ਉਮਰ 'ਚ ਯਤੀਮ ਹੋ ਜਾਂਦਾ ਹੈ, ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ 'ਚ ਉਸ ਦੀ ਪਰਵਰਿਸ਼ ਹੁੰਦੀ ਹੈ, ਸਿੱਖੀ ਵੈਲਿਊਜ਼ ਦੇ ਨਾਲ ਉਹ ਓਤ-ਪ੍ਰੋਤ ਹੈ ਔਰ ਉਹ ਇੱਕ ਛੋਟਾ ਬੱਚਾ ਅਜੇ ਕਿ 10ਵੀਂ ਉਹਨੇ ਕੀਤੀ ਹੋਈ ਹੈ ਜਦੋਂ ਇਹ ਵਾਪਰਦਾ ਹੈ। ਔਰ ਉਹ ਆਪਣੀ ਜ਼ਿੰਦਗੀ ਦਾ ਇੱਕ ਮਿਸ਼ਨ ਮਿਥ ਲੈਂਦਾ ਹੈ ਕਿ ਜੀ ਉਸ ਨੇ ਬਦਲਾ ਲੈਣਾ ਹੈ ਔਰ ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕਰਨਾ ਹੈ। 21 ਸਾਲ ਬਾਅਦ ਉਸ ਦਾ ਇਹ ਡ੍ਰੀਮ ਪੂਰਾ ਹੁੰਦਾ। ਔਰ ਮੈਂ ਲਫ਼ਜ਼ ਦੁਹਰਾਉਣਾ ਚਾਹੁੰਦਾ ਹਾਂ ਕਿ ਜਦੋਂ ਟਰਾਇਲ ਚੱਲਿਆ ਊਧਮ ਸਿੰਘ ਦਾ, ਜਿਹੜੀ ਉਹਨੇ ਸਪੀਚ ਦਿੱਤੀ ਜੱਜ ਦੇ ਸਾਹਮਣੇ ਪ੍ਰੀ ਟਰਾਇਲ, ਫਿਰ ਜਦੋਂ ਉਹਨੂੰ ਸਜ਼ਾਏ ਮੌਤ ਦਿੱਤੀ ਗਈ ਕਿਉਂਕਿ 13 ਮਾਰਚ 1940 ਨੂੰ ਉਸਨੇ ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਔਰ 31 ਜੁਲਾਈ 1940 ਨੂੰ, ਹੁਣ ਤੁਸੀਂ ਦੇਖ ਲਓ ਵੀ ਬਰੀਫ 3-4 ਮਹੀਨੇ ਦੇ ਵਿੱਚ ਵੀ ਟਰਾਇਲ ਚਲਾ ਕੇ ਉਹਨਾਂ ਨੂੰ ਫਾਹੇ ਲਾ ਦਿੱਤਾ ਗਿਆ। ਔਰ ਜਿਹੜੇ ਲਫ਼ਜ਼ ਕਹੇ, ਇਹ ਮੈਂ ਸਮਝਦਾ ਹਾਂ ਵੀ ਹਰ ਇੱਕ ਜਿਹੜਾ ਆਜ਼ਾਦੀ ਦੇ ਰਸਤੇ ਤੇ ਤੁਰਿਆ, ਅੱਜ ਜਿਵੇਂ ਸਿੱਖ ਕੌਮ ਦੇ ਯੋਧੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੇ ਵੀ ਉਹਨਾਂ ਅਲਫਾਜ਼ ਨੂੰ ਜਿਹੜੇ ਜੋ ਕੁਝ ਟਰਾਇਲ ਦੇ ਵਿੱਚ ਜਿੰਦੇ ਸੁੱਖੇ ਨੇ ਕਿਹਾ ਸੀ, ਜੋ ਕੁਝ ਭਾਈ ਸਤਵੰਤ ਸਿੰਘ ਔਰ ਉਹਨਾਂ ਦੀਆਂ ਸਟੇਟਮੈਂਟਸ ਤੇ ਹਾਰਡ ਜੇਲ੍ਹ ਤੋਂ ਆਉਂਦੀਆਂ ਰਹੀਆਂ ਜਦੋਂ ਉਹਨਾਂ ਨੂੰ ਸਜ਼ਾਏ ਮੌਤ ਹੋਈ। ਔਰ ਇਹ ਊਧਮ ਸਿੰਘ ਨੇ ਕੋਰਟ ਦੇ ਵਿੱਚ ਕਿਹਾ ਸੀ, ਆਈ ਡਿਡ ਇਟ ਬਿਕੋਜ਼ ਆਈ ਹੈਡ ਏ ਗਰਜ ਅਗੇਂਸਟ ਹਿਮ, ਹੀ ਡਿਜ਼ਰਵਡ ਇਟ, ਹੀ ਵਾਜ਼ ਦਾ ਰੀਅਲ ਕਲਪ੍ਰਿਟ, ਹੀ ਵਾਂਟਡ ਟੂ ਕ੍ਰਸ਼ ਦਾ ਸਪਿਰਿਟ ਆਫ ਮਾਈ ਪੀਪਲ, ਸੋ ਆਈ ਹੈਵ ਕ੍ਰਸ਼ਡ ਹਿਮ। ਕਿ ਇਹ ਮੇਰੇ ਲੋਕਾਂ ਦੀ ਸਪਿਰਿਟ ਨੂੰ ਕ੍ਰਸ਼ ਕਰਨਾ ਚਾਹੁੰਦਾ ਸੀ, ਮੈਂ ਇਹਨੂੰ ਕ੍ਰਸ਼ ਕੀਤਾ ਤਾਂ ਕਿ ਇਹ ਮੇਰੇ ਲੋਕਾਂ ਦੇ ਜਿਹੜਾ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡੇ। ਫॉर full 21 years I have been trying to seek vengeance। ਮੈਂ 21 ਸਾਲ ਲੱਭਦਾ ਰਿਹਾ ਇਹਦੇ ਮਗਰ ਰਿਹਾ ਕਿ ਮੈਂ ਇਹਨੂੰ ਸਜ਼ਾ ਯਾਫਤਾ ਕਰਨਾ ਹੈ। I am happy that I have done the job, I am not scared of death, starving in India under the British rule, I have protested against this, it was my duty ਕਿ ਇਹਨੂੰ ਮੈਂ ਮਾਰ ਕੇ ਮੈਂ ਆਪਣੇ ਲੋਕਾਂ ਦੀ ਆਵਾਜ਼ ਚੁੱਕ ਰਿਹਾ, ਮੈਂ ਪ੍ਰੋਟੈਸਟ ਕਰ ਰਿਹਾ ਕਿ ਕੀ। ਔਰ ਇਹ ਉਹਨਾਂ ਦਾ ਪਹਿਲਾਂ ਜਦੋਂ ਕਿ ਉਹਨੇ ਅਜੇ ਫੈਸਲਾ ਸੁਣਾਉਣਾ, ਜਦੋਂ ਉਹਨੇ ਫੈਸਲਾ ਸੁਣਾ ਦਿੱਤਾ
ਤੇ ਫਿਰ ਜਿਹੜੀ ਉਹਨੇ ਉਹਨਾਂ ਦੀ ਤਕਰੀਰ ਜਿਹੜੀ ਉਦੋਂ ਬਲੌਕ ਕਰਤੀ ਸੀ ਉਹਨਾਂ ਨੇ ਕਿ ਵੀ ਇਹ ਲੋਕਾਂ 'ਚ ਨਾ ਜਾਏ, ਬਾਅਦ ਦੇ ਵਿੱਚ ਇਟ ਮੀਨਸ ਨਥਿੰਗ ਐਟ ਆਲ। ਦ ਰੀਅਲ ਆਫ ਦਾ ਡਕ ਹੀ ਐਕਸਕਲੇਮਡ, ਜਦ ਉਹਦੇ ਕਟਹਿਰੇ 'ਚ ਖੜਾ ਕੀਤਾ ਸੀ ਉਸ ਨੂੰ ਉਹਨੇ ਹਿਲਾ ਕੇ ਕਿਹਾ, we are suffering from the British Empire. Udham Singh continued more quietly, I am not afraid to die, I am proud to die, I have to free my native land, and I hope that when I am gone, I hope that in my place will come thousands of my countrymen to drive you dirty dogs out to free my country. ਉਹਨੇ ਕਿਹਾ ਵੀ ਜਿਸ ਰਸਤੇ ਤੇ ਮੈਂ ਤੁਰਿਆ ਹਜ਼ਾਰਾਂ ਹੋਰ ਤੁਰਨਗੇ ਤਾਂ ਕਿ ਤੁਹਾਨੂੰ ਗੰਦ ਨੂੰ ਉੱਥੋਂ ਕੱਢ ਸਕੀਏ। ਫਿਰ ਉਹਨਾਂ ਦਾ ਲੰਬਾ ਚੌੜੀ ਅੱਗੋਂ ਸਟੇਟਮੈਂਟ ਹੈ ਜਿਹਦੇ ਵਿੱਚ ਇਨ ਦਾ ਐਂਡ ਜਿਹੜੇ ਉਹਨਾਂ ਨੇ ਨਾਰੇ ਵੀ ਲਾਏ, ਡਾਊਨ ਵਿਦ ਬ੍ਰਿਟਿਸ਼ ਇੰਪੀਰੀਅਲਿਜ਼ਮ, ਡਾਊਨ ਵਿਦ ਬ੍ਰਿਟਿਸ਼ ਡਰਟੀ ਡੌਗਸ, ਤੁਸੀਂ ਕੁੱਤੇ। ਔਰ ਤੁਹਾਨੂੰ ਹੁਣ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦ ਊਧਮ ਸਿੰਘ ਸਿੱਖ ਕੌਮ ਦਾ ਉਹ ਯੋਧਾ ਹੈ ਜਿਸ ਨੇ ਉਹੀ 18ਵੀਂ ਸਦੀ ਦਾ ਇਤਿਹਾਸ, ਜੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਤੇ ਇਹ ਦੁਹਰਾ ਸੀ। ਲੇਕਿਨ ਜਿਹੜਾ ਸਾਡਾ ਸਵਾਲ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਜਾਂ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜਾਂ ਭਾਈ ਦਿਲਾਵਰ ਸਿੰਘ ਜਿਨ੍ਹਾਂ ਨੇ ਸਜ਼ਾ ਯਾਫਤਾ ਕੀਤਾ ਬੁੱਚੜ ਬੇਅੰਤੇ ਨੂੰ, ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਕੀਤਾ, ਜਿੰਦੇ ਸੁੱਖੇ ਨੇ ਜਨਰਲ ਵੈਦਿਆ ਨੂੰ ਕੀਤਾ। ਫਿਰ ਇਹੀ ਸਵਾਲ ਕਿ ਉੱਥੇ ਤਾਂ 800 ਬੰਦਾ ਮਰਦਾ ਜਲਿਆਂਵਾਲੇ ਬਾਗ 'ਚ, ਔਰ 100 ਸਾਲ ਤੋਂ ਜ਼ਿਆਦਾ ਬੀਤ ਗਿਆ ਹੈ। ਜਿਹੜਾ ਵੀ ਬ੍ਰਿਟਿਸ਼ ਪ੍ਰੀਮੀਅਰ ਆਉਂਦਾ ਹੈ, ਉਹਨਾਂ ਦੀ ਕੁਈਨ ਇੱਕ ਅੱਧੀ ਵਾਰੀ ਸਾਰੇ ਜਿਹੜੇ ਨੇ ਰੌਲਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੀ ਐਮਬੈਸੀ ਤੋਂ ਲੈ ਕੇ, ਮਾਫੀ ਮੰਗੋ ਇਹ ਜਲਿਆਂਵਾਲੇ ਬਾਗ। ਹਾਲਾਂ ਜਲਿਆਂਵਾਲੇ ਬਾਗ ਤੋਂ ਬਾਅਦ ਉਹਨਾਂ ਨੇ ਹੰਟਰ ਕਮਿਸ਼ਨ ਬਿਠਾਇਆ, ਡਾਇਰ ਨੂੰ ਡਿਮੋਟ ਕੀਤਾ ਜਿਹੜਾ ਮੌਕੇ ਤੇ ਗੋਲੀ ਚਲਾਉਣ ਵਾਲਾ ਸੀ, ਲਿਸਟ ਬਣਾਈ ਮਾਰਿਆ ਗਿਆ ਨੂੰ, ਉਹਦੇ ਰੈਕਡ ਪੰਜਾਬ ਅਸੈਂਬਲੀ ਦੇ ਵਿੱਚ ਪਏ ਹੋਏ ਨੇ ਜਿਨ੍ਹਾਂ ਨੂੰ ਮੁਆਵਜ਼ੇ ਦਿੱਤੇ ਗਏ। ਪਰ ਇੱਥੇ ਤਾਂ ਉਹ ਇੰਦਰਾ ਗਾਂਧੀ ਜਿਹਨੇ ਦਿਨ ਵੀ ਉਹ ਚੁਣਿਆ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਪੰਜਾਬ ਨੂੰ ਕੱਟ ਆਫ ਕੀਤਾ, ਟੈਂਕਾਂ ਤੋਪਾਂ ਦੇ ਨਾਲ ਜਿਹੜਾ ਉਹ ਹਜ਼ਾਰਾਂ ਸਿੱਖਾਂ ਨੂੰ ਬੇਗੁਨਾਹ ਨੂੰ ਉਹਨਾਂ ਦੇ ਗੁਰਦੁਆਰਿਆਂ ਦੇ ਅੰਦਰ ਜਿਹੜਾ ਜਿਨ੍ਹਾਂ ਛੋਟੇ ਛੋਟੇ ਬੱਚੇ ਮਾਤਾਵਾਂ ਬਜ਼ੁਰਗ ਸੀ ਉਹਨਾਂ ਨੂੰ ਸ਼ਹੀਦ ਕੀਤਾ। ਕੋਈ ਲਿਸਟ ਮਾਰਿਆਂ ਦੀ ਜਿਹੜੀ ਹੈ ਜਾਰੀ ਨਹੀਂ ਕੀਤੀ ਗਈ, ਕੰਪਨਸੇਸ਼ਨ ਤਾਂ ਦੂਰ ਦੀ ਗੱਲ, ਰੈਕਗਨਾਈਜ਼ ਤੱਕ ਨਹੀਂ ਕੀਤਾ ਗਿਆ। ਇਹ ਸਾਰੇ ਨੂੰ ਕਿਵੇਂ ਅੰਗਰੇਜ਼ ਤਾਂ ਫਿਰ ਸਿਵਲਾਈਜ਼ ਸੀ, ਉਹਨਾਂ ਨੇ ਅੱਜ ਤੱਕ ਵੀ ਉਹਨਾਂ ਨੇ ਕਦੇ ਜਿਹੜਾ ਉਹਨੂੰ ਜਸਟੀਫਾਈ ਨਹੀਂ ਕੀਤਾ। ਬਹੁਤ ਸਾਰੇ ਅੱਜ ਵੀ ਕਹਿਣਗੇ ਕਿ ਇਟਸ ਏ ਬਲੈਕ ਸਪੌਟ ਸਾਡੇ ਰੂਲ ਦਾ। ਹਾਲਾਂ ਉਹ ਗੈਰ ਮੁਲਕ ਚੋਂ ਆਏ ਸੀ, ਔਰ ਇਹ ਨਹੀਂ ਹੈ ਕਿ ਵੀ ਜਲਿਆਂਵਾਲੇ ਬਾਗ ਚੋਂ ਚੁੱਪ ਕਰਕੇ ਇਕੱਠੇ ਹੋਏ ਤਾਂ ਉਹਨੇ ਆਇਆ। ਉਸ ਤੋਂ 3-4 ਦਿਨ ਤੋਂ ਵਾਇਲੈਂਸ ਚੱਲ ਰਹੀ ਸੀ ਅੰਮ੍ਰਿਤਸਰ 'ਚ। ਇੱਕ ਗੋਰੀ ਮੇਮ ਨੂੰ ਜਿਹੜਾ ਹੈ ਉਹ ਕੱਢ ਕੇ ਜਿਹੜਾ ਮਾਰਿਆ ਗਿਆ ਸੀ, 2-3 ਬੈਂਕ ਮੁਲਾਜ਼ਮ। ਸੋ ਇਹ ਜਿਹੜਾ ਮਾਹੌਲ ਸੀ ਜਦੋਂ ਕਿ 13 ਅਪ੍ਰੈਲ ਦੀ ਗੈਦਰਿੰਗ ਹੁੰਦੀ ਹੈ, ਕੋਈ ਇਹ ਨਹੀਂ ਸੀ ਕਿ ਪੀਸਫੁਲੀ ਆਏ ਔਰ ਡਾਇਰ ਆ ਗਿਆ ਜਾਂ ਦੂਜੇ, ਇੱਕ ਮਾਹੌਲ ਕ੍ਰੀਏਟ ਹੋਇਆ ਸੀ। ਆਲਰੇਡੀ ਵਾਇਲੈਂਸ ਅੰਗਰੇਜ਼ਾਂ ਦੇ ਖਿਲਾਫ ਅੰਮ੍ਰਿਤਸਰ 'ਚ ਹੋਈ ਹੋਈ ਸੀ, ਔਰ ਉਹਨਾਂ ਨੇ ਸੈਕਸ਼ਨ ਲਾਇਆ ਹੋਇਆ ਸੀ ਕਿ ਭਾਈ ਇਕੱਠੇ ਨਹੀਂ ਹੋ ਸਕਦੇ ਤੁਸੀਂ। ਲੇਕਿਨ ਇੱਥੇ ਤਾਂ ਗੁਰਦੁਆਰੇ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਲਈ ਹਜ਼ਾਰਾਂ ਸਿੱਖ ਸੰਗਤਾਂ ਆਈਆਂ, ਔਰ ਉਸ ਸਾਰਿਆਂ ਦੇ ਨਾਲ ਕੀ ਵਾਪਰਦਾ ਹੈ। ਔਰ ਜੇ ਉਹ ਮਾਈਕਲ ਅਡਵਾਇਰ ਹੋਏ ਜਾਂ ਡਾਇਰ ਹੋਏ ਉਹ ਬੁੱਚੜ ਸਨ ਤੇ ਇੰਦਰਾ ਗਾਂਧੀ ਦਾ ਫਿਰ ਰੁਤਬਾ ਕੀ ਰੱਖੋਗੇ? ਫਿਰ ਤਾਂ ਉਸ ਨੂੰ ਸਜ਼ਾ ਯਾਫਤਾ ਕਰਨਾ। ਔਰ ਇਹੀ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਸਜ਼ਾ ਯਾਫਤਾ ਕਰਦੇ ਨੇ, ਇਹੀ ਡਾਇਲੌਗ ਬੇਅੰਤ ਸਿੰਘ ਦਾ ਕਿ ਵੀ ਹਮਨੇ जो करना था कर लिया, तुमने जो करना है कर लो। मैसेज बड़ा क्लीयर सी कि भाई। और यही आवाज जो जिंदा सुखा पूना अदालत दे विच जनरल वैद्या दे मर्डर ट्रायल दे विच अपनी स्टेटमेंट दिंदे ने, ਉਹ ਤਾਂ फखर नाल कहंदे ने, ਉਹ ਤਾਂ ਕਹਿੰਦੇ ਨੇ ਭਾਈ ਇਹ ਸਾਡਾ ਇਤਿਹਾਸ, ਸਾਡੀ ਪਰੰਪਰਾ ਹੈ, ਸਾਡਾ ਕੋਈ ਉਹਦੇ ਨਾਲ ਨਿੱਜੀ ਕੋਈ ਰੰਜਿਸ਼ ਨਹੀਂ ਸੀ। ਉਹਨੇ ਸਾਡਾ ਅਕਾਲ ਤਖਤ ਢਾਇਆ, ਜੋ ਜ਼ੁਲਮ ਉਹਨਾਂ ਨੇ ਕੀਤੇ, ਔਰ ਅਸੀਂ ਖਾਲਸਾ ਫੌਜ ਦੇ ਸਿਪਾਹ ਸਲਾਰ ਅਸੀਂ ਜਿਹੜਾ ਉਹਦੇ ਨਾਲ ਹਿਸਾਬ ਬਰਾਬਰ ਕੀਤਾ। ਇਹ ਲਗਾ ਔਰ ਬਿਲਕੁਲ ਉਹ ਡਾਕੂਮੈਂਟਡ ਹੈ ਜਿਹੜੀ ਉਹਨਾਂ ਨੇ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਜਾਂ ਜਿਹੜੀ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਉਸ ਵੇਲੇ ਦੇ ਚਿੱਠੀ ਲਿਖੀ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਜਿੱਥੇ ਅਸੀਂ ਅੱਜ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਰਹੇ ਹਾਂ, ਔਰ ਜੇ ਅਸੀਂ ਕਰੰਟ ਕੰਟੈਕਸਟ ਦੇ ਵਿੱਚ ਗੱਲ ਨਾ ਕਰੀਏ ਜਾਂ ਇਹ ਉਹਨਾਂ ਦੇ ਜਿਹੜੇ ਬੀਤੇ ਦੇ ਵਾਕਿਆਤ ਨੇ ਉਹਨਾਂ ਨੂੰ ਸਮਕਾਲੀ ਜਿਹੜਾ ਇਤਿਹਾਸ ਦੇ ਨਾਲ ਜੋੜ ਕੇ ਨਾ ਦੇਖੀਏ,
ਤੇ ਫਿਰ ਇਹ ਵੀ ਇਵੇਂ ਹੀ ਹੋਏਗਾ ਕਿ ਭਾਈ ਬੀਤੇ ਚੋਂ ਅਸੀਂ ਗਲੋਰੀ ਲੈਣਾ ਚਾਹੁੰਦੇ ਹਾਂ, ਕਿਉਂਕਿ ਉਹਦੇ ਕੋਈ ਕਨਸੀਕੁਐਂਸ ਨਹੀਂ ਨੇ। ਬੀਤੇ ਦੀਆਂ ਕਹਾਣੀਆਂ ਸੁਣਾਈ ਜਾਓ 18ਵੀਂ ਸਦੀ 19ਵੀਂ ਸਦੀ ਈਵਨ 20ਵੀਂ ਸਦੀ ਦੇ ਪਹਿਲੇ ਹਿੱਸੇ ਦੀਆਂ। ਔਰ ਇਹ ਬਿਲਕੁਲ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਪਿਛਲੇ ਦਿਨਾਂ 'ਚ ਜਦੋਂ ਇਹ ਕਿਹਾ ਸੀ ਕਿ ਭਾਈ ਸਾਡੇ ਵੱਡੇ ਬਹੁਤ ਸਾਰੇ ਰਾਗੀ ਢਾਡੀ ਪ੍ਰਚਾਰਕ ਦੂਜੇ ਉਹ ਬੀਤਿਆਂ ਦਿਆਂ ਤਾਂ ਮੁਗਲਾਂ ਦੇ ਜ਼ੁਲਮਾਂ ਦੀਆਂ ਜਾਂ ਅਬਦਾਲੀ ਜਾਂ ਉਹਨਾਂ ਦੇ ਕਿੱਸੇ ਤਾਂ ਸੁਣਾਉਣਗੇ, ਤੇ ਜਦੋਂ ਕਰੰਟ ਦੀ ਗੱਲ ਆਉਂਦੀ ਹੈ ਉਦੋਂ ਉਹਨਾਂ ਦੀ ਜ਼ੁਬਾਨ ਨੂੰ ਜੰਦਾ ਲੱਗ ਜਾਂਦਾ। ਉਦੋਂ ਕਹਿਣਗੇ ਨਾਮ ਜਪੋ ਜੀ, ਨਾਮ ਜਪੋ। ਆਪੇ ਜਿਹਨਾਂ ਨੇ ਪਹਿਲਾਂ ਸਜ਼ਾਵਾਂ ਦਿੱਤੀਆਂ ਉਹਨਾਂ ਨਾਮ ਨਹੀਂ ਜਪਿਆ ਹੈ। ਬਿਲਕੁਲ ਨਾਮ ਜਪਣ ਦਾ ਮਤਲਬ ਹੀ ਇਹ ਹੈ ਵੀ ਤੁਹਾਡੇ ਅੰਦਰ ਤੁਹਾਡੀ ਰੂਹ ਜਿਹੜੀ ਹੈ ਉਹ ਜਾਗਦੀ ਹੈ। ਔਰ ਇਹੀ ਗੁਰੂ ਨੇ ਸਾਨੂੰ ਯਾਦ ਦਹਾਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਵਾਈ ਹੋਈ ਹੈ। ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਹ ਨਾਨਕ ਸੁਨ ਰੇ ਮਨ, ਗਿਆਨੀ ਤਾਹੇ ਬਖਾਨ। ਗਿਆਨੀ ਗਿਆਨਵਾਨ, ਬਿਲਕੁਲ ਗਿਆਨਵਾਨ ਕਹਾਣ ਦਾ ਉਹੀ ਹੱਕਦਾਰ ਹੈ ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਨਾ ਕਿਸੇ ਦਾ ਡਰ ਮੰਨਦਾ। ਤੇ ਅੱਜ ਜਿਹਨਾਂ ਬਹੁਤ ਸਾਰਿਆਂ ਦੀਆਂ ਜ਼ਬਾਨਾਂ ਨੂੰ ਜੰਦੇ ਲੱਗੇ ਹੋਏ ਨੇ ਉਹ ਡਰ ਦੇ ਵਿੱਚ ਜਿਉਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਭਾਈ ਦਾ ਕੋਈ ਕਨਸੀਕੁਐਂਸ ਹੋ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਤੁਹਾਨੂੰ ਤਾਂ ਗਿਆਨੀ ਕਹਾਣ ਦਾ ਜਾਂ ਸਿੱਖ ਕਹਾਣ ਦਾ, ਸਿੱਖ ਆਪਣੇ ਆਪ ਨੂੰ ਇੱਕ ਮੁਕੰਮਲ ਗਿਆਨਵਾਨ ਆਦਰਸ਼ ਇਨਸਾਨ ਹੈ ਕਿ ਭਾਈ ਜੇ ਤੁਸੀਂ ਕਿਸੇ ਨੂੰ ਨਾ ਭੈ ਦਿੰਦੇ ਹੋ ਨਾ ਕਿਸੇ ਦਾ ਭੈ ਮੰਨਦੇ ਹੋ ਫਿਰ ਹੀ ਤੁਸੀਂ ਗਿਆਨਵਾਨ ਸਿੱਖ ਕਹਾਉਣ ਦੇ ਹੱਕਦਾਰ ਹੋ। ਤੇ ਅਸੀਂ ਸਾਰੇ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛੀਏ ਕਿ ਅਸੀਂ ਕਿੰਨੇ ਕੁ ਇਸ ਸਿੱਖ ਜਾਂ ਗਿਆਨਵਾਨ ਲਕਬ ਦੇ ਜਿਹੜੇ ਹੈ ਉਹ ਅਧਿਕਾਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅੱਜ ਦੇ ਦਿਨ ਦੀ ਇੱਕ ਹੋਰ ਅਹਿਮੀਅਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 13 ਮਾਰਚ 1981 ਨੂੰ ਚੰਡੀਗੜ੍ਹ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਸਿੱਖ ਇੱਕ ਅਲੱਗ ਕੌਮ ਹੈ ਦਾ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਸੀ ਅਤੇ ਯੂਨਾਈਟਿਡ ਨੇਸ਼ਨਸ ਵਿੱਚ PLO ਸਿੱਖ ਕੌਮ ਨੂੰ ਐਸੋਸੀਏਟ ਮੈਂਬਰ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ। ਸੋ ਇਸ ਦੇ ਕੀ ਪ੍ਰਭਾਵ ਹੋਏ ਨੇ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਆਪਣੇ ਇੱਕ ਬਹੁਤ ਵੱਡੇ ਤਬਕੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ। ਅੱਛਾ। ਔਰ ਉਹਨਾਂ ਦੇ ਲਈ ਜਿਹੜਾ ਦਿਨ ਬੀਤ ਗਿਆ ਉਹ ਬੀਤ ਗਿਆ, ਜਾਂ ਕੋਈ 2-4 ਜਿਹੜੇ ਫੈਸਟੀਵਲ ਡੇਜ਼
ਨਿਰਧਾਰਿਤ ਹੋਏ ਨੇ ਜਾਂ ਮੇਲਿਆਂ ਵਾਂਗ ਲੱਗਦੇ ਨੇ, ਉਹ ਵੀ ਉਹਨਾਂ ਨੂੰ ਮੌਕੇ ਤੇ ਹੀ ਲੱਗਦਾ ਕਿ ਵੀ ਅੱਛਾ ਅੱਜ ਫਲਾਣਾ ਦਿਨ ਹੈ। ਪਰ ਮੈਂ ਸਮਝਦਾ ਵੀ ਜੇ ਅਸੀਂ ਖਾਲਿਸਤਾਨ ਦੀ ਅਜੋਕੀ ਸਟਰਗਲ ਨੂੰ ਸਮਝਣਾ ਹੈ, ਇਸ ਦਾ ਇੱਕ ਪਿਛੋਕੜ ਤਾਂ ਜਿਹੜਾ ਸਾਡਾ ਧਾਰਮਿਕ ਤੌਰ ਦੇ ਉੱਤੇ ਔਰ ਸਿਆਸੀ ਤੌਰ ਤੇ ਖਾਲਸਾ ਸਾਜਨਾ ਤੋਂ ਅਸੀਂ ਇਸ ਦੀ ਗੱਲ ਸ਼ੁਰੂ ਕਰਦੇ ਹਾਂ, ਔਰ ਈਵਨ ਇਸ ਤੋਂ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਵੱਲੋਂ ਜਿਹੜਾ ਰਸਤਾ ਸੱਚ, ਹੱਕ, ਇਨਸਾਫ ਦਾ ਦਿਖਾਇਆ ਗਿਆ, ਉਸ ਦੇ ਨਾਲ ਜਿਹੜਾ ਹੈ ਇਸ ਦਾ ਜਾ ਕੇ ਸੰਬੰਧ ਜੁੜਦਾ ਹੈ ਕਿ ਸਿੱਖ ਸਵਾਏ ਅਕਾਲ ਪੁਰਖ ਦੇ ਭੈ ਤੋਂ ਹੋਰ ਕਿਸੇ ਦੇ ਭੈ 'ਚ ਨਹੀਂ ਰਹਿੰਦਾ। ਇਹੀ ਭੈ ਕਾਹੂ ਕੋ ਦੇਤ ਨੇ ਨੈ ਪੈਮਾਨਤਾਂ, ਜਿਸ ਦਾ ਜ਼ਿਕਰ ਅਸੀਂ ਕੀਤਾ। 47 ਤੱਕ ਪਹੁੰਚਦੇ ਆ ਵੀ ਬਹੁਤ ਵਾਰ ਹੁਣ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਕਿ ਭਾਈ ਸਿੱਖ ਰਾਜ ਗਿਆ 1849 'ਚ, 98 ਸਾਲ ਅੰਗਰੇਜ਼ਾਂ ਦੇ ਥੱਲੇ ਜਿਨ੍ਹਾਂ ਨੇ ਸਾਨੂੰ ਆਪਣੇ ਮਤਲਬ ਦੇ ਲਈ ਕਿਵੇਂ ਮਰਸਨਰੀ ਬਣਾਇਆ। ਉਸ ਦਾ ਨਤੀਜਾ 2 ਵੱਡੀਆਂ ਸੰਸਾਰ ਜੰਗਾਂ ਦੇ ਵਿੱਚ ਅਸੀਂ ਰਾ ਮਟੀਰੀਅਲ ਵਾਂਗ ਵਰਤੇ ਗਏ ਬ੍ਰਿਟਿਸ਼ ਯੂਨੀਅਨ ਆਰਮੀ ਜੈਕ ਦੇ ਲਈ। ਦੂਸਰੇ ਪਾਸੇ ਸਾਡਾ ਇੱਕ ਵੱਡਾ ਤਬਕਾ ਜਿਸ ਨੂੰ ਨੈਸ਼ਨਲਿਸਟ ਮੂਵਮੈਂਟ ਦੇ ਨਾਂ ਥੱਲੇ ਜਾਂ ਭਾਰਤ ਦੀ ਸੁਤੰਤਰਤਾ, ਆਜ਼ਾਦੀ ਔਰ ਉਹ ਸਾਰੇ ਦੇ ਨਾਂ ਥੱਲੇ ਸਵੈਰਾਜ ਜਾਂ ਸਵਰਾਜ, ਉਸ ਦੇ ਨਾਂ ਥੱਲੇ ਗਾਂਧੀ, ਨਹਿਰੂ ਨੇ ਚੰਗੀ ਤਰ੍ਹਾਂ ਵਰਤਿਆ। ਉਧਰ ਜੇਲਾਂ ਭਰਨੀਆਂ, ਕਾੜਾ ਪਾਣੀ, ਸਜ਼ਾਵਾਂ ਔਰ ਡਾਂਗਾ ਔਰ ਦੂਜੇ ਦੇ ਲਈ ਰਹੇ। ਲੇਕਿਨ ਜਦੋਂ ਮੌਕਾ ਆਇਆ 47 ਦਾ, ਅਸੀਂ ਉਸੇ ਜਿਹੜਾ ਕੱਚਕਰ ਲੀਡਰਸ਼ਿਪ ਦੀ ਬਦੌਲਤ ਰਾਸ਼ਟਰਵਾਦ ਦੇ ਖਾਤੇ 'ਚ ਜਾ ਕੇ ਡਿਗੇ ਔਰ ਨਤੀਜੇ ਦੇ ਤੌਰ ਤੇ ਸਭ ਤੋਂ ਜ਼ਿਆਦਾ ਨੁਕਸਾਨ ਵੀ ਉਠਾਇਆ ਦੋਨੋਂ ਕੌਮਾਂ। ਬੇਸ਼ੱਕ 47 ਦੇ ਉਜਾੜੇ ਨੇ, ਦੋਨੋਂ ਪਾਸੇ ਹੀ ਉਜਾੜਿਆ। ਬਹੁਤ ਸਾਰੇ ਮੁਸਲਮਾਨ ਵੀ ਇਧਰੋਂ ਈਸਟ ਪੰਜਾਬ ਤੋਂ ਮਾਰੇ ਕੁੱਟੇ ਲੁੱਟੇ ਗਏ, ਪਰ ਦੋਨੋਂ ਹੀ ਧਿਰਾਂ ਜਿਹੜੀਆਂ ਨੇ, ਹਿੰਦੂ ਤਾਂ ਬਚਿਆ ਰਿਹਾ ਕਿਉਂਕਿ ਉਹਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪਿਆ, ਉਹਨਾਂ ਦਾ ਮੇਨਲੈਂਡ ਯੂਪੀ ਬਿਹਾਰ ਉਵੇਂ ਹੀ ਰਿਹਾ। ਲੇਕਿਨ ਘੱਟੋ ਘੱਟ ਸਾਰੇ ਤੋਂ ਬਾਅਦ ਦੋਨਾਂ ਕੌਮਾਂ ਨੂੰ ਇਹ ਤਾਂ ਹੈ ਕਿ ਬਈ ਉਹਨਾਂ ਦਾ ਹਿੰਦੂਆਂ ਦਾ ਇੰਡੀਆ ਬਣ ਗਿਆ, ਮੁਸਲਮਾਨਾਂ ਦੇ ਕੋਲ ਆਪਣਾ ਮੁਲਕ ਪਾਕਿਸਤਾਨ ਆ ਗਿਆ। ਲੇਕਿਨ ਅਸੀਂ ਕੁਰਬਾਨੀਆਂ ਵੀ ਇੱਕ ਪਾਸੇ ਕਹਾਣੀ ਛੱਡਦੇ ਹੀ ਹੈ, ਇੰਨਾ ਉਜਾੜਾ ਕਰਵਾ ਕੇ, ਇੰਨੀ ਬਰਬਾਦੀ ਕਰਵਾ ਕੇ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆ ਗਏ। ਹੁਣ ਇੱਥੇ ਜਦੋਂ ਸਫ਼ਰ 47 ਤੋਂ ਸ਼ੁਰੂ ਹੁੰਦਾ ਹੈ, ਅਸੀਂ ਤਾਂ ਦੁਸ਼ਮਣ ਦੇ ਡਾਕੂਮੈਂਟ 'ਚੋਂ ਦੱਸਦੇ ਹਾਂ ਕਿ ਭਾਈ ਸਾਡਾ ਸਫ਼ਰ ਕਿਵੇਂ ਦਾ ਸੀ ਕਿ ਸਾਨੂੰ ਤਾਂ 10 ਅਕਤੂਬਰ 1947 ਨੂੰ, ਜਦੋਂ ਅਜੇ 40% ਦੀ ਕੌਮ ਜਿਹੜੀ ਹੈ ਉਹ ਉਜੜ ਕੇ ਬੈਠੀ ਹੋਈ ਹੈ, ਪਨਾਹਗੀਰ ਬਣ ਕੇ, ਰਿਫਿਊਜੀ ਬਣ ਕੇ, ਔਰ ਉਹ ਸਰਕੂਲਰ ਕੱਢ ਦਿੰਦੇ ਨੇ ਪੰਜਾਬ ਦੇ ਵਿੱਚ ਕਿ ਵੀ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਭਾਈ ਇਹ ਜਰਾਇਮ ਪੇਸ਼ਾ ਜਿਹੜਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਉਹ ਅਸੀਂ ਅਕਸਰ ਰਿਪੀਟ ਕਰਦੇ ਹਾਂ, ਮੈਂ ਉਹਦੇ 'ਚ ਨਹੀਂ ਜਾਵਾਂਗਾ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਿਨ੍ਹਾਂ ਨੇ ਇੱਕ ਵੱਡਾ ਬਲੰਡਰ ਕੀਤਾ ਅਕਾਲੀ ਦਲ ਦੇ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਨੇ, ਉਹਨਾਂ ਦੇ ਵੱਲੋਂ ਭੇਜੇ ਗਏ ਘੱਟੋ ਘੱਟ ਇਹਨਾਂ 2 ਨੁਮਾਇੰਦਿਆਂ ਨੇ, ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ ਨੇ, ਇੰਡੀਅਨ ਕਨਸਟੀਟਿਊਸ਼ਨ ਦੇ ਡਰਾਫਟ ਤੇ ਦਸਤਖਤ ਨਹੀਂ ਕੀਤੇ। ਸੋ ਸਾਡੀ ਸਿਚੁਏਸ਼ਨ ਜਿਹੜੀ ਹੈ ਡੀ ਜੂਰਿਸ ਸਾਨੂੰ ਸਟਰੋਂਗ ਬਣਾਉਂਦੀ ਹੈ ਕਿ ਭਾਈ ਇਹ ਸਾਡੀ ਸਟਰਗਲ ਜਿਹੜੀ ਆਪਣੇ ਹੱਕਾਂ ਦੀ ਸੀ। ਹਾਲਾਂ ਜਿਹੜੀ ਮੰਗ ਵੀ ਸੀ ਉਦੋਂ ਅਕਾਲੀ ਦਲ ਦੀ 47 ਤੋਂ ਬਾਅਦ, ਉਹ ਤਾਂ ਇਹੀ ਸੀ ਇੰਟਰਨਲ ਆਟੋਨਮੀ, ਵੀ 2-3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਬਾਕੀ ਤੁਸੀਂ ਛੱਡ ਦਿਓ। ਲੇਕਿਨ ਉਹਨਾਂ ਨੇ ਤਾਂ ਤੁਹਾਨੂੰ ਜਦੋਂ ਇਹ ਮਿੱਥਿਆ ਹੋਇਆ ਸੀ ਕਿ ਤੁਹਾਨੂੰ ਜਿਹੜਾ ਉਹ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ, ਉਦੋਂ ਤੁਹਾਡਾ ਸਫਰ ਹੀ ਕ੍ਰਿਮੀਨਲ ਟ੍ਰਾਈਬ ਤੋਂ ਇੰਡੀਆ 'ਚ ਤੁਹਾਨੂੰ ਇਹ ਪਹਿਲਾ ਇਨਾਮ ਦਿੰਦੇ ਨੇ। ਫਿਰ ਅਸੀਂ 1950 ਤੋਂ ਲੈ ਕੇ ਦੇਖਦੇ ਹਾਂ ਪੰਜਾਬੀ ਸੂਬੇ ਨੂੰ ਲੈ ਕੇ ਕਿੰਨੀ ਵੱਡੀ, ਔਰ ਕੱਲ੍ਹ ਹੀ ਮੈਂ ਇੱਕ ਡਿਸਕਸ਼ਨ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜੀ ਪੰਜਾਬ ਨਾਲ ਤਾਂ ਕਿੰਨਾ ਧਰੋ ਦੁਸ਼ਮਣ ਨੇ ਕਮਾਇਆ, ਇੱਕ ਲੈਵਲ ਤੇ ਨਹੀਂ। 47 ਉਹਨਾਂ ਨੇ ਕਿਹਾ ਵੀ ਸਿੱਖ ਜਿਹੜੇ ਨੇ ਉਹੀ ਇੱਕੋ ਇੱਕ ਧਿਰ ਸੀ ਉਸ ਖਿੱਤੇ 'ਚ ਜਿਹੜੇ ਮੁਲਕ ਨੂੰ ਇੱਕ ਰੱਖਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਦਾ ਆਪਣਾ ਹਿੱਤ ਵੀ ਇਸ 'ਚ ਸੀ ਤੇ ਉਹ ਸਮਝਦੇ ਸੀ ਵੀ ਬਾਕੀਆਂ ਦਾ ਹਿੱਤ ਵੀ ਇਸ 'ਚ ਹੈ, ਪੰਜਾਬ ਇਹਦੇ 'ਚ ਹੈ। ਪਰ ਹਾਲਾਤ ਨੇ ਜਦੋਂ ਬਦਲ ਦਿੱਤਾ ਕੰਮ, ਡਿਵੀਜ਼ਨ ਤਾਂ ਜਦੋਂ ਪੰਜਾਬ ਦੀ ਹੁੰਦੀ ਹੈ, ਇੱਕ ਵੱਡਾ ਹਿੱਸਾ ਆਲਮੋਸਟ 62% ਟੈਰੀਟਰੀ ਪਾਕਿਸਤਾਨ ਦਾ ਹਿੱਸਾ ਬਣਦੀ ਹੈ। ਹੁਣ ਜਿਹੜੀ ਬਾਕੀ ਰਹਿ ਗਈ 62 ਚੋਂ ਤੁਸੀਂ ਇਹ ਦੇਖ ਲੈਂਦੇ ਹੋ ਕਿ 38% ਜਿਹੜੀ ਰਹਿ ਗਈ ਉਹ ਪੂਰਬੀ ਪੰਜਾਬ ਸੀ, ਈਸਟ ਪੰਜਾਬ ਸੀ। ਬਿਲਕੁਲ। ਹੁਣ ਜੇ ਮਾੜਾ ਮੋਟਾ ਵੀ ਹਮਦਰਦੀ ਤਾਂ ਦੂਰ ਦੀ ਗੱਲ, ਜੇ ਈਵਨ ਨਿਆਂ ਦੇ ਪੈਰਾਮੀਟਰ ਨਾਲ ਵੀ ਦੁਸ਼ਮਣ ਦੇਖਦਾ ਦਿੱਲੀ ਸਾਮਰਾਜ,
ਤੇ ਉਹ ਕਹਿੰਦਾ ਕਿ ਭਾਈ ਇਹ ਦਾਅਵੇਦਾਰ ਸੀ ਕਿ ਇੱਕ ਪੂਰੇ ਇੰਡੀਪੈਂਡੈਂਟ ਆਪਣੇ ਮੁਲਕ ਦੇ, ਖਾਲਿਸਤਾਨ ਦੇ, ਉਹਨਾਂ ਨੇ ਆਪਣਾ ਦਾਅਵਾ ਛੱਡ ਕੇ ਸਾਡੇ ਨਾਲ ਜੁਆਇਨ ਕੀਤਾ। ਇੰਨੀ ਵੱਡੀ ਗਿਣਤੀ 'ਚ ਮਾਰੇ ਗਏ, ਇਹਨਾਂ ਦੇ ਐਸੈਟ ਰਹਿ ਗਏ। ਹੁਣ ਇਹ ਜਿਹੜਾ 42% ਵਾਲਾ ਹਿੱਸਾ ਹੈ ਜਿਹੜਾ, ਉਸ ਨੂੰ 38% ਵਾਲਾ ਜਾਂ ਜਿੰਨਾ ਵੀ ਬਚਿਆ, ਉਹ ਇਹਨਾਂ ਦੇ ਪੂਰਬੀ ਪੰਜਾਬ ਨੂੰ, ਜਿਹਨੂੰ ਕਿਹਾ ਗਿਆ, ਇਹਨੂੰ ਜੇ ਬਾਕੀ ਸਟੇਟਸ ਟੁੱਟ ਰਹੇ, ਮਦਰਾਸ ਰੈਜ਼ੀਡੈਂਸੀ ਟੁੱਟੀ, ਤਾਮਿਲਨਾਡੂ ਬਣਿਆ, ਸੌਰਾਸ਼ਟਰ ਟੁੱਟਿਆ, ਗੁਜਰਾਤ ਔਰ ਮਹਾਰਾਸ਼ਟਰ ਲੈਂਗੁਏਜ ਦੇ ਆਧਾਰ ਤੇ ਬਣਿਆ, ਕੇਰਲਾ ਮਲਿਆਲਮ ਦੇ ਲਈ ਕੱਢਿਆ ਗਿਆ, ਤੇਲਗੂ ਦੇ ਲਈ ਆਂਧਰਾ ਕੱਢਿਆ ਗਿਆ, ਔਰ ਇਸੇ ਤਰ੍ਹਾਂ ਬਾਕੀ ਸੂਬੇ ਵੀ ਜਿਹੜੇ ਨੇ ਬਣੇ। ਉਹ ਇਹ ਕਹਿੰਦੇ ਕਿ ਭਾਈ ਆ ਜਿਹੜਾ ਬਚਿਆ ਹੋਇਆ ਪੰਜਾਬ ਹੈ, ਜਿਹੜਾ 38%, ਇਹਦੀ ਅਸੀਂ ਜ਼ਬਾਨ ਜਿਹੜੀ ਆ ਉਹ ਪੰਜਾਬੀ ਤਸੱਵਰ ਕਰਦੇ, ਕਿਉਂਕਿ ਪੰਜਾਬੀ ਲੋਕ ਬੋਲੀ ਬਾਕੀਆਂ ਦੇ ਆਧਾਰ ਤੇ ਵੀ ਬਣੇ ਨੇ। ਸੋ ਘੱਟੋ ਘੱਟ ਇੱਕ ਤੁਹਾਡੇ ਲਈ ਸਪੇਸ ਤਾਂ ਹੁੰਦਾ ਜਿੱਥੇ ਤੁਸੀਂ ਜਿਹੜਾ ਉਹ ਮਹਿਸੂਸ ਕਰਦੇ ਵੀ ਸਾਡੀ ਜ਼ਬਾਨ, ਸਾਡਾ ਮਜ਼ਹਬ, ਸਾਡੇ ਸਾਧਨ ਜਿਹੜੇ ਨੇ ਉਹ ਮਹਿਫੂਜ਼ ਨੇ। ਪਰ ਉਹਨਾਂ ਨੇ ਉਸ 38% ਪੰਜਾਬ ਨੂੰ ਵੀ ਅੱਗੋਂ 4 ਟੁਕੜਿਆਂ ਦੇ ਵਿੱਚ ਵੰਡਿਆ। ਉਹਨਾਂ ਨੇ ਹਰਿਆਣਾ ਬਾਹਰ ਕੱਢਿਆ, ਹਿਮਾਚਲ ਬਾਹਰ ਕੱਢਿਆ, ਚੰਡੀਗੜ੍ਹ ਬਾਹਰ ਕੱਢਿਆ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਰਾਈਵਲਰੀ ਜਾਂ ਵੈਰ ਕਿਸ ਹੱਦ ਤੱਕ ਉਹਨਾਂ ਨੇ, ਔਰ ਠੀਕ ਕਿਹਾ ਸੀ ਉਸ ਵੇਲੇ ਦੇ ਹੋਮ ਮਿਨਿਸਟਰ ਗੁਲਜ਼ਾਰੀ ਲਾਲ ਨੰਦਾ ਨੇ, ਉਹਨੇ ਇਹਨਾਂ ਨੂੰ ਜਿਹੜੇ ਲਾਰੇ ਇਕੱਠੇ ਹੋ ਕੇ ਗਏ ਪੰਜਾਬ ਦੀਆਂ ਅਖਬਾਰਾਂ ਵਾਲੇ, ਜਗਤ ਨਾਰਾਇਣ ਔਰ ਵਰਿੰਦਰ ਔਰ ਯਸ਼, ਜਿਹੜੇ ਪੰਜਾਬ ਕੇਸਰੀ ਔਰ ਹਿੰਦ ਸਮਾਚਾਰ ਔਰ ਵੀਰ ਪ੍ਰਤਾਪ ਔਰ ਹਿੰਦੀ ਮਿਲਾਪ, ਇਹ ਅਖਬਾਰਾਂ ਕੱਢਦੇ ਸੀ। ਉਹਨਾਂ ਨੇ ਕਿਹਾ ਜੀ, उन्होंने शिकायत की थी लालिया ने कि जी आपने हमें सिख भेड़ियों के सामने फेंक दिया है। उन्होंने कहा लाला जी फिक्र मत करो, हमने इन्हें ऐसा लूला लंगड़ा पंजाबी सूबा हम इनको देंगे कि ये छोड़कर भागेंगे। और उन्होंने वाकई ही लूला लंगड़ा राजधानी कढ़ ली, पानिया का कंट्रोल इको एक कुदरती वो बाहर कढ़ लिया, पंजाबी बोलते इलाके कढ़ लए। कॉमन अज भी पंजाब दे कोल अपना हाई कोर्ट भी नहीं आ रहा। हिमाचल जिहड़ी एक नुक्का जिहा सूबा सी जिन्हों इन्होंने पंजाब दे उन्हां दा अपना हाई कोर्ट है, हर तेलंगाना वर्गा छोटा जिहा उन्हां दा, लेकिन पंजाब नूं हरियाणे दे नाल फसाया होया। इसे तरह किन्नियां चीज़ां होर ने। सो ईवन जो बच गया पंजाब, उहदे च भी उन्होंने चज दे नाल जिहड़ा फिर कोई हकूमत नहीं बनन दित्ती। तुसीं 66 1 नवंबर 1966 नूं पंजाबी सूबा बनदा है, उस तो बाद देखो भी किवें सेंटर दे इंटरफेरेंस, किवें अकाली हुकूमतां तोड़ियां गईयां, तो मुड़ के तां अकाली विकण ते आ गए क्योंकि पावर दी भुख ने उन्हां नूं टेक ओवर कर लिया। वो अकाली नहीं सी फिर जिन्हां ने मोर्चों च पंजाबी सूबे दा मोर्चा लाया जां अदर वे लाया। हुण उस सारी हिस्टरी दे कुछ वो चैप्टर ने जिहड़े बदलदे ने उस खमीर नूं, जिथे कोई नवां लफज आंदा है जां नवीं चीज़ आंदी है। हालां बहुत सारे जिहड़े ने वो जदों गल करनगे कि जी जदों ज्ञानी ਜ਼ੈਲ ਸਿੰਘ बन गया और होर कोई नहीं सी, फिर अकाली जिहड़े ने उन्होंने आनंदपुर साहब का मता लिखवाया सर कपूर सिंह तो वध अधिकारां दा कि दे शुड गेट ए पोलिटिकल बेसिस एंड ऑल। वो ठीक है, उस पीरीयड च उन्हां नूं भी लगदा सी भी असीं कुछ ना कुछ पंथ दे विच जाना है, सिखां च जाना है, कोई गल करिए। पर उस सारे चों निकल के एमरजेंसी के खिलाफ भी मोर्चा ला के जदों सरकार भी बना लई, बादल सेंटर च भी मुरारजी देसाई दे नाल ओपोजिशन नाल मिल के फिर एजेंसियां ने निरंकारी कांड वरता दिता है जी। उन्हां तो 13 अप्रैल 1978 जो उन्होंने आके करतूत की। हुण उस तो बाद जिवें सारा भारत और सारा मीडिया ये भुल के कि भी इन्हां सिखां नहीं एमरजेंसी के खिलाफ मोर्चे 40,000 बंदा भी दिता है, सारा मुल्क सुसरी वांग सुता होया सी। उही RSS ਜਿਹੜੇ ਅੰਗਰੇਜ਼ਾਂ ਦੇ ਖਿਲਾਫ ਕਿਸੇ ਇੱਕ RSS ਦੇ ਵਰਕਰ ਨੇ ਚਪੇੜ ਨਹੀਂ ਖਾਧੀ ਹੋਈ, ਜੇਲ੍ਹ ਨਹੀਂ ਗਏ ਹੋਏ। ਇਹਨਾਂ ਦਾ ਜਿਹੜਾ ਆਈਕਨ ਹੈ ਸਾਵਰਕਰ, ਉਹ 6 ਵਾਰ ਮਾਫੀ ਉਹਨੇ ਮੰਗੀ ਅੰਗਰੇਜ਼ਾਂ ਤੋਂ। ਉਵੇਂ ਹੀ ਐਮਰਜੈਂਸੀ ਵੇਲੇ ਵੀ ਇਹਨਾਂ ਦਾ ਗੋਲਵਲਕਰ ਮਾਫੀ ਮੰਗ ਕੇ ਇੰਦਰਾ ਗਾਂਧੀ ਦੀ ਤਰਲੇ ਕੱਢ ਰਹੇ ਸੀ, ਲੇਕਿਨ ਸਿੱਖ ਖਲੋਤੇ ਔਰ ਉਸ ਦਾ ਨਤੀਜਾ ਨਿਰੰਕਾਰੀ ਕਾਂਡ ਦੇ ਰੂਪ ਚ ਦਿੱਤਾ। ਹੁਣ ਜਦੋਂ 78 ਤੋਂ ਬਾਅਦ ਉਹ ਮਾਹੌਲ ਬਣ ਗਿਆ ਤੇ ਸਿੱਖਾਂ ਨੂੰ ਇਹ ਲੱਗਿਆ ਕਿ ਵੀ ਹੁਣ ਅਸੀਂ ਵਿਦਨ ਅਨੰਦਪੁਰ ਮਤਾ, ਹੁਣ ਸਾਨੂੰ ਨੇਸ਼ਨਹੁੱਡ ਵੱਲ ਵਧਣਾ ਚਾਹੀਦਾ। ਔਰ ਇਸ ਦਾ ਆਈਡੀਆ ਵੀ ਬੇਸ਼ੱਕ ਅੱਜ ਜਦੋਂ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਜਿਹੜਾ ਅੱਜ ਨਹੀਂ ਹੈ ਇਸ ਦੁਨੀਆ 'ਚ, ਪਰ ਜਿਹਦੀ ਕੋਈ ਕੰਟਰੀਬਿਊਸ਼ਨ ਹੁੰਦੀ ਆ ਔਰ ਅਸੀਂ ਇਸ ਮੰਚ ਤੋਂ ਹਮੇਸ਼ਾ ਹੀ ਉਹਨੂੰ ਰੈਕਗਨਾਈਜ਼ ਕੀਤਾ। ਔਰ ਅੱਜ ਦਾ ਉਹ ਦਿਨ ਹੈ 13 ਮਾਰਚ 1981 ਦਾ, ਜਦੋਂ ਕਿ 3 ਰੋਜ਼ਾ
ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਈ। ਹੁਣ ਇਹ ਚੀਫ ਖਾਲਸਾ ਦੀਵਾਨ ਇਹ ਐਕੈਡੈਮਿਕ ਬਾਡੀ ਜਿਹਦੇ ਥੱਲੇ ਜਿਹੜਾ ਖਾਲਸਾ ਸਕੂਲ, ਖਾਲਸਾ ਕਾਲਜ ਔਰ ਐਜੂਕੇਸ਼ਨ, ਜਿਹਦੇ ਨਾਲ ਕਦੇ ਭਾਈ ਵੀਰ ਸਿੰਘ ਵਰਗੀ ਸ਼ਖਸੀਅਤ ਐਸੋਸੀਏਟਡ ਰਹੀ। ਹਾਲਾਂਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇਹ ਸਾਰੇ ਹੀ ਪ੍ਰੋ ਬ੍ਰਿਟਿਸ਼ ਹੀ ਸੀ ਚੀਫ ਖਾਲਸਾ ਦੀਵਾਨ ਜਿਹੜੇ ਨੇ, ਔਰ ਇਹੀ ਪ੍ਰੋ ਇੰਡੀਆ ਸੀ 47 ਤੋਂ ਬਾਅਦ। ਲੇਕਿਨ ਘੱਟੋ ਘੱਟ ਐਜੂਕੇਸ਼ਨ ਦੇ ਫੀਲਡ 'ਚ ਇਹਨਾਂ ਦੀ ਕੰਟਰੀਬਿਊਸ਼ਨ ਹੋਣ ਕਰਕੇ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ। ਲੇਕਿਨ ਚੰਡੀਗੜ੍ਹ ਦੀ ਕਾਨਫਰੰਸ ਦੇ ਵਿੱਚ ਉਹਨਾਂ ਨੇ ਉਸ ਪੀਰੀਅਡ 'ਚ ਗੰਗਾ ਸਿੰਘ ਢਿੱਲੋਂ, ਜਿਨ੍ਹਾਂ ਨੇ ਨਨਕਾਣਾ ਸਾਹਿਬ ਫਾਊਂਡੇਸ਼ਨ ਬਣਾਈ ਹੋਈ ਸੀ, DC ਬੇਸਡ ਸੀਗੇ, ਉਹਨਾਂ ਨੂੰ ਸੱਦ ਲਿਆ ਕਿ ਵੀ ਤੁਸੀਂ ਪ੍ਰੀਜ਼ਾਈਡ ਕਰੋ। ਔਰ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਥੱਲੇ ਉਸ ਵੇਲੇ ਇੰਦਰਜੀਤ ਸਿੰਘ ਜਿਹੜਾ ਚੇਅਰਮੈਨ ਸੀ ਪੰਜਾਬ ਐਂਡ ਸਿੰਧ ਬੈਂਕ ਦਾ, ਜਿਹੜਾ ਸਿੱਖਾਂ ਦਾ ਬਹੁਤ ਕਾਮਯਾਬ ਬੈਂਕ ਸਾਬਤ ਹੋਇਆ ਔਰ ਜਿਹਦੇ 'ਚ ਹਜ਼ਾਰਾਂ ਸਿੱਖਾਂ ਨੂੰ ਇੰਪਲੋਇਮੈਂਟ ਵੀ ਮਿਲੀ। ਔਰ ਚੰਡੀਗੜ੍ਹ ਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ। ਔਰ ਹਾਲਾਂਕਿ ਉਹ ਸਾਰੇ ਸਰਕਾਰ ਪੱਖੀ ਪ੍ਰੋ ਇੰਡੀਆ ਟੂ ਦਾ ਬੂਟ ਜਿਹੜੇ ਚੀਫ ਖਾਲਸਾ ਦੀਵਾਨ ਦੇ ਸਾਰੇ ਸੀ, ਲੇਕਿਨ ਇਹ ਮਤਾ ਗੰਗਾ ਸਿੰਘ ਢਿੱਲੋਂ ਜਾਂ ਇਨਸਾਈਡ ਹੋਰ ਕਿਹਦੀ ਸਪੋਰਟ ਹੋਈ, ਪਰ ਇਸ ਸਾਰੇ ਦੇ ਵਿੱਚ ਜਿਹੜਾ ਮਤਾ ਪਾਸ ਕਰਵਾਇਆ ਗਿਆ ਉਹਦੇ ਵਿੱਚ ਇਹ ਸੀ ਕਿ ਇਹ ਜਿਹੜੇ ਸਿੱਖ ਨੇ ਇਹ ਇੱਕ ਅਲੱਗ ਨੇਸ਼ਨ ਨੇ। ਔਰ ਜਿਵੇਂ PLO ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਨੂੰ ਐਸੋਸੀਏਟ ਮੈਂਬਰ ਦਾ ਦਰਜਾ ਹਾਸਲ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਇਵੇਂ ਸਿੱਖਾਂ ਨੂੰ ਵੀ ਹੋਣਾ ਚਾਹੀਦਾ। ਔਰ ਉਹਦਾ ਉਹਨਾਂ ਨੇ ਰੀਜ਼ਨ ਦਿੱਤਾ ਕਿ ਵੀ ਸਿੱਖਾਂ ਦੇ ਇੰਟਰਸਟ ਨੂੰ ਇੰਟਰਨੈਸ਼ਨਲ ਲੈਵਲ ਤੇ ਕਦੇ ਇੰਡੀਆ ਨੇ ਪ੍ਰੋਟੈਕਟ ਨਹੀਂ ਕੀਤਾ। ਸੋ ਪਹਿਲਾ ਤਾਂ ਮਤਾ ਸੀ that the Sikhs are a nation. ਫਿਰ ਸੀ they are not confined to India and as such have to face many problems which require international intervention for their resolution. ਕਿ ਵੀ ਇੰਨੀਆਂ ਸਮੱਸਿਆਵਾਂ ਨੇ, ਉਹ ਇਕੱਲੇ ਇੱਥੇ ਤਾਂ ਨਹੀਂ ਬੈਠੇ ਹੋਏ, ਉਹਨਾਂ ਨੂੰ ਜਿਹੜਾ ਹੈ ਉਹ ਰੈਕਗਨੀਸ਼ਨ ਚਾਹੀਦੀ ਹੈ। The government of India has utterly failed to help the Sikh settlers abroad. ਕਿ ਇਹ ਤੁਸੀਂ 1981 ਦੀ ਗੱਲ ਹੈ ਕਿ ਭਾਈ ਇੰਡੀਅਨ ਗਵਰਨਮੈਂਟ ਨੇ ਕਦੇ ਵੀ ਜਿਹੜੇ ਸਿੱਖ ਬਾਹਰ ਨੇ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ। ਫॉर ਇੰਸਟੈਂਸ it did not come to their rescue when Indian mostly Sikhs were thrown out of Uganda by Idi Amin with stock and barrel। ਕਿ ਵੀ ਜਦੋਂ ਉਹਨਾਂ ਦਾ ਸਭ ਜੁੱਲੀ ਬਸਤਾ ਚਕਾ ਕੇ ਈਦੀ ਅਮੀਨ ਨੇ ਯੁਗਾਂਡਾ ਚੋਂ ਕੱਢਿਆ ਸਿੱਖਾਂ ਨੂੰ, ਤੇ ਕੋਈ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਉਹਨਾਂ ਨੂੰ ਸ਼ਾਇਦ ਉਹਨੇ ਈਦੀ ਅਮੀਨ ਨੇ 48 ਘੰਟੇ ਕਿ ਕਿੰਨੇ ਦਾ ਨੋਟਿਸ ਦਿੱਤਾ ਸੀ ਵੀ ਨਿਕਲੋ ਇੱਥੋਂ। ਔਰ ਬਿਲਕੁਲ ਤਿੰਨਾਂ ਕੱਪੜਿਆਂ 'ਚ ਸਭ ਸਮਾਨ ਵੀ ਉੱਥੇ ਰਖਾ ਰਿਹਾ। ਉਹਨੇ ਕਿਹਾ ਕੋਈ ਸਾਰ ਨਹੀਂ ਲਈ। ਇਟ ਡਿਡ ਨਾਟ ਆਫਰ even lip sympathy, not to speak of rendering any aid, legal or financial, when the Sikhs recently launched an agitation against the order for the use of helmets in Britain. ਉਦੋਂ ਕ੍ਰੈਸ਼ ਹੈਲਮਟ ਐਕਟ ਬਣਿਆ ਸੀ ਔਰ ਮੋਟਰਸਾਈਕਲਾਂ ਦੇ ਉੱਤੇ ਕਿ ਭਾਈ ਸਿੱਖਾਂ ਨੇ ਕਿਹਾ UK ਦੇ ਵਿੱਚ ਕਿ ਵੀ ਅਸੀਂ ਜਿਹੜਾ ਉਹ ਹੈਲਮਟ ਨਹੀਂ ਪਾਉਣੇ ਹੈ। ਉਹਨਾਂ ਨੇ ਕਿਹਾ ਵੀ ਸਰਕਾਰ ਦੇ ਕੋਲ ਜਿਹਦੀ ਆਪਣੀ ਫੌਜ 'ਚ ਇੰਨੇ ਸਿੱਖ ਨੇ ਔਰ ਜਿਨ੍ਹਾਂ ਦਾ ਹੋਮ ਵੀ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਔਰ ਇਹ ਰੈਜ਼ੋਲੂਸ਼ਨ ਪਾਸ ਹੋਇਆ। ਅੱਜ ਅਸੀਂ ਹਿੰਦੂ ਤਵੀਆਂ ਦੀ ਗੱਲ ਕਰਦੇ ਹਾਂ ਕਿ ਜੀ ਉਹ ਸਾਨੂੰ ਸੰਘ ਪਰਿਵਾਰ ਜਿਹੜਾ ਉਹ ਹਿੰਦੂ ਪਰਿਵਾਰ ਦਾ ਹਿੱਸਾ ਮੰਨਦਾ ਹੈ, ਤੇ ਇਹ ਤੁਸੀਂ ਉਦੋਂ ਕਾਂਗਰਸ ਦੀ ਹਕੂਮਤ ਸੀ ਜੋ ਉਹਨਾਂ ਨੇ ਕੋਈ ਮਤਾ ਐਸਾ ਨਹੀਂ ਕੀਤਾ ਪਾਸ ਜਿਹਦੇ 'ਚ ਕਿਹਾ ਹੋਇਆ ਜੀ ਅਸੀਂ ਅੱਡ ਮੁਲਕ ਲੈਣਾ। ਪਰ ਜਦੋਂ ਉਹਨਾਂ ਨੇ ਇਹੀ ਰੈਜ਼ੋਲੂਸ਼ਨ ਕੀਤਾ ਕਿ ਸਿੱਖਸ ਆਰ ਏ ਸੈਪਰੇਟ ਨੇਸ਼ਨ ਤੇ ਸਾਰਾ ਹਿੰਦੁਸਤਾਨ ਕਿ ਵੀ ਇਹ ਵੱਖਵਾਦੀ ਅਲਗਾ, ਉਦੋਂ ਅਜੇ ਧਰਮ ਯੁੱਧ ਮੋਰਚਾ ਵੀ ਨਹੀਂ ਸੀ ਸ਼ੁਰੂ ਹੋਇਆ, ਅਜੇ ਪਿੰਡਾਂ ਵਾਲੇ ਉਵੇਂ ਨਹੀਂ ਸੀ ਚਮਕੇ ਜਿਹੜੇ ਧਰਮ ਯੁੱਧ ਮੋਰਚੇ। ਜਿਵੇਂ ਮੈਂ ਕਿਹਾ ਵੀ ਚੀਫ ਖਾਲਸਾ ਦੀਵਾਨੀ ਹੈ ਉਹੀ ਲੱਤਾਂ ਕੰਮਣ ਵਾਲੇ, ਉਹਨਾਂ ਨੇ ਫਟਾਫਟ ਜਿਹੜਾ ਉਹ ਮਤਾ ਵਾਪਸ ਲੈ ਲਿਆ। ਉਹਨਾਂ ਕਿਹਾ ਜੀ ਅਸੀਂ ਇਹ ਮਤਾ ਵਾਪਸ ਲੈਂਦੇ ਹਾਂ। ਔਰ ਇੰਦਰਜੀਤ ਸਿੰਘ ਜਿਹੜਾ ਚੇਅਰਮੈਨ ਸੀ ਪੰਜਾਬ ਐਂਡ ਸਿੰਧ ਬੈਂਕ ਦਾ, ਉਹਨੂੰ ਕੁਛ ਦਿਨਾਂ ਦੇ ਵਿੱਚ ਰਿਜ਼ਾਈਨ ਕਰਨ ਤੇ ਮਜਬੂਰ ਕਰਤਾ ਔਰ ਬਾਅਦ ਦੇ ਵਿੱਚ ਇਹੀ ਸਜ਼ਾ ਦੇ ਤੌਰ ਤੇ ਕਿ ਵੀ ਤੁਸੀਂ ਸਿੱਖ ਕੱਢ ਕੌਮ ਹੈ ਇਹ ਮਤਾ ਕੀਤਾ, ਪੰਜਾਬ ਐਂਡ ਸਿੰਧ ਬੈਂਕ ਨੂੰ ਨੈਸ਼ਨਲਾਈਜ਼ ਕਰ ਲਿਆ ਸੀ। ਇੰਦਰਾ ਗਾਂਧੀ ਨੇ ਜਿਹੜੇ ਬੈਂਕ ਨੈਸ਼ਨਲਾਈਜ਼ ਕੀਤੇ ਉਹਨਾਂ 'ਚ ਸਿੱਖਾਂ ਦਾ ਇੱਕੋ ਇੱਕ ਬੈਂਕ ਸੀ, ਇਹ ਨੈਸ਼ਨਲਾਈਜ਼ ਕਰ ਲਿਆ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਟੌੜਾ ਦੀ ਅਗਵਾਈ 'ਚ ਮਤਾ ਪਾਸ ਕੀਤਾ ਕਿ ਸਿੱਖ ਇੱਕ ਅਲੱਗ ਕੌਮ ਹੈ ਔਰ ਜ਼ਾਹਰਾ ਔਰ ਸੰਤ ਪਿੰਡਾਂ ਵਾਲਿਆਂ ਨੇ ਵੀ ਇਹ ਐਪਰੀਸ਼ੀਏਟ ਕੀਤਾ ਸੀ। ਉਹਨਾਂ ਨੇ ਜਦੋਂ ਮਤਾ ਕੀਤਾ ਉਹਨਾਂ ਨੇ ਕਿਹਾ ਜੀ ਸਿੱਖ ਨਿਸ਼ਚੈਵਾਚਕ ਇੱਕ ਅਲੱਗ ਕੌਮ ਹੈ। ਮੈਂ ਇਹ ਸਮਝਦਾ ਵੀ ਕੁਝ ਮੌਕੇ ਐਸੇ ਹੁੰਦੇ ਨੇ ਔਰ ਇਹ ਫਿਰ ਡਿਬੇਟ ਸ਼ੁਰੂ ਹੋ ਗਈ ਕਿ ਭਾਈ ਸਿੱਖ ਇੱਕ ਅਲੱਗ ਕੌਮ ਹੈ ਔਰ ਸਾਡੇ ਆਪਣੇ ਹੱਕ ਹਿੱਤ ਨੇ ਔਰ ਇਸ ਸਾਰੇ ਨੇ ਜੋ ਇਹਨਾਂ ਦਾ ਇੰਦਰਾ ਗਾਂਧੀ ਔਰ ਸੋ ਕਾਲਡ ਸੈਕੂਲਰਸ ਦਾ ਜਿਹੜਾ
ਭਾਂਡਾ ਹੈ ਉਹ ਬਾਹਰ ਫੁੱਟ ਚੁੱਕਾ ਸੀ। ਅੱਛਾ। ਔਰ ਇਹਦੇ 'ਚ ਫਿਰ 82 ਦੇ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਤੇ ਲਾਇਆ ਗਿਆ, ਉਸ ਦਾ ਇੱਕ ਹਿੱਸਾ ਵੀ ਸੀ ਕਿ ਸਿੱਖ ਇੱਕ ਅਲੱਗ ਕੌਮ ਹੈ। ਸੋ 13 ਮਾਰਚ 1981 ਦਾ ਬੇਸ਼ੱਕ ਬਾਅਦ ਚੀਫ ਖਾਲਸਾ ਦੀਵਾਨ ਦੌੜ ਗਈ, ਲੇਕਿਨ ਮਤਾ ਤਾਂ ਹੋ ਗਿਆ ਕਿ ਭਾਈ ਦਿਓ ਸਾਨੂੰ UN ਦੇ ਵਿੱਚ ਐਸੋਸੀਏਟ ਮੈਂਬਰ ਸਟੇਟਸ। ਸੋ ਇਹ ਸਾਡੀ 47 ਤੋਂ ਜੂਨ 84 ਤੋਂ ਬਾਅਦ ਤਾਂ ਫਿਰ ਇਹ ਖਾਲਿਸਤਾਨ ਦੇ ਉੱਤੇ ਫੋਕਸ ਸਟਰਗਲ ਹੈ, ਜੀ। ਪਰ ਇਹ ਸਾਰੇ ਦਾ ਪਿਛੋਕੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦਾ 4 ਰੋਜ਼ਾ ਭਾਰਤ ਦੌਰਾ ਖਤਮ ਹੋ ਗਿਆ ਹੈ। ਜੋ ਕੁਝ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਵਿੱਚ ਹੋਇਆ, ਉਸਨੇ ਹਿਊਸਟਨ ਟੈਕਸਸ ਵਿੱਚ ਹੋਡੀ ਮੋਡੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਮੋਦੀ ਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੌਰੇ ਨੂੰ ਸਿੱਖਾਂ ਖਿਲਾਫ ਜ਼ਹਿਰ ਉਗਲਣ ਲਈ ਜਿਹੜਾ ਉਹ ਵਰਤਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉਹਨਾਂ ਦਾ 4 ਰੋਜ਼ਾ ਭਾਰਤ ਦੌਰਾ ਮੁਕੰਮਲ ਹੋਇਆ। ਅਸੀਂ ਦੌਰੇ ਤੋਂ ਪਹਿਲਾਂ ਵੀ ਔਰ ਦੌਰੇ ਦੇ ਦੌਰਾਨ ਵੀ, ਜਦੋਂ ਕਿ ਪਹਿਲੀ ਓਪਨਿੰਗ ਅਹਿਮਦਾਬਾਦ 'ਚ ਹੋਈ, ਖਾਸ ਤੌਰ ਤੇ ਕ੍ਰਿਕਟ ਟੈਸਟ ਮੈਚ ਦੇ ਬਹਾਨੇ ਨਾਲ ਜਿਵੇਂ ਮੋਦੀ ਨੇ ਆਪਣਾ ਗੁਣਗਾਇਨ ਕੀਤਾ ਕਰਵਾਇਆ, ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਟੇਡੀਅਮ 'ਚ ਬੈਠੇ ਲੋਕ ਸੀ ਅਸਲ 'ਚੋਂ ਬੀਜੇਪੀ ਦੇ ਵਰਕਰ ਹੀ ਸੀ, ਕਿਉਂਕਿ ਇਹਨਾਂ ਨੇ ਬਾਕੀਆਂ ਦੇ ਲਈ ਟਿਕਟਾਂ ਬਲੌਕ ਕਰਕੇ ਆਪਣਿਆਂ ਨੂੰ ਹੀ ਜਿਹੜੀਆਂ ਉਹ ਟਿਕਟਾਂ ਦਿੱਤੀਆਂ, ਜਿਹਦਾ ਰੌਲਾ ਪਿਆ। ਫਿਰ ਉਹਨਾਂ ਨੇ ਆਸਟ੍ਰੇਲੀਅਨਸ ਦੇ ਲਈ ਬਾਅਦ ਦੇ ਵਿੱਚ ਜਿਹੜੇ ਖਾਸ ਤੌਰ ਤੇ ਉੱਥੇ ਆਏ ਸੀ ਅੱਡ ਬੂਥ ਲਾ ਕੇ ਉਹਨਾਂ ਨੂੰ ਅਕਮੋਡੇਟ ਕੀਤਾ। ਪਰ ਸਾਰਾ ਮਾਹੌਲ ਬੀਜੇਪੀ ਦੀ ਰੈਲੀ ਵਾਲਾ ਸੀ ਔਰ ਜਿਵੇਂ ਉਹਨਾਂ ਨੇ ਐਲਬਨੀਜ਼ ਨੂੰ ਉੱਥੇ ਲਿਜਾ ਕੇ ਰੱਥਨੁਮਾ ਸਵਾਰੀ ਦੇ ਵਿੱਚ ਔਰ ਮੋਦੀ ਉਹ ਲੱਗਦਾ ਨਹੀਂ ਸੀ ਕਿ ਕ੍ਰਿਕਟ ਮੈਚ, ਕਿਉਂਕਿ ਜਦੋਂ ਗੇਮ ਹੁੰਦੀ ਹੈ ਔਰ ਕ੍ਰਿਕਟ ਹਾਲਾਂ ਮੇਰੀ ਤਾਂ ਕਦੇ ਵੀ ਪਸੰਦੀਦਾ ਨਹੀਂ ਹੈ, ਲੇਕਿਨ ਇੱਕ ਵੱਡੀ ਗਿਣਤੀ 'ਚ ਜਿਹੜੀ ਬ੍ਰਿਟਿਸ਼ ਕਲੋਨੀਅਲ ਲੈਗੇਸੀ ਹੈ ਉਹਦੇ 'ਚੋਂ ਭਾਰਤ ਹੋਏ, ਪਾਕਿਸਤਾਨ ਹੋਏ, ਆਸਟ੍ਰੇਲੀਆ, ਵੈਸਟ ਇੰਡੀਜ਼, UK, ਉਹ ਇਹਨਾਂ ਦੇ ਵਿੱਚ ਤਾਂ ਉਹ ਸ਼ਦਾ ਹੁੰਦਾ ਹੈ। ਔਰ ਜਿਹੜੇ ਕ੍ਰਿਕਟ ਸਟਾਰ ਨੇ, ਪਰਫਾਰਮਰ ਔਰ ਦੂਜੇ, ਉਹਨਾਂ ਦੇ ਫੈਨ ਤਾਂ ਕਿਸੇ ਹੱਦ ਤੱਕ ਵੀ ਜਾਂਦੇ ਨੇ। ਔਰ ਹੁਣ ਤਾਂ ਵਨਡੇ ਕ੍ਰਿਕਟ ਟੈਸਟ ਦਾ ਜ਼ਿਆਦਾ ਰੁਝਾਨ ਹੈ। ਜਦੋਂ ਅਸੀਂ ਗਰੋ ਹੋ ਰਹੇ ਸੀ ਸਕੂਲ ਡੇਜ਼, ਕਾਲਜ, 5 ਦਿਨ ਤਾਂ ਕੋਈ ਕੰਮ ਹੀ ਨਹੀਂ ਸੀ ਹੁੰਦਾ ਔਰ ਫਿਰ ਵੀ ਹੁੰਦਾ ਸੀ ਮੈਚ ਡਰਾ ਰਿਹਾ, ਕਿਤੇ ਮੀਂਹ ਪੈ ਗਿਆ, ਕਿਤੇ ਹੋਇਆ ਨਹੀਂ, ਕਿਤੇ ਇੱਧਰ ਹੋ ਗਿਆ ਉੱਧਰ ਹੋ ਗਿਆ। ਔਰ ਸਾਰੇ ਦਫ਼ਤਰਾਂ 'ਚ, ਸਕੂਲਾਂ 'ਚ ਕਿਤੇ ਵੀ ਕੋਈ ਕੰਮਕਾਰ ਨਹੀਂ ਸੀ ਹੁੰਦਾ। ਪਰ ਸਾਡਾ ਇਹ ਵੀ ਨਹੀਂ ਹੈ ਵਿਸ਼ਾ ਗੱਲਬਾਤ ਕਰਨ ਦਾ ਕਿ ਕ੍ਰਿਕਟ ਕਿਵੇਂ ਆਇਆ ਔਰ ਕਿਵੇਂ ਕਲੋਨੀਅਲ ਔਰ ਗੁਲਾਮੀ 'ਚੋਂ ਉਹਨਾਂ ਨੇ ਫਿਰ ਗੁਲਾਮਾਂ ਨੂੰ ਆਪਣੇ ਆਕਾਵਾਂ ਦੀ ਖੇਡਾਂ ਵੀ ਚੰਗੀਆਂ ਲੱਗਣ ਲੱਗ ਜਾਂਦੀਆਂ, ਉਹਨਾਂ ਦੇ ਜੁਮਲੇ ਵੀ ਚੰਗੇ ਲੱਗਣ ਲੱਗ ਜਾਂਦੇ ਨੇ, ਉਹਨਾਂ ਦਾ ਪਹਿਰਾਵਾ ਤਾਂ ਚੰਗਾ ਲੱਗਦਾ ਹੀ ਲੱਗਦਾ ਹੈ। ਹੁਣ ਇਸ ਸਭ ਦੇ ਨਾਲ ਜਿਹੜਾ ਇਸ ਪਾਰਟ ਨੂੰ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਇੱਕ ਵੱਡੀ ਥਰਾਈਵਿੰਗ ਸਿੱਖ ਕਮਿਊਨਿਟੀ ਹੈ ਔਰ ਅਮਰੀਕਾ, ਕੈਨੇਡਾ, UK ਤੋਂ ਬਾਅਦ ਉਹ ਜਿੱਥੇ ਪੰਥ ਦੀ ਗੱਲ, ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਗੂੰਜ ਰਹੀ ਹੈ। ਔਰ ਖਾਸ ਤੌਰ ਤੇ ਸਿੱਖਸ ਫਾਰ ਜਸਟਿਸ ਵੱਲੋਂ ਜਿਵੇਂ ਮੈਲਬਰਨ ਦੇ ਵਿੱਚ
ਜਿਹੜਾ ਹੈ ਉਹ ਖਾਲਿਸਤਾਨ ਰੈਫਰੈਂਡਮ ਕਰਵਾਇਆ ਗਿਆ ਹੁਣ 19 ਮਾਰਚ ਨੂੰ ਆਸਟ੍ਰੇਲੀਆ ਦੇ ਵਿੱਚ। ਬ੍ਰਿਸਬੇਨ ਦੇ ਵਿੱਚ ਹੈ। ਅੱਛਾ। ਔਰ ਇਸ ਗੱਲ ਦਾ ਧਿਆਨ ਰਿਹਾ ਕਿ 19 ਮਾਰਚ ਦਾ ਹੀ ਉਹ ਦਿਨ ਵੀ ਹੈ ਜਿਸ ਦਿਨ ਸਿੱਧੂ ਮੂਸੇਵਾਲਾ ਉਸ ਦਾ ਮਰਡਰ ਕੀਤਾ ਗਿਆ ਸੀ ਏਜੰਸੀਆਂ ਵੱਲੋਂ। ਉਸ ਨੂੰ ਵੀ 1 ਸਾਲ ਹੋ ਜਾਣਾ। ਸੋ ਕੁਝ ਚੀਜ਼ਾਂ ਹਿਸਟਰੀ ਦੇ ਨਾਲ ਕਰੰਟ ਦੇ ਨਾਲ ਵੀ ਜੁੜਦੀਆਂ ਨੇ। ਔਰ ਜਿਸ ਉਤਸ਼ਾਹ ਦੇ ਨਾਲ ਕੈਨੇਡਾ 'ਚ ਮੈਲਬਰਨ 'ਚ ਇਹਦੇ ਬਾਵਜੂਦ ਕਿ ਕਿਵੇਂ ਹਿੰਦੂਤਵੀਆਂ ਨੇ ਆਪਣੇ ਮੀਡੀਆ ਚੀਥੜੇ ਆਸਟ੍ਰੇਲੀਅਨ ਟੁਡੇ ਨੂੰ ਇਸਤੇਮਾਲ ਕਰਦੇ ਆ ਔਰ ਫਿਰ ਉਹਨਾਂ ਦਾ ਮੀਡੀਆ ਹਿੰਦੂਤਵਾ ਨੈਟਵਰਕ ਉਹਨਾਂ ਨੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ। ਕਿਵੇਂ ਖੁਦ ਹੀ ਜਿਹੜੇ ਸਵਾਮੀਨਾਥਨ ਔਰ ਦੂਸਰੇ ਜਿਹੜੇ ਨੇ ਉਹ ਮੰਦਰਾਂ ਦੇ ਉੱਤੇ ਗ੍ਰੈਫਿਟੀ ਔਰ ਦੂਸਰੀ ਲਿਖ ਕੇ ਉਹਨੂੰ ਵੈਂਡਲਾਈਜੇਸ਼ਨ ਅਟੈਕ ਔਨ ਟੈਂਪਲ ਔਰ ਇਹ ਉਹ ਕੀਤਾ। ਕੁਦਰਤੀ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਕਿ ਵੀ ਇਹ ਤਾਂ ਹੁਣ ਇਹ ਸਵਾਮੀਨਾਥਨ ਤਾਂ ਹੀ ਇਹ ਕਿਉਂ ਆਪ ਕਰਦੇ ਜਾਂ ਦੂਜੇ ਰਹੇ। ਮੇਰੇ ਨਜ਼ਰਾਂ 'ਚ ਇੱਕ ਪੁਰਾਣੀ ਵੀਡੀਓ ਹਾਲਾਂ ਮੈਂ ਉਹਨੂੰ ਸੇਵ ਨਹੀਂ ਕਰ ਸਕਿਆ, ਸੰਦੀਪ ਦੀਕਸ਼ਤ ਜਿਹੜਾ ਇਹਨਾਂ ਦਾ ਖਾਸਮ ਖਾਸ ਕਿਸੇ ਜ਼ਮਾਨੇ 'ਚ ਇਹਦਾ ਕੀ ਨਾਂ ਹੈ ਉਹਦਾ ਯੋਗਾ ਵਾਲਾ ਰਾਮਦੇਵ ਉਹਦਾ ਚੇਲਾ ਔਰ ਉਹਦਾ ਸਸਪੀਸ਼ੀਅਸ ਹਾਲਾਤ 'ਚ ਮਰਡਰ ਹੋਇਆ ਸੀ। ਔਰ ਉਹ ਆਪਣੇ 'ਚ ਕਹਿ ਰਿਹਾ ਕਿ ਜੀ ਇਹ ਅਮਰੀਕਨਾਂ ਦੀ ਸਾਜ਼ਿਸ਼ ਹੈ ਇਹ ਸਾਰੇ ਮੰਦਰ। ਉਹਨਾਂ ਨੇ ਕਿਹਾ ਜੀ ਤੁਹਾਨੂੰ ਪਤਾ ਹੈ ਇਹਨਾਂ ਮੰਦਰਾਂ ਦੀ ਆਮਦਨ ਕਿੱਥੇ ਜਾਂਦੀ ਹੈ? ਇਹ ਸਾਰਾ ਅਮਰੀਕਾ ਦੇ ਵਿੱਚ ਉਹਨਾਂ ਦੀ ਸੰਸਥਾ ਜਾਂ ਇੱਥੋਂ ਇਕੱਠੇ ਕਰਕੇ ਇੰਨੀ ਮਨੀ ਹੈ। ਉਹ ਕਹਿ ਰਿਹਾ ਜਿੰਨਾ ਕੋਲਗੇਟ ਵਾਲਿਆਂ ਦਾ ਇੰਡੀਆ 'ਚ ਬਜਟ ਵੀ ਨਹੀਂ ਹੈ ਉਸ ਨਾਲੋਂ ਜ਼ਿਆਦਾ ਇਹ ਜਾਂਦਾ ਹੈ। ਇਹ ਸਾਜ਼ਿਸ਼ ਸਾਰੀ ਬਾਹਰ। ਸੋ ਉਦੋਂ ਤੱਕ ਮੈਨੂੰ ਇਹ ਆ ਰਿਹਾ ਸੀ ਕਿ ਵੀ ਮੰਦਰ ਜਿਹੜੇ ਨੇ ਕਿਉਂਕਿ ਇਹਨਾਂ ਨੇ ਜੇ ਕਰਾਣਾ ਹੀ ਹੈ ਤੇ ਆਪਣਿਆਂ ਤੇ ਕਿਉਂ ਨਹੀਂ ਕਰਵਾਉਂਦੇ। ਸੋ ਉਹਦੇ 'ਚ ਉਹਨਾਂ ਦੀ ਸਾਜ਼ਿਸ਼ ਹੈ ਕਿ ਇਹਨਾਂ ਨੇ ਇਹ ਸਵਾਮੀ ਨਾਰਾਇਣਨ ਜਿਹੜਾ ਵੀ ਸਾਰਾ ਕਲਟ ਹੈ ਇਹ ਇਹਨਾਂ ਦਾ ਖੜਾ ਕੀਤਾ ਹੋਇਆ। ਸੋ ਇਹ ਇੱਕ ਵੱਖਰਾ ਐਂਗਲ ਸੀ। ਆਉਣ ਵਾਲੇ ਪੀਰੀਅਡ 'ਚ ਮੈਂ ਦੇਖਾਂਗਾ ਇਹਦੇ ਤੇ ਹੋਰ ਰਿਸਰਚ ਕਰਕੇ ਇਹ ਕੀ ਹੈ ਕਿਉਂਕਿ ਮੈਂ ਕਦੇ ਇਹਨੂੰ ਫੋਲੋ ਨਹੀਂ ਕੀਤਾ। ਪਰ ਮੈਨੂੰ ਇਹ ਲੱਗ ਰਿਹਾ ਸੀ ਇੱਕ ਸਟੇਜ ਦੇ ਉੱਤੇ ਵੀ ਕੁਛ ਨਾ ਕੁਛ ਐਸਾ ਹੈ ਕਿਉਂਕਿ ਜਦੋਂ ਇਹਨਾਂ ਨੇ ਪਾਕਿਸਤਾਨ ਦੇ ISI ਦੇ ਉੱਤੇ ਵੀ ਇਲਜ਼ਾਮ ਲਾਇਆ ਸੀ ਕਿ ਗੁਜਰਾਤ ਦੇ ਫਲਾਣੇ ਅਕਸ਼ਧਾਮ ਮੰਦਿਰ ਦੇ ਵਿੱਚ ਹੋਇਆ ਉਦੋਂ ਵੀ ਮੈਨੂੰ ਇਹ ਲੱਗਦਾ ਸੀ ਕਿ ਵੀ ਇਹਦਾ ਕੁਛ ਨਾ ਕਿਉਂਕਿ ਇਹ ਤਾਂ ਸਾਰੀ ਜਿਹੜੀ ਗੁਜਰਾਤੀ ਕਰਾਊਡ ਮੋਦੀ ਤੋਂ ਲੈ ਪਹਿਲਾਂ ਵਾਜਪਾਈ ਔਰ ਦੂਜੀ ਇਹ ਤਾਂ ਬਾਪੂ ਮੁਰਾਰੀ ਔਰ ਕ੍ਰਿਸ਼ਨ ਕਥਾ ਵਾਲਾ ਹੋਰ ਮਹਿਕਮਾ ਸੀ ਰਾਮ ਕਥਾ ਤੇ ਕ੍ਰਿਸ਼ਨ ਕਥਾ। ਇਹ ਇੱਕ ਹੋਰ ਵਰਗ ਹੈ ਸਵਾਮੀ ਨਾਰਾਇਣ ਜਿਹੜਾ ਇਹਨਾਂ ਨੇ ਬਾਹਰਲਿਆਂ ਨੂੰ ਫਾਣ ਲਈ ਇਸਤੇਮਾਲ ਕੀਤਾ ਹੈ। ਪਰ ਕਿੱਥੋਂ ਇਹ ਪੈਸਾ ਆਉਂਦਾ ਹੈ? ਕਿੰਨੇ ਵੱਡੇ ਇਹਨਾਂ ਦੇ ਵੱਡੀਆਂ ਬਿਲਡਿੰਗਾਂ ਨੇ ਔਰ ਇਹਨਾਂ ਦੇ ਉੱਤੇ ਤਾਂ ਨਿਊ ਜਰਸੀ ਦਾ ਜਿਹੜਾ ਮੇਨ ਇਹਨਾਂ ਦਾ ਬਹੁਤ ਵੱਡਾ ਮੰਦਿਰ ਹੈ ਉਸ ਦੇ ਉੱਤੇ ਤਾਂ ਕੇਸ ਚੱਲ ਰਿਹਾ ਅਮਰੀਕਨ ਗਵਰਨਮੈਂਟ ਔਰ ਦੂਜੇ ਦਾ ਕਿ ਭਾਈ ਕਿਵੇਂ ਲੇਬਰ ਦੀ ਐਕਸਪਲੋਇਟੇਸ਼ਨ ਹੈ, ਕਿਵੇਂ ਲਿਆ ਕੇ ਉਹਨਾਂ ਨੂੰ ਮਿਸਯੂਜ਼ ਕਰਦੇ ਨੇ, ਕਿਵੇਂ ਉਹਨਾਂ ਦੇ ਨਾਲ ਮਿਸਬਿਹੇਵ ਕਰਦੇ ਨੇ। ਬਹੁਤ ਵੱਡਾ ਟਰਾਇਲ ਔਰ ਕੇਸ ਹੈ। ਅੱਛਾ। ਲੇਕਿਨ ਇਸ ਸਭ ਦੇ ਬਾਵਜੂਦ ਜੇ ਕਹਿਣਾ ਹੋਏ ਕਿ ਅਸੀਂ ਇਹ 4 ਰੋਜ਼ਾ ਦੌਰੇ ਦੇ ਉੱਤੇ ਬਾਕੀ ਤਾਂ ਆਪਣੀ ਖੇਡ ਹੈ ਇਹਨਾਂ ਦੀ ਅਮਰੀਕਾ ਦੇ ਲਈ ਔਕਸ ਜਿਹਦੇ ਤੇ ਥੱਲੇ ਹੁਣ ਜਦੋਂ ਇਹ ਇੱਥੇ ਆ ਰਿਹਾ ਆਲਰੇਡੀ ਹੈ ਜੀ ਡੀਲ ਫਾਈਨਲ ਹੋ ਗਈ ਇੱਧਰੋਂ ਜਾਣਗੀਆਂ ਨਿਊਕਲੀਅਰ ਲੇਡਨ ਇਹਨਾਂ ਦੀਆਂ ਜਿਹੜੀਆਂ ਨੇ ਉਹ ਜਹਾਜ਼ ਉਹ ਐਡੀਲੇਡ ਦੇ ਵਿੱਚ ਸਟੇਸ਼ਨ ਹੋਣਗੇ। ਉਹ ਰਿਸ਼ੀ ਸੂਨਕ ਵੀ ਜਿਹੜਾ ਪੁੱਠੀਆਂ ਛਾਲਾਂ ਮਾਰ ਰਿਹਾ ਜੀ ਹੋ ਗਿਆ ਉਹਨਾਂ ਦੇ ਆਪਣੇ ਇੰਟਰਸਟ ਜੁੜੇ ਹੋਏ ਨੇ। ਲੇਕਿਨ ਜਿਹੜੇ ਇਸ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਦੌਰੇ ਨੂੰ ਕਲੋਜ਼ਲੀ ਵਾਚ ਕਰ ਰਹੇ ਸੀ ਉਹ ਦੇਖ ਰਹੇ ਸੀ ਕਿ ਵੀ ਇੱਕ ਤਾਂ ਜ਼ਾਹਰ ਹੈ ਚਾਈਨਾ ਨੂੰ ਘੇਰਨ ਦੀ ਲਾਈਨ ਔਰ ਪੈਸੀਫਿਕ ਇੰਟਰਸਟ ਔਰ ਉਹਦੇ ਥੱਲੇ ਹੁਣ ਇਹ ਵੀ ਆ ਗਿਆ ਕਿ ਫਰਾਂਸ ਦਾ ਸਾਬਕਾ ਪ੍ਰਾਈਮ ਮਿਨਿਸਟਰ ਫਲਾਣੇ ਦੇ ਮੇਅਰ ਦੇ ਨਾਲ ਜਾ ਰਿਹਾ ਕਿ ਕਈ ਕੁਛ ਅੰਡਰ ਹੈਂਡ ਚੱਲ ਰਿਹਾ ਉਹਦੇ 'ਚ ਅਸੀਂ ਨਹੀਂ ਜਾਵਾਂਗੇ। ਲੇਕਿਨ ਸਾਡੇ ਲਈ ਇਹ ਦਿਲਚਸਪੀ ਦਾ ਵਾਇਸ ਸੀ ਵੀ ਇਹਨਾਂ ਨੇ ਮੈਲਬਰਨ ਰੈਫਰੈਂਡਮ ਤੋਂ ਪਹਿਲਾਂ ਜਿਸ ਕਿਸਮ ਦਾ ਚੀਕ ਚਿਹਾੜਾ ਸ਼ੁਰੂ ਕੀਤਾ ਫਿਰ ਹੋਣ ਤੋਂ ਬਾਅਦ ਫਿਰ ਉਹਦੇ ਦੌਰੇ ਤੋਂ ਪਹਿਲਾਂ ਬ੍ਰਿਸਬੇਨ ਦੇ ਵਿੱਚ ਮੰਦਰਾਂ ਨੂੰ ਢਾਲ ਫਿਰ ਟੋਰਾਂਟੋ 'ਚ ਕਰਕੇ ਟੋਰਾਂਟੋ ਤੋਂ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸਿੱਖਾਂ ਨੂੰ ਨੈਗੇਟ ਕੀਤਾ। ਔਰ ਇਸ ਸਾਰੇ ਦੇ ਦੌਰਾਨ ਇਹ ਕੀ ਕੱਢਣਗੇ? ਬਾਕੀ ਤਾਂ ਜਿਹੜੀਆਂ ਇਹ ਸੰਧੀਆਂ ਹੁੰਦੀਆਂ ਨੇ ਇਕਨੋਮਿਕਲ ਡੀਲ ਹੋ ਗਈ ਜਾਂ ਜੀ ਯੂਨੀਵਰਸਿਟੀਆਂ 'ਚ ਸਟੂਡੈਂਟਸ ਰੈਕਗਨਾਈਜ਼ ਇਹ ਪਹਿਲਾਂ ਹੀ ਹੋਈਆਂ ਹੁੰਦੀਆਂ ਨੇ। ਇਹ ਤਾਂ ਲੋਅਰ ਲੈਵਲ ਤੇ ਜਦੋਂ ਵੀ ਕਿਸੇ ਦਾ ਦੌਰਾ ਹੁੰਦਾ ਉਸ ਤੋਂ ਪਹਿਲਾਂ ਤੈਅ ਹੋ ਚੁੱਕਾ ਹੁੰਦਾ ਉਹਦੇ ਤੇ ਉਹਨਾਂ ਨੇ ਘੁੱਗੀ ਮਾਰਨੀ ਹੁੰਦੀ ਹੈ ਜਾਂ ਉਹ ਇੱਕ ਫੋਟੋ ਆਪ ਹੁੰਦੀ ਹੈ। ਲੇਕਿਨ ਜਿਹੜੀ ਗੱਲ ਜਿਹੜੇ ਬੜੇ ਸੰਜੀਦਾ ਸਿੱਖ ਹਲਕੇ ਨੇ ਕਿ ਵੀ ਇਸ ਸਾਰੇ ਦੌਰੇ 'ਚ ਜੇ ਸਭ ਤੋਂ ਜ਼ਿਆਦਾ ਕੋਈ ਚੀਜ਼ ਛਾਈ ਰਹੀ ਭਾਰਤੀ ਮੀਡੀਆ 'ਚ ਵੀ ਔਰ ਬੇਸ਼ੱਕ ਬਾਹਰਲਿਆਂ ਨੇ ਥੋੜਾ ਫਿਲਟਰ ਕਰਕੇ ਦਿੱਤਾ ਉਹ ਸਿੱਖ ਇਸ਼ੂ ਸੀ। ਔਰ ਮੋਦੀ ਨੇ ਜਿਹੜੀ ਸਭ ਤੋਂ ਵੱਡੀ ਸ਼ਿਕਾਇਤ ਇਹ ਕੀਤੀ ਦੇਖੋ ਜੀ ਸਾਡੇ ਮੰਦਰਾਂ ਤੇ ਹਮਲਾ ਹੋ ਰਿਹਾ ਹੈ
ਸਾਡੇ ਜਜ਼ਬਾਤ ਬੜੇ ਜਿਹੜੇ ਨੇ ਉਹਦੇ ਚੋਂ ਪ੍ਰਭਾਵਿਤ ਨੇ ਔਰ ਦੁਖੀ ਅਸੀਂ ਹੈ ਔਰ ਉਹਨੂੰ ਕੀਤਾ ਜਾਏ। ਹਾਲਾਂ ਪ੍ਰਾਈਮ ਮਿਨਿਸਟਰ ਐਲਬਨੀਜ਼ ਨੇ ਉੱਥੇ ਤਾਂ ਉਹਦਾ ਬੈਲੈਂਸ ਰੱਖਿਆ, ਜਿਹੜਾ ਉਹਨਾਂ ਦਾ ਜਵਾਬ ਸੀ ਉਹਦੇ 'ਚ ਡਾਈਵਰਸਿਟੀ। ਹਾਲਾਂ ਉਹਨਾਂ ਦੇ ਫੋਰਨ ਜਿਹੜਾ ਸੈਕਟਰੀ ਸੀ ਇੰਡੀਆ ਦਾ, ਉਹਨੇ ਤਾਂ ਅੱਗੋਂ ਪੂਰਾ ਖਾਲਿਸਤਾਨੀ ਸਿੱਖ ਇਹ ਉਹ ਕਹਿ ਕੇ ਉਹਨੂੰ ਕੀਤਾ। ਹੁਣ ਜਦੋਂ ਐਲਬਨੀਜ਼ ਨੂੰ ਅਗੇਨ ਪ੍ਰੈਸ ਕਾਨਫਰੰਸ ਵਾਪਸ ਮੁੜਦੇ ਆ ਪੁੱਛਿਆ ਜਾਂਦਾ ਹੈ ਸਿੱਖਾਂ ਬਾਰੇ, ਫਿਰ ਇੱਕ ਲੋਡਡ ਸਵਾਲ ਕੀਤਾ ਜਾਂਦਾ ਔਰ ਉਹ ABC ਵਰਗੇ ਨੈਟਵਰਕ ਤੋਂ ਕੀਤਾ ਜਾਂਦਾ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹਨਾਂ ਦੀ ਜਿਹੜੀ ਇਨਫਿਲਟ੍ਰੇਸ਼ਨ ਹੈ ਉਹ ਕਿਸ ਲੈਵਲ ਤੇ ਹੈ। ਅੱਗੇ ਤਾਂ ਅਸੀਂ ਆਸਟ੍ਰੇਲੀਆ ਟੁਡੇ ਹੈ ਹਾਲਾਂ ਔਰ ਉਹ ਇਵੇਂ ਜਦੋਂ ਫਿਰ ਉਹਦੀ ਹੈਡਲਾਈਨ ਲੱਗਦੀ ਹੈ ABC ਵਾਲਿਆਂ ਦੀ, ਉਹ ਇਵੇਂ ਹੀ ਲੱਗਦੀ ਹੈ ਜਿਵੇਂ ਸਿੱਖਾਂ ਨੂੰ ਤੁਸੀਂ ਜਿਹੜਾ ਹੈ ਉਹ ਟਾਰਗੇਟ ਕਰ ਰਹੇ ਹੋ। ਹਾਲਾਂ ਜਦੋਂ ਬਹੁਤ ਸਾਰਿਆਂ ਦਾ ਪ੍ਰੋਟੈਸਟ ਹੋਇਆ ਉਹਨਾਂ ਨੇ ਹੈਡਲਾਈਨ ਬਦਲੀ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਔਰ ਇਹ ਦੇਖਣਾ ਹੋਏਗਾ ਕਿ ਵੀ ਮੋਦੀ ਜਾਂ ਇਹਨਾਂ ਦੀ ਨੀਤੀ 'ਚ ਸਿੱਖ ਹੇਟਰੇਡ ਤੱਕ ਇਹ ਮਹਿਦੂਦ ਨਹੀਂ ਹੈ। ਇਹਨਾਂ ਦਾ ਏਜੰਡਾ, ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ ਵੀ ਪੰਜਾਬ ਦੇ ਵਿੱਚ ਸਿੱਖ ਜੈਨੋਸਾਈਡ ਦਾ ਆਲਰੇਡੀ ਅਨਲੀਸ਼ ਇਹਨਾਂ ਨੇ ਕੀਤਾ ਔਰ ਉਹਦੇ ਗਲੋਬਲ ਪ੍ਰੋਟੈਸਟ ਨੂੰ ਰੋਕਣ ਦੇ ਲਈ ਉਹ ਆਲਰੇਡੀ ਸਿੱਖਾਂ ਨੂੰ ਉਸ ਖਾਤੇ ਦੇ ਵਿੱਚ ਪਾ ਕੇ ਡੈਨੀਗ੍ਰੇਟ ਕਰ ਰਹੇ ਨੇ ਔਰ ਦੂਸਰਾ ਪਾਰਟ ਕਰ ਰਹੇ ਨੇ। ਲੇਕਿਨ ਚੰਗੀ ਗੱਲ ਇਹ ਹੈ ਵੀ ਜੇ ਅਹਿਮਦਾਬਾਦ 'ਚ ਜਿਹੜੀਆਂ ਥੀਏਟਰਿਕਸ ਮੋਦੀ ਨੇ ਕੀਤੀਆਂ ਉਸ ਸਾਰੇ ਨੂੰ ਅਸੀਂ ਨੋਟਿਸ ਕੀਤਾ ਕਿ ਭਾਈ ਇਹ ਤਾਂ ਸਾਰਾ ਜਿਹੜਾ ਹੈ ਉਹ ਇੱਕ ਪੋਲੀਟੀਕਲ ਜਲਸਾ ਜਾਂ ਦੂਜਾ। ਆਸਟ੍ਰੇਲੀਆ ਦੇ ਵੀ ਮੇਨ ਸਟ੍ਰੀਮ ਦੇ ਵਿੱਚ ਇਹ ਮਿਸਟਰ ਡੈਨੀਅਲ ਬ੍ਰੈਟਿੰਗ ਦੀ ਰਿਪੋਰਟ ਸੀ, ਚੈਂਟਸ ਲਿੰਕਡ ਆਰਮਸ ਐਂਡ ਬੈਟਮੋਬਾਈਲ ਮੋਦੀਜ਼ ਐਬਸਰਡ ਥੀਏਟਰ ਟੇਕਸ ਓਵਰ ਦਾ ਕ੍ਰਿਕਟ। ਰਾਦਰ ਉਹਨਾਂ ਨੇ ਆਪਣੇ ਐਲਬਨੀਜ਼ ਨੂੰ ਵੀ ਜਿਹੜਾ ਉਹ ਬਿਜੂ ਜਿਹਾ ਬਣ ਕੇ ਖੜਾ ਨਾਲ ਉਹਨੂੰ ਉਹਦੇ ਤੇ ਵੀ ਤਨਜ਼ ਕੀਤੀ ਹੈ ਕਿ ਵੀ ਇਹ ਤਾਂ ਮੋਦੀਜ਼ ਐਬਸਰਡ ਥੀਏਟਰ। ਔਰ ਸਾਡੇ ਲਈ ਤਾਂ ਜੇ ਕੋਈ ਰਿਮਾਈਂਡਰ ਹੈ ਉਹ ਹਾਊਡੀ ਮੋਡੀ ਹੈ, ਜਿਹਨੂੰ ਮੈਂ ਤਾਂ ਰੌਡੀ ਮੋਡੀ ਕਹਿੰਦਾ ਸੀ ਕਿ ਜਦੋਂ ਹਿਊਸਟਨ ਦੇ ਵਿੱਚ ਹਜ਼ਾਰਾਂ ਗੁਜਰਾਤੀਆਂ ਦਾ ਇਕੱਠ ਕਰਕੇ ਟਰੰਪ ਨੂੰ ਸੱਦ ਕੇ ਮੋਦੀ ਉਹਦੀ ਬਾਹ ਖੜੀ ਕਰਕੇ ਅਬ ਕੀ ਬਾਰ ਫਿਰ ਟਰੰਪ ਸਰਕਾਰ ਕਹਿ ਕੇ ਉਹ ਰੌਡੀ ਮੋਡੀ ਬਣਾ ਦਿੱਤਾ ਸੀ, ਹਾਊਡੀ ਮੋਡੀ ਤਾਂ ਇਹਨਾਂ ਨੇ ਉਹਦਾ ਰੈਲੀ ਦਾ ਨਾਂ ਦਿੱਤਾ ਹੋਇਆ ਸੀ। ਸੋ ਇਹ ਜਿਹੜਾ ਅਹਿਮਦਾਬਾਦ ਹੈ ਜੋ ਕ੍ਰਿਕਟ ਥੀਏਟਰ ਦੇ ਵਿੱਚ ਹੋਇਆ ਔਰ ਇਹਦੇ ਤੇ ਕ੍ਰਿਕਟ ਫੈਨਸ ਘੱਟੋ ਘੱਟ ਆਸਟ੍ਰੇਲੀਆ ਦੂਜੇ ਉਹਨਾਂ ਨੇ ਇਹਦੇ ਤੇ ਪ੍ਰੋਟੈਸਟ ਵੀ ਕੀਤਾ ਹੈ ਕਿ ਭਾਈ ਇਹ ਸਾਰਾ ਜਿਹੜਾ ਹੈ ਇਹ ਇਟ ਇਜ਼ that spirit of celebration for a demagogue that 45 minutes of carefully choreographed pre-match festivities for Modi and his guest Australia's Prime Minister Anthony Albanese commence at 8:45 AM local time। ਔਰ ਉਹਦੇ 'ਚ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਕਿ ਵੀ ਕਿਵੇਂ ਥੀਏਟਰਿਕਸ ਔਰ ਇਹ ਸਾਰੀਆਂ ਹੋਈਆਂ। ਸੋ ਇਸ ਸਾਰੇ ਤੋਂ ਬਾਅਦ ਜਿਵੇਂ ਬਾਰ-ਬਾਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਘੇਰਿਆ ਗਿਆ ਔਰ ਅੱਜ ਹੀ ਮੈਂ ਇੱਕ ਵੀਰ ਨਾਲ ਗੱਲ ਕਰਦਿਆਂ ਕਹਿ ਰਿਹਾ ਸੀ, ਮੈਂ ਕਿਹਾ ਤੁਹਾਨੂੰ ਬੜਾ ਵਾਚਫੁਲ ਹੋਣਾ ਪਏਗਾ, ਆਉਣ ਵਾਲੇ ਪੀਰੀਅਡ 'ਚ ਅਸੀਂ ਕੋਈ ਨਾ ਕੋਈ ਐਸਾ ਦਬਾਅ ਵੀ ਦੇਖ ਸਕਦੇ ਹਾਂ ਜਿਹਦੇ 'ਚ ਇਹ ਦੱਸਣ ਦੇ ਲਈ, ਕਿਉਂਕਿ ਉੱਥੇ ਵੀ ਉਹਨੇ ਕਿਹਾ ਜਦੋਂ ਸਵਾਲ ਦਾ ਜਵਾਬ ਪੁੱਛਿਆ ਗਿਆ ਕਿ ਜੀ ਸਾਡੀ ਪੁਲਿਸ ਫੋਰਸ ਔਰ ਦੂਜੀ ਜਿਹੜੀ ਹੈ ਉਹ ਬੜੀ ਸਤਰਕ ਹੈ ਔਰ ਉਹ ਜਿਹੜੇ ਵੀ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਅਸੀਂ ਟੋਲਰੇਟ ਨਹੀਂ ਕਰ ਸਕਦੇ, ਇਹ ਉਹ ਭਾਵੇਂ ਜਿਹੜਾ ਉਹ ਟੈਂਪਲ ਹੋਏ, ਉਹ ਮੌਸਕ ਹੋਏ, ਉਹ ਚਰਚ ਹੋਏ, ਉਹ ਸਿਨਾਗੋਗ ਹੋਏ, ਉਹਦੇ ਗੁਰਦੁਆਰੇ ਦਾ ਨਾਂ ਨਹੀਂ ਲਿਆ ਉਹਨੇ। ਸੋ ਇਸ ਕਿਸਮ ਦਾ ਵੀ ਇਹ ਕਹਿਣਾ ਕਿ ਜੀ ਇੱਥੇ ਸਾਰਾ ਹੀ ਜਸਟਿਸ ਸਿਸਟਮ ਫੇਅਰ ਹੁੰਦਾ, ਜੇ ਫੇਅਰ ਹੁੰਦਾ ਤੇ ਫਿਰ UK ਦੀ MI6 ਆਪਣੇ ਸਿਟੀਜ਼ਨ ਜੱਗੀ ਜੌਲ ਨੂੰ ਟਿਪ ਆਫ ਦੇ ਕੇ ਫੜਵਾਉਂਦੀ ਨਾ ਔਰ 5 ਸਾਲ ਬੀਤਣ ਤੋਂ ਬਾਅਦ ਵੀ ਜਿਹੜਾ ਉਹਨਾਂ ਦੀ ਪਾਰਟੀ ਹੈ ਉਹ ਸਟੈਪ ਬੈਕ ਨਾ ਕਰਦੇ ਕਿ ਭਾਈ ਉਹਦੀ ਆਰਬਿਟਰੀ ਡਿਟੈਂਸ਼ਨ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਆਉਣ ਵਾਲੇ ਪੀਰੀਅਡ 'ਚ ਇੱਕ ਪਾਰਟ ਇਹ ਚੱਲ ਰਿਹਾ ਸੀ ਔਰ ਇੱਕ ਖਬਰ ਜਿਹੜੀ ਕਿ ਇੰਡੀਆ ਟੁਡੇ ਔਰ ਦੂਸਰਿਆਂ ਨੇ ਇੱਕਦਮ ਛਾਪੀ, ਉਹਨਾਂ ਨੇ ਕਿਹਾ ਜੀ ਐਨ ਜਦੋਂ ਮੈਚ ਹੋਣਾ ਸੀ 2 ਖਾਲਿਸਤਾਨੀ ਸਸਪੈਕਟਸ ਅਰੈਸਟਡ ਓਵਰ ਥ੍ਰੈਟ ਟੂ ਡਿਸਰਪਟ ਇੰਡੀਆ ਆਸਟ੍ਰੇਲੀਆ ਟੈਸਟ ਮੈਚ ਇਨ ਅਹਿਮਦਾਬਾਦ। ਔਰ ਉਹਨਾਂ ਨੇ ਪੂਰੇ ਆਪਣਾ ਜੀ ਸਾਡੀ ਕ੍ਰਾਈਮ ਬ੍ਰਾਂਚ, ਸਾਈਬਰ ਸੈੱਲ ਯੂਨਿਟ, ਗੁਜਰਾਤ ਪੁਲਿਸ, ਉਹਨਾਂ ਨੇ 2 ਬੰਦੇ ਜਿਹੜੇ ਪ੍ਰੋ ਖਾਲਿਸਤਾਨ ਗਰੁੱਪ ਮੱਧ ਪ੍ਰਦੇਸ਼ ਚੋਂ ਫੜੇ ਔਰ ਉਹਨਾਂ ਦੇ ਜਿਹੜੇ ਸ਼ਹਿਰ ਵੀ ਦਿੱਤੇ ਨੇ ਜੀ ਇਹਨਾਂ ਚੋਂ ਕਿ ਉਹਨਾਂ ਨੇ ਮੱਧ ਪ੍ਰਦੇਸ਼ ਦੇ ਰੇਵਾ ਔਰ ਸਾਤਨਾ, ਉਹਨਾਂ ਨੇ ਕਿਹਾ ਜੀ ਕਿ ਇਹ ਉਹਨਾਂ ਨੇ ਥ੍ਰੈਟ ਭੇਜੀ ਸੀ, ਜਿਹੜਾ ਵੌਇਸ ਮੈਸੇਜ ਸੀ 6 ਫਾਰ ਜਸਟਿਸ ਦਾ, ਉਹਨੂੰ ਐਂਪਲੀਫਾਈ ਕਰਕੇ ਟੈਕਨੀਕਲ ਜਿਹੀਆਂ ਟਰਮਸ ਵਰਤੀਆਂ ਹੋਈਆਂ। ਜਦੋਂ ਬਹੁਤ ਸਾਰਾ ਉਹ ਜਿਵੇਂ ਹੁੰਦਾ ਸੀ ਸਾਡਾ ਇੱਕ ਪ੍ਰੋਫੈਸਰ ਜਦੋਂ ਬਹੁਤ ਘੁੰਮ ਕੇ ਗੱਲ ਕਰੇ ਜਾਂ ਤੁਹਾਨੂੰ ਸੀ ਵੀ ਇਹਨੂੰ ਵੀ ਸਮਝ ਨਹੀਂ ਆ ਰਹੀ ਹੈ ਨਾ, ਜਦੋਂ ਇਹ ਬਹੁਤ ਟੈਕਨੀਕਲ ਵਰਤੇ ਦਾ ਮਤਲਬ ਝੂਠ ਬਹੁਤ ਟਿਕਾ ਕੇ ਬੋਲਣਾ ਚਾਹੁੰਦੇ ਨੇ ਪਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਹੁਣ ਉਹਨਾਂ ਦੇ ਨਾਮ ਵੀ ਨਹੀਂ ਦਿੱਤੇ ਔਰ ਇਹ ਖਬਰ ਹੀ ਬਿਲਕੁਲ ਝੂਠੀ ਹੋ ਸਕਦੀ ਹੈ
ਲੇਕਿਨ ਇਹ ਆਪਣੇ ਆਪ ਦੇ ਵਿੱਚ ਜੇ ਤੁਸੀਂ ਇਸ ਖਬਰ ਦੇ ਹਵਾਲੇ ਨਾਲ ਔਰ ਮੋਦੀ ਵੱਲੋਂ ਪ੍ਰਾਈਮ ਮਿਨਿਸਟਰ ਨੂੰ ਸਿਰਫ ਤੇ ਸਿਰਫ ਸਿੱਖਾਂ ਬਾਰੇ ਪਰਸਨਲੀ ਇਹ ਕਹਿਣਾ ਕਿ ਜੀ ਇਹ ਮੰਦਰਾਂ ਤੇ ਹਮਲੇ ਸਾਡੇ ਲਈ ਬਹੁਤ ਦੁੱਖ ਦਾ ਕਾਰਨ ਜਾਂ ਦੂਜੇ ਨੇ, ਸੋ ਇਹਦੇ ਪਿੱਛੇ ਇੱਕ ਵੱਡਾ ਇੱਕ ਉਸ ਲੈਵਲ ਦਾ ਕੋਈ ਸਿਨਿਸਟਰ ਏਜੰਡਾ ਡਿਜ਼ਾਈਨ ਹੈ ਜਿਹਨੂੰ ਅਸੀਂ ਦੇਖ ਸਕਦੇ ਹਾਂ, ਉਸ ਦੀਆਂ ਭੈੜਾਂ ਨੱਪਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਅਜੇ ਸਾਡੀ ਸਮਝ ਤੋਂ ਬਾਹਰ ਹੈ। ਬਟ ਸਮਥਿੰਗ ਫਿਸ਼ੀ ਇਜ਼ ਕੁਕਿੰਗ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਮੱਧ ਪ੍ਰਦੇਸ਼ ਸੂਬੇ ਦੇ ਇੱਕ IAS ਆਫੀਸਰ ਨੇ ਇੱਕ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ ਦਾ ਗ੍ਰੇਟ ਬ੍ਰਾਹਮਣ। ਇਸ ਵਿੱਚ ਉਸਨੇ ਕਿਹਾ ਹੈ ਕਿ ਭਾਰਤ ਨੂੰ 3000 ਸਾਲ ਤੋਂ ਬ੍ਰਾਹਮਣਾਂ ਨੇ ਹੀ ਬਚਾਇਆ ਹੋਇਆ ਹੈ। ਸੋ ਉਹਨਾਂ ਦਾ IQ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਭਾਰਤ ਨੂੰ ਉਹੀ ਦੁਨੀਆ ਵਿੱਚ ਮਹਾਨ ਬਣਾ ਸਕਦੇ ਹਨ। ਸੋ ਇਸ ਨੂੰ ਕਹਿੰਦੇ ਹਨ ਗੁਲਾਮੀ। ਸੋ ਇਸ ਜ਼ੁਲਮ ਕਰਨ ਵਾਲਿਆਂ ਦੇ ਪੈਰ ਪਕੜ ਕੇ ਇੱਕ ਭਾਰਤੀ ਮੁਸਲਮਾਨਾਂ ਵੱਲੋਂ ਉਹਨਾਂ ਦੇ ਗੁਣ ਗਾਇਨ ਕਰਨਾ ਆਪਣੇ ਆਪ ਵਿੱਚ ਇਹ ਸਬੂਤ ਹੈ ਕਿ ਭਾਰਤ ਵਿੱਚ 20 ਕਰੋੜ ਮੁਸਲਮਾਨ ਅਤੇ ਬਾਕੀ ਘੱਟ ਗਿਣਤੀਆਂ ਕਿਸ ਹਾਲ ਵਿੱਚ ਜੀ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਮਾਫੀ ਚਾਹੁੰਦੇ ਹਾਂ ਕਿ ਅੱਜ ਕੋਈ ਟੈਕਨੀਕਲ ਇੰਟਰਨੈਟ ਦੀ ਪ੍ਰੋਬਲਮ ਕਰਕੇ ਸਾਨੂੰ ਇਹ ਕੰਪਲੇਨ ਆਈ ਹੈ ਵੀ ਰੁਕ ਕੇ ਚੱਲ ਰਿਹਾ ਜੀ। ਪਰ ਫਿਰ ਵੀ ਸਾਡੇ ਵੀਰ ਭੈਣਾਂ ਜਿਹੜੇ ਜੁੜੇ ਨੇ TV 84 ਦੇ ਇਸ ਲਾਈਵ ਚੈਟ ਦੇ ਉੱਤੇ YouTube ਤੇ ਜੀ, ਉਹਨਾਂ 'ਚ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਬਲਜੀਤ ਵੜੈਚ, ਜ਼ੁਬੇਰ ਯਾਕੂਬ ਸਾਹਿਬ, ਉਹਨਾਂ ਨੇ ਵੀ ਕਿਹਾ ਕਿ ਜਿਵੇਂ ਮੈਂ ਵੀ ਕ੍ਰਿਕਟ ਦੇ ਖਿਲਾਫ ਹੈ ਔਰ ਬਹੁਤ ਸ਼ੁਕਰੀਆ। ਔਰ ਇਸ ਦੇ ਨਾਲ ਨਾਲ ਸਾਡੇ ਵੀਰ ਹਰਵਿੰਦਰ ਸਿੰਘ, ਲਖਵਿੰਦਰ ਔਲਖ, ਉਹਨਾਂ ਨੇ ਵੀ ਫਤਿਹ ਬੁਲਾਈ ਹੈ ਜੀ। ਔਰ ਜ਼ੁਬੇਰ ਸਾਹਿਬ ਦੇ ਕਾਫੀ ਮੈਸੇजेस ਨੇ, ਮੈਂ ਵਕਤ ਕਰਕੇ ਬਹੁਤੇ ਨਹੀਂ ਲੈ ਸਕਾਂਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜ਼ੁਬੇਰ ਸਾਹਿਬ, ਤੁਸੀਂ ਸਾਨੂੰ ਹੌਸਲਾ ਦਿੰਦੇ ਹੋ। ਰਾਜਨਪ੍ਰੀਤ ਸਿੰਘ, ਗੁਰਮੀਤ ਸਿੰਘ, ਉਹਨਾਂ ਨੇ ਫਤਿਹ ਵੀ ਬੁਲਾਈ ਹੈ। ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਦੀ ID ਤੋਂ ਔਰ ਸ਼ਿੰਦਾ ਗਿੱਲ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ, ਔਰ ਉਹਨਾਂ ਨੇ ਨਾਲ ਹੀ ਕਿਹਾ ਕਿ ਭਾਈ ਆਸਟ੍ਰੇਲੀਅਨ ਪੀਪਲ ਵੋਟ ਫॉर ਖਾਲਿਸਤਾਨ ਕੰਟਰੀ ਰੈਫਰੈਂਡਮ। ਅਸੀਂ ਵੀ ਹਮੇਸ਼ਾ ਇੰਡੋਰਸ ਕਰਦੇ ਗੁਲਾਮੀ। ਅਸੀਂ ਅਕਸਰ ਜਦੋਂ ਇੱਥੋਂ ਦੇ ਅਫਰੀਕਨ ਅਮਰੀਕਨਸ ਦੇ ਗੁਲਾਮੀ ਦੇ ਦੌਰ ਦੀ ਗੱਲ ਕਰਦੇ ਹਾਂ ਤੇ ਅਸੀਂ ਬਹੁਤ ਵਾਰ ਇਹ ਸੀ ਕਿ ਵੀ ਜਿਹੜਾ ਘਰ ਦੇ ਵਿੱਚ ਕਾਲਾ ਗੁਲਾਮ ਹੈ, ਜਦੋਂ ਘਰ ਦਾ ਮਾਲਕ ਬਿਮਾਰ ਹੋਇਆ ਤੇ ਉਹ ਉਹਨੂੰ ਪੁੱਛਦਾ ਸੀ ਆਰ ਵੀ ਸਿਕ ਟੁਡੇ। ਉਹ ਇਹ ਨਹੀਂ ਸੀ ਕਹਿੰਦਾ ਕਿ ਆਰ ਯੂ ਸਿਕ ਟੁਡੇ, ਉਹ ਨਾਲ ਹੀ ਬਿਮਾਰ ਹੋ ਜਾਂਦਾ ਸੀ। ਬਿਲਕੁਲ। ਸੋ ਮਤਲਬ ਇਹ ਹੈ ਕਿ ਵੀ ਉਹਦੀ ਆਪਣੀ ਕੋਈ ਹੋਂਦ ਹੀ ਨਹੀਂ ਸੀ ਹੁੰਦੀ ਔਰ ਉਹ ਸਿਰਫ ਤੇ ਸਿਰਫ ਮਾਲਕ ਨੂੰ ਹੀ ਖੁਸ਼ ਕਰਨ ਤੇ ਰਹਿੰਦਾ ਸੀ। 75 ਸਾਲ ਦੇ ਵਿੱਚ 20 ਕਰੋੜ ਮੁਸਲਮਾਨ, 20 ਕਰੋੜ ਬਹੁਤ ਵੱਡਾ ਨੰਬਰ ਹੈ ਦੁਨੀਆ ਦੇ ਵਿੱਚ। ਜੇ ਅਸੀਂ ਮੁਸਲਮਾਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ ਜਿਹੜਾ ਉਹ ਭਾਰਤ ਦੇ ਮੁਸਲਮਾਨ ਆਉਂਦੇ ਨੇ, ਕਈ ਤਾਂ ਈਵਨ ਉਸ ਤੋਂ ਵੀ ਪਹਿਲਾਂ ਉਹਨਾਂ ਨੂੰ ਨੰਬਰ ਦਿੰਦੇ ਨੇ।
ਔਰ ਇੱਕ ਵਾਈਬ੍ਰੈਂਟ ਥਰਾਈਵਿੰਗ ਕਮਿਊਨਿਟੀ ਜਿਹੜੀ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਆਪਣੇ ਜਿਨ੍ਹਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਨ੍ਹਾਂ ਦੇ ਕੋਲ ਮੁਸਲਿਮ ਪਰਸਨਲ ਲਾਅ, ਉਹਨਾਂ ਦਾ ਸ਼ਰੀਅਤ ਲਾਅ, ਉਹਨਾਂ ਦਾ ਮੈਰਿਜ ਡਾਈਵੋਰਸ ਜੋ ਵੀ ਉਹਨਾਂ ਦੇ ਸਾਰੀ ਉਹਦੀ ਰੈਕਗਨੀਸ਼ਨ। ਅੱਛਾ। ਔਰ ਲਗਭਗ ਜੇ ਅਸੀਂ 20 ਕਰੋੜ ਦੀ ਗੱਲ ਕਰੀਏ 17-18% ਪਾਪੂਲੇਸ਼ਨ ਦਾ, ਜਿਹਦੇ 'ਚ ਆਲਮੋਸਟ 1/5 ਉਹਨਾਂ ਦੇ ਨੁਮਾਇੰਦੇ ਹੋਣੇ ਚਾਹੀਦੇ ਨੇ MP ਔਰ ਦੂਸਰੇ, ਔਰ ਕੁਝ ਸਟੇਟਾਂ ਜਿਵੇਂ ਵੈਸਟ ਬੰਗਾਲ ਹੈ ਜਾਂ ਅਸਾਮ ਹੈ, ਅਸਾਮ ਦੇ ਵਿੱਚ ਤਾਂ 40-42% ਮੁਸਲਿਮ ਪਾਪੂਲੇਸ਼ਨ ਹੈ, ਵੈਸਟ ਬੰਗਾਲ ਦੇ ਵਿੱਚ 30% ਦੇ ਨੇੜੇ ਹੈ, ਅੱਛਾ। ਯੂਪੀ ਬਿਹਾਰ ਦੇ ਵਿੱਚ 16 ਤੋਂ 18-19% ਤੱਕ ਹੈ। ਲੇਕਿਨ ਉਹਨਾਂ ਦਾ ਕੀ ਹਸ਼ਰ ਕਰ ਦਿੱਤਾ ਹੈ ਉਸ ਇਸ ਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ। ਬਾਬਰੀ ਮਸਜਿਦ ਢਾਈ ਜਾਂਦੀ ਹੈ, ਮਾਰੇ ਵੀ, ਉਸ ਤੋਂ ਬਾਅਦ ਦੰਗਿਆਂ ਦੇ ਨਾਂ ਥੱਲੇ ਉਹਨਾਂ ਨੂੰ ਜਾਂਦਾ ਹੈ। ਸੁਪਰੀਮ ਕੋਰਟ ਸਾਰੇ ਐਵੀਡੈਂਸ ਪਾਸੇ ਰੱਖ ਕੇ ਕਹਿੰਦਾ ਜੀ ਲੋਕਾਂ ਦੀ ਆਸਥਾ ਦਾ ਮਾਮਲਾ ਹੈ, ਭਾਵੇਂ ਕੋਈ ਸਬੂਤ ਨਹੀਂ ਕਿ ਇੱਥੇ ਕਦੇ ਮੰਦਿਰ ਸੀ, ਅਸੀਂ ਇਹਨਾਂ ਦੇ ਹਵਾਲੇ ਕਰ ਰਹੇ ਹਾਂ। ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ ਜਾਂਦਾ ਹੈ, ਮਿਲੀਅਨ ਫੌਜ ਲਾਈ ਹੋਈ ਹੈ, ਜ਼ੁਲਮ ਬਰਾਬਰ ਚੱਲ ਰਹੇ ਨੇ। ਤੁਹਾਨੂੰ ਰੈਸਟ ਆਫ ਇੰਡੀਆ ਦੇ ਮੁਸਲਮਾਨਾਂ ਦੀ ਕੋਈ ਸਟੇਟਮੈਂਟ ਨਜ਼ਰ ਨਹੀਂ ਆਏਗੀ ਕਿ ਉਹਨਾਂ ਨੇ ਕਦੇ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਹੋਏ। ਬਿਲਕੁਲ ਇਹੀ ਹਾਲ, ਇਹਨੂੰ ਡਰ ਕਹਿੰਦੇ ਨੇ। ਦੇਖੋ ਇਹ ਨਹੀਂ ਹੁੰਦਾ ਵੀ ਜਦੋਂ ਕੋਈ ਹੁੰਦਾ ਉਹ ਹਰ ਇੱਕ ਨੂੰ ਹੀ ਮਾਰ ਦਿੰਦਾ ਜਾਂ ਹਰ ਇੱਕ ਨੂੰ ਕਨਵਰਟ ਕਰ ਦਿੰਦਾ ਕਿਸੇ ਵੀ ਪਾਸੇ ਨੂੰ, ਉਹ ਇੱਕ ਫੀਅਰ ਇੰਸਟਾਲ ਕਰ ਦਿੰਦਾ ਔਰ ਉਹ ਫਿਰ ਉਸ ਤੋਂ ਜਿਹੜੇ ਨੇ ਉਹ ਬੋਲ ਹੀ ਨਹੀਂ ਪਾਉਂਦੇ। ਔਰ ਮੈਂ ਇੱਕ ਡਿਬੇਟ ਦੇਖ ਰਿਹਾ ਸੀ 5-6 ਪੱਤਰਕਾਰਾਂ ਦੀ ਪੰਜਾਬ ਦੇ ਹਵਾਲੇ ਨਾਲ, ਉਹਦਾ ਨਾਂ ਤਾਂ ਕਲੀਅਰਲੀ ਮੇਰੇ ਤੋਂ ਪੜ੍ਹਿਆ ਨਹੀਂ ਗਿਆ, ਹਿੰਦੂ ਕੋਈ ਜਰਨਲਿਸਟ ਹੀ ਸੀ, ਤੇ ਉਹਨੇ ਪੰਜਾਬ ਦੀ ਗੱਲ ਕਰ ਰਹੇ ਸੀ ਜੀ, ਲਾ ਐਂਡ ਆਰਡਰ ਇਹ ਉਹ ਪੰਜਾਬ 'ਚ ਇਹ ਕਰ ਦੇਣਾ ਚਾਹੀਦਾ, ਉਹ ਕਰ ਦੇਣਾ ਚਾਹੀਦਾ। ਉਹਨੇ ਕਿਹਾ ਵੀ ਉਹ ਹਿੰਦੀ 'ਚ ਕਹਿ ਰਿਹਾ ਸੀ ਕਿ ਪੰਜਾਬ ਯੂਪੀ ਨਹੀਂ ਹੈ, ਕਿ ਤੁਸੀਂ ਇਹ ਸਮਝੋ ਕਿ ਫੌਜ ਲਾ ਕੇ ਜਾਂ ਦੂਸਰਾ ਤੁਸੀਂ ਸਿੱਖਾਂ ਨੂੰ ਬੰਦੂਕ ਨਾਲ ਗੋਲੀ ਨਾਲ ਡਰਾ ਨਹੀਂ ਸਕਦੇ। ਹਾਂ, ਪਿਆਰ ਨਾਲ ਤੁਸੀਂ ਸਿੱਖਾਂ ਤੋਂ ਜੋ ਮਰਜ਼ੀ ਕਰਵਾ ਸਕਦੇ, ਇਹ ਉਹ ਕਹਿ ਰਿਹਾ। ਪਰ ਕਹਿੰਦਾ ਵੀ ਇਹ ਯੂਪੀ ਨਹੀਂ ਹੈ। ਮਤਲਬ ਇਹ ਬੜਾ ਕਲੀਅਰ ਸੀ ਕਿ ਵੀ ਕਰੈਕਟਰ ਹੁੰਦੇ ਨੇ, ਲੋਕਾਂ ਦੀ ਤਰਬੀਅਤ ਹੁੰਦੀ ਹੈ ਕਿ ਵੀ ਇੱਥੇ ਜਦੋਂ ਤੁਸੀਂ ਵੰਗਾਰੋਗੇ ਤਾਂ ਸਿੱਖ ਲਾਈਂਗ ਡਾਊਨ ਨਹੀਂ ਲਏਗਾ ਕਿਸੇ ਵੀ ਤੁਹਾਡੇ ਜ਼ੁਲਮ ਨੂੰ, ਫਾਈਟ ਕਰੇਗਾ। ਉਹਨੇ ਕਿਹਾ ਇਹ ਗਲਤੀ ਮਤ ਕਰਨਾ। ਇੰਦਰਾ ਗਾਂਧੀ ਨੇ ਕਰਕੇ ਦੇਖ ਲਿਆ, 40 ਸਾਲ ਹੋ ਗਏ ਨੇ, ਤੁਹਾਡਾ ਨੱਕ 'ਚ ਦਮ ਕੀਤਾ ਹੋਇਆ ਸਿੱਖਾਂ ਨੇ ਦੁਨੀਆ ਭਰ 'ਚ। ਤੁਹਾਨੂੰ ਹੋਰ ਵੀ ਇੰਨੀਆਂ ਹੋਰ ਕਮਿਊਨਿਟੀਆਂ ਨੇ, ਕਿੰਨੇ ਜਿਹੜੇ ਕਨਫਰੰਟ ਕਰਦੇ ਨੇ ਤੁਹਾਨੂੰ ਬਾਹਰ ਗਏ। ਸੋ ਮੈਂ ਸਮਝਦਾ ਹਾਂ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਠੀਕ ਹੈ ਸਾਡੇ 'ਚ ਵੀ ਇੱਕ ਕਲਾਸ ਉਹ ਅਮਰਿੰਦਰ ਬਾਦਲਾਂ ਦੂਜਿਆਂ ਤੀਜਿਆਂ ਦੀ ਉਸ ਕਿਸਮ ਦੇ ਜਿਹੜੇ ਸਾਈਕੋਫੈਂਟਸ ਨੇ, ਖੁਸ਼ਾਮਦੀ ਕਿਸਮ ਦੇ ਭੁੱਖੇ, ਤਾਕਤ ਦੇ ਭੁੱਖੇ ਉਹ ਲੋਕ ਨੇ। ਬਟ ਜਿਹੜਾ ਬਾਈ ਐਂਡ ਲਾਰਜ ਸਿੱਖ ਦਾ ਕਰੈਕਟਰ ਹੈ ਉਹ ਕਿਤੇ ਵੀ ਜਦੋਂ ਖਲੋ ਜਾਂਦਾ ਹੈ, ਅੜ ਜਾਂਦਾ, ਉਹ ਫਿਰ ਅੜ ਜਾਂਦਾ, ਉਹਦਾ ਨਹੀਂ। ਹੁਣ ਇਹ ਮੈਂ ਜਦੋਂ ਇਹ ਖਬਰ ਵੀ ਦੇਖੀ ਤੇ ਮੈਂ ਕਿਹਾ ਵੀ ਇਹਨੂੰ ਕਹਿੰਦੇ ਨੇ ਗੁਲਾਮੀ। ਹੁਣ ਸਰਵਿੰਗ ਆਫਿਸਰ ਹੈ IAS ਮੱਧ ਪ੍ਰਦੇਸ਼ ਦੇ ਵਿੱਚ, ਜਿਸ ਦਾ ਨਾਂ ਹੈ ਨਿਆਜ਼ ਖਾਨ। ਇਹ ਕਾਹਦਾ ਖਾਨ ਹੈ? ਜਦੋਂ ਹੁਣ ਤੁਸੀਂ ਖਾਨ ਜਾਂ ਦੂਜਾ ਇਹ ਟਾਈਟਲ ਭਾਵੇਂ ਉੱਥੋਂ ਚੰਗੇਜ਼ ਖਾਨ ਤੋਂ ਆਇਆ, ਉਹਨਾਂ ਦਾ ਕਬੀਲਾ ਸੀ ਕੋਈ, ਉਹ ਇਸਲਾਮ ਨਾਲ ਨਹੀਂ ਸੀ ਜੁੜਿਆ, ਉਹ ਤੋਂ ਬਾਅਦ ਉਹਨਾਂ ਦੇ ਡਿਸੈਂਡੈਂਟ ਇਸਲਾਮ। ਕਿੰਨੇ ਕੁ ਅਸਲੀ ਖਾਨ ਨੇ, ਕਿੰਨੇ ਕੁ ਜਾਲੀ ਨੇ, ਬਹੁਤ ਸਾਰੇ ਗੋਣਮਨ, ਗ੍ਰੇਟ ਬ੍ਰਾਹਮਣ। ਔਰ ਉਹਦਾ ਹਾਲਾਂ ਕਿਤਾਬ ਤਾਂ ਮੈਂ ਨਹੀਂ ਪੜ੍ਹੀ, ਸਟੋਰੀਜ਼ ਦੇ 2-3 ਡਿਫਰੈਂਟ ਨਿਊਜ਼ ਟਰੈਕ ਦੇ ਵਿੱਚ ਹੈ, ETV ਭਾਰਤ ਦੇ ਵਿੱਚ ਹੈ, ਨੈਸ਼ਨਲ ਦੇ ਵਿੱਚ ਹੈ। ਮੈਂ ਉਹਦੀਆਂ ਹੈਡਲਾਈਨਸ ਪਹਿਲਾਂ ਸ਼ੇਅਰ ਕਰ ਦਿੰਦਾ, ਉੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ। ਗ੍ਰੇਟ ਬ੍ਰਾਹਮਣ ਚੋਂ ਕਹਿੰਦਾ Brahmins can contribute in making India superpower if given chance, says IAS ਨਿਆਜ਼ ਖਾਨ। ਕਿ ਜੇ ਬ੍ਰਾਹਮਣਾਂ ਨੂੰ ਮੌਕਾ ਦਿੱਤਾ ਜਾਏ ਤਾਂ ਸਿਰਫ ਬ੍ਰਾਹਮਣ ਹੀ ਨੇ ਜਿਹੜੇ ਭਾਰਤ ਨੂੰ ਸੁਪਰ ਪਾਵਰ ਬਣਾ ਸਕਦੇ ਨੇ। ਔਰ ਉਹਦੇ ਚੋਂ ਕਹਿੰਦਾ the book talks about higher IQ levels of Brahmins, the rich history of 3000 years and their contribution to society. The book also advocates Brahmins for higher posts as they have a higher IQ levels. ਇਹ ਹੁਣ ਮਿਸਟਰ ਨਿਆਜ਼ ਖਾਨ ਸਾਹਿਬ, ਪੰਡਤ ਹੀ ਕਹਿਣਾ ਚਾਹੀਦਾ ਇਹਨਾਂ ਨੂੰ, ਪੰਡਤ ਨਿਆਜ਼ ਖਾਨ ਕਹਿੰਦੇ ਨੇ ਕਿ ਬ੍ਰਾਹਮਣ ਤਾਂ 3000 ਸਾਲ ਤੋਂ ਉਹਨਾਂ ਦੀ ਸਿਆਣਪ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ। ਜਿੰਨਾ ਉਹਨਾਂ ਦਾ IQ ਹੈ ਕਿਸੇ ਹੋਰ ਦਾ ਹੋ ਹੀ ਨਹੀਂ ਸਕਦਾ। ਇਸ ਲਈ ਉਹਨਾਂ ਨੂੰ ਜਿਹੜੀਆਂ ਹਾਇਰ ਪੋਸਟਾਂ ਨੇ ਉਹ ਬ੍ਰਾਹਮਣਾਂ ਨੂੰ ਦਿੱਤੀਆਂ। ਅੱਗੇ ਉੱਥੇ ਸ਼ੂਦਰ ਬਿਠਾਏ ਹੋਏ ਨੇ ਬ੍ਰਾਹਮਣਾਂ ਦੇ ਕੋਲ ਹੀ ਨੇ। ਲੇਕਿਨ ਇਹ ਗੁਲਾਮੀ 'ਚ ਖੁਸ਼ ਕਰ ਰਿਹਾ ਦਾ। ਫਿਰ ਉਹ ਕਹਿੰਦਾ Brahman can contribute in making India superpower if given chance, says IAS ਨਿਆਜ਼ ਖਾਨ।
ਔਰ ਉੱਥੇ ਉਹਨੇ ਹੁਣ ਨਿਊਜ਼ ਸਟੋਰੀ ਐਟ ਏ ਟਾਈਮ when a debate is going on over the recent statements made by RSS chief Mohan Bhagwat, in which he held Brahmins responsible for the caste system. ਹੁਣ ਜਿਹੜਾ ਤਾਂ RSS ਦਾ ਚੀਫ ਹੈ ਮੋਹਨ ਭਾਗਵਤ, ਹੁਣ ਕਿਉਂਕਿ OBC ਔਰ ਦੂਸਰੇ ਔਰ ਕਾਸਟ ਬੇਸਡ ਸੈਂਸਸ ਨੂੰ ਲੈ ਕੇ ਬਿਹਾਰ ਔਰ ਯੂਪੀ ਦੇ ਵਿੱਚ ਇੱਕ ਪੂਰੀ ਮੂਵਮੈਂਟ ਹੈ ਦਲਿਤ ਭਾਈਚਾਰੇ ਦੀ, ਉਹਨੂੰ ਕਾਊਂਟਰ ਕਰਨ ਲਈ ਮੋਹਨ ਭਾਗਵਤ ਨੇ ਬਿਆਨ ਦਾਗਿਆ ਸੀ। ਉਹਨੇ ਕਿਹਾ ਸੀ ਜੀ ਇਹ ਓਰੀਜਨਲ ਹਿੰਦੂਇਜ਼ਮ ਦੇ ਵਿੱਚ ਬ੍ਰਾਹਮਣਿਜ਼ਮ 'ਚ ਜ਼ਾਤ ਪਾਤ ਨਹੀਂ ਹੈ, ਇਹ ਬ੍ਰਾਹਮਣਾਂ ਦੀ ਹੈ ਜਿਹਦੇ 'ਚ ਉਹਨਾਂ ਨੇ ਬਣਾ ਦਿੱਤਾ। ਹੁਣ ਇਹ ਮੋਹਨ ਭਾਗਵਤ ਦੇ ਖਿਲਾਫ ਜਾ ਕੇ ਵੀ ਪੰਡਤਾਂ ਦੀ ਚਾਪਲੂਸੀ ਕਰਨ ਦੇ ਉੱਤੇ ਆ ਰਿਹਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਿਹੜਾ ਦਾ ਬੁੱਕ ਟਾਕਸ ਅਬਾਊਟ ਹਾਇਰ IQ ਲੈਵਲ ਆਫ ਬ੍ਰਾਹਮਣ, the rich history of 3000 years and their contribution. और उन्हें फिर क्या in a special interaction with ETV Bharat, Khan clarified that his book has no connection with Bhagwat's statement. Bhagwat ji is very respectable to me. And earlier, as I said, I also made couple of tweets about his ideologies. But my book has nothing to do with his statement. I did the research work 1.5 years ago. And since then I was writing the book. कि मैं उन्हां दी स्टेटमेंट दे उत्ते नहीं कुछ भी कह रहा है, तो मैं 1.5 साल दी मेरी रिसर्च है। फिर उन्हें क्या थीम ऑफ द बुक, आई हैव ड्रॉन इंस्पिरेशन फ्रॉम द ग्रेट ब्राह्मण स्कॉलर चाणक्य, ग्रेट ब्राह्मण चाणक्य तो मैं इंस्पिरेशन लई, हु इज सो मच टैलेंटेड, हैंस आई फेल्ट दैट आई शुड कम अप विद ए बुक विच टेल्स द एक्सट्राऑर्डिनरी हिस्ट्री ऑफ ब्राह्मण्स। उन्होंने कहा जी मैं तो इसलिए ਕੀਤਾ ਕਿ ਮੈਂ ਉਹਨਾਂ ਦਾ ਇਤਿਹਾਸ ਦੱਸਾਂ। ਹੁਣ ਇਹ ਜਿਹਨੂੰ ਇਹਨਾਂ ਨੇ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਲਾਇਆ ਸਿੱਖ ਨੂੰ, ਲਾਲਪੁਰਾ, ਇਕਬਾਲ ਸਿੰਘ ਲਾਲਪੁਰਾ, ਇਹਨਾਂ ਵੀ ਭਲੋ ਭਲੋਰੇ ਬ੍ਰਾਹਮਣੋਂ ਕਿਤਾਬ ਲਿਖੀ ਹੋਈ ਹੈ ਕਿ ਬ੍ਰਾਹਮਣਾਂ ਦੀ ਕੀ ਕੰਟਰੀਬਿਊਸ਼ਨ ਹੈ ਸਿੱਖੀ ਦੇ ਵਿੱਚ। ਹਾਲਾਂਕਿ ਇਹ ਨਹੀਂ ਹੈ ਕਿ ਵੀ ਅਸੀਂ ਕਿਸੇ ਨੂੰ ਅਦਰਵੇ ਕਹਿੰਦੇ ਹਾਂ, ਉਹ ਹਰ ਵਰਗ ਦਾ ਆਪਣਾ ਇੱਕ ਹੈ ਜਿਹੜਾ ਟੁੱਟ ਗਿਆ ਉਹਦੇ, ਪਰ ਇਸ ਸਟੇਜ ਤੇ ਇਸ ਲੈਵਲ ਤੇ ਜਾ ਕੇ ਐਡਵੋਕੇਸੀ ਕਰਨੀ ਇਹੀ ਗੁਲਾਮੀ ਹੈ। ਫਿਰ ਉਹ ਕਹਿੰਦਾ ਹੈ ਕਿ ਵਿੱਚ I am not saying they should be offered all the things and this that। ਫਿਰ ਹੁਣ ਦੂਸਰੀ ਸਟੋਰੀ, ਕਿਉਂਕਿ ਮੈਂ ਵਕਤ ਵੱਲ ਵੀ ਦੇਖ, ਨਿਊਜ਼ ਟਰੈਕ ਦੀ ਹੈ, IQ of Brahmins is more। IAS ਨਿਆਜ਼ ਖਾਨ tweet again in the news, ਉਹਨੇ ਕਿਹਾ ਕਿ while researching for my book Brahman the Great, I talked to people of many other castes on the contribution of Brahmins in India. Most people reacted with disgust. According to me, the IQ of Brahmins is very high. उन्होंने कहा जी मैं बाकियों नाल गया, उन्होंने मेरे को छटक के सुट्टिया, पर मैं रिसर्च की, ब्राह्मण जिन्ना IQ किसी का नहीं। They should be respected without any bias. उन्हों दा ਜਿਹੜਾ ਬਿਲਕੁਲ ਉਹਨਾਂ ਦਾ ਹਰ ਬ੍ਰਾਹਮਣ ਦੇਵਤਾ ਹੈ, ਉਹਦਾ ਰਿਸਪੈਕਟ ਹੋਣਾ ਚਾਹੀਦਾ। ਦੇ ਆਰ ਵੈਲਿਊਬਲ ਐਸੈਟਸ ਆਫ ਦਾ ਕੰਟਰੀ, ਉਹ ਸਾਡੇ ਮੁਲਕ ਦੇ ਬਹੁਤ ਕੀਮਤੀ ਅਸਾਸੇ ਨੇ। ਔਰ ਫਿਰ ਜੇ ਮੈਂ ਹੁਣ ਤੀਸਰੀ ਸਟੋਰੀ ਦੇਖਾਂ ਤੇ IAS ਨਿਆਜ਼ ਖਾਨ wrote the book The Great Brahman Said, Protection of Indian Culture in the Hands of Brahmins। ਕਿ ਸਿਰਫ ਤੇ ਸਿਰਫ ਬ੍ਰਾਹਮਣ ਨੇ ਜਿਹੜੇ ਭਾਰਤੀ ਕਲਚਰ ਨੂੰ ਜਿਹੜੇ ਨੇ ਉਹ ਪ੍ਰੋਟੈਕਟ ਕਰ ਸਕਦੇ ਨੇ। और उन्हें कहा कि जी मैं चाणक्य तो प्रभावित हुआ, ये भी वही स्टोरी रिपीट की थी है। और उन्हें कहा जी प्रेजिंग द ब्राह्मण्स, न्याज सेड that even after 3000 years their Vedas continue to develop and their importance didn't decrease। कि जी 3000 साल तो देखो वेदां दा प्रभाव अज भी वध रहा, कदे ब्राह्मणां दी इंपॉर्टेंस घट नहीं हुई। Cultures are changing very fast and only Brahmins can protect Indian culture। सिर्फ ब्राह्मण ने ਜਿਹੜੇ ਇੰਡੀਅਨ ਕਲਚਰ ਨੂੰ ਬਚਾ ਸਕਦੇ ਨੇ। ਨਿਆਜ਼ told that in his book of his not only the worship of Brahman but what important role they played in history will also be there। ਕਿ ਅਸੀਂ ਸਿਰਫ ਬ੍ਰਾਹਮਣਾਂ ਦੀ ਪੂਜਾ ਕਰਨ ਲਈ ਨਹੀਂ ਕਹਿ ਰਹੇ, ਉਹ ਤਾਂ ਕਰਨੀ ਆ ਤੁਸੀਂ, ਬ੍ਰਾਹਮਣ ਦੇਵਤਾ, ਪਰ ਉਹਨਾਂ ਨੇ ਹਿਸਟਰੀ 'ਚ ਕੀ ਰੋਲ ਅਦਾ ਕੀਤਾ ਉਹ ਵੀ ਅਸੀਂ ਜਿਹੜਾ ਹਾਈਲਾਈਟ ਕਰਨਾ ਚਾਹੁੰਦੇ। ਔਰ ਇਹ ਲੰਬੀ ਚੌੜੀ ਸਟੋਰੀ ਅੱਗੇ फिर इसे IQ तो ये वो सो ये उन्हें कहा कि भी मैं पहला भी किताबां लिखियां ने, 8 किताबां मैं लिखियां, पर ये मेरी जी द ग्रेट ब्राह्मण है, बड़ी रिसर्च किताब है। और ब्राह्मणों नूं देवते बनाओ, ब्राह्मणों के हवाले सारियां उच्चियां पोस्टां करो, ब्राह्मणों का IQ बहुत उच्चा हुंदा है। और ब्राह्मण ही ने जिहड़े भारती
ਸੱਭਿਅਤਾ ਨੂੰ ਮਹਿਫੂਜ਼ ਕਰ ਸਕਦੇ ਨੇ। ਔਰ ਬਾਕੀ ਬ੍ਰਾਹਮਣਾਂ ਦੇ ਖਿਲਾਫ ਕੋਈ ਆਵਾਜ਼ ਨਾ ਕੱਢੋ। ਬ੍ਰਾਹਮਣ ਜਿੰਨਾ ਮਾੜੇ ਤੋਂ ਮਾੜਾ ਵੀ ਹੋਏ, ਉਹ ਜਿਹੜਾ ਦੂਸਰਿਆਂ ਦੇ ਵਿੱਚ ਚੰਗੇ ਤੋਂ ਚੰਗਾ ਹੈ, ਉਸ ਤੋਂ ਵੀ ਚੰਗਾ ਹੈ। ਇਹ ਹੈ ਮਨੂੰ ਸਮ੍ਰਿਤੀ ਦੇ ਆਉਣ ਵਾਲੇ ਘੱਟ ਗਿਣਤੀਆਂ ਜਿਹੜੀਆਂ ਉਸ ਸਮਾਜ 'ਚ ਰਹਿਣਗੀਆਂ, ਉਹ ਇਵੇਂ ਦਾ ਵਰਤਾਰਾ ਕਰਨਗੀਆਂ ਜਿਵੇਂ ਨਿਆਜ਼ ਖਾਨ ਕਰ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਇਸ ਟਾਈਮ 8 ਵਜੇ ਹੁੰਦੇ ਨੇ ਇਸ ਵੇਲੇ, ਕਿਉਂਕਿ ਕਈ ਸਾਡੇ ਵਿਊਅਰਸ ਮਿਸ ਕਰ ਰਹੇ ਨੇ ਸਾਡੇ ਪ੍ਰੋਗਰਾਮ, ਕਹਿ ਰਹੇ ਨੇ ਕਿ ਟਾਈਮ ਤੁਹਾਡਾ ਚੇਂਜ ਹੋ ਗਿਆ। ਸਾਡਾ ਟਾਈਮ ਨਹੀਂ ਚੇਂਜ ਹੋਇਆ, ਅਮਰੀਕਾ ਦੇ ਵਿੱਚ ਟਾਈਮ ਚੇਂਜ ਹੋ ਗਿਆ। ਇਸ ਟਾਈਮ 8 ਵਜੇ ਹੁੰਦੇ ਨੇ ਪਰ ਹੁਣ 9 ਵੱਜ ਗਏ ਨੇ, ਸੋ ਇਹ ਨੋਟਿਸ ਕਰ ਲਓ। ਹੁਣ ਇੰਡੀਆ ਵਾਲਿਆਂ ਨੂੰ ਤਾਂ ਫਾਇਦਾ ਹੋ ਗਿਆ, ਘੰਟਾ ਹੋਰ ਸੌਂ ਸਕਦੇ ਨੇ। ਹਾਂਜੀ, ਨਹੀਂ 1.5 ਘੰਟੇ ਦਾ ਫਰਕ ਹੋ ਗਿਆ ਉੱਥੇ। ਅੱਛਾ, ਡੇ ਟਾਈਮ ਦਾ ਨਾ ਉੱਥੇ ਮਾਰਨਿੰਗ ਟਾਈਮ ਹੈ ਉੱਥੇ, ਸੋ 1.5 ਘੰਟੇ ਦਾ ਫਰਕ ਹੈ। ਪਹਿਲਾਂ 2.5 ਘੰਟੇ ਦਾ ਫਰਕ ਸੀ। ਇਹਦਾ ਮੈਨੂੰ ਘੰਟਾ ਨੀਂਦ ਘਟ ਗਈ। ਹਾਂਜੀ, ਨੀਂਦ ਘਟ ਗਈ। ਸੋ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਨ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲਿਆਂ ਕਿ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਦੇ ਅਗਲੇ ਦੌਰ ਦਾ ਆਗਾਜ਼ ਜਿਹੜਾ ਹੋ ਗਿਆ ਲੱਗਦਾ ਹੈ। ਪਰ ਸਰਕਾਰੀ ਸਾਧਨਾਂ ਅਨੁਸਾਰ 800 ਤੋਂ ਜ਼ਿਆਦਾ ਹਥਿਆਰਾਂ ਦੇ ਲਾਇਸੈਂਸ ਜਿਹੜੇ ਨੇ ਉਹ ਕੈਂਸਲ ਕੀਤੇ ਗਏ ਹਨ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਮਾਂਰੋਲੀ ਜਿਹੜੀ ਬਰਾਬਰ ਹੈ ਉਹ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਡੇ ਵਿਊਅਰਸ ਖਾਸ ਤੌਰ ਤੇ ਜਿਹੜੇ ਸਾਊਥ ਏਸ਼ੀਆ ਦੇ ਵਿੱਚ ਨੇ, ਉਹਨਾਂ ਦੇ ਲਈ ਜ਼ਰੂਰ ਦਿੱਕਤ ਹੋਏਗੀ। ਹਾਂਜੀ, ਕਿਉਂਕਿ ਅਮਰੀਕਾ 'ਚ ਸਨਲਾਈਟ ਦਾ ਜ਼ਿਆਦਾ ਇਸਤੇਮਾਲ ਕਰਨ ਦੇ ਲਈ ਟਾਈਮ 1 ਘੰਟਾ ਅਪ ਚੁੱਕ ਦਿੱਤਾ ਗਿਆ। ਹਾਂਜੀ। ਸੋ ਹੁਣ ਤੁਹਾਨੂੰ ਘੰਟਾ ਪਹਿਲਾਂ ਜਾਗਣਾ ਪੈਣਾ ਹੈ। ਔਰ ਸ਼ਾਇਦ ਬਹੁਤ ਸਾਰੇ ਵਿਊਅਰਸ ਅੱਜ ਡਿਸਅਪਾਇੰਟ ਹੋਣਗੇ ਵੀ ਜਦੋਂ ਤੱਕ ਉਹ ਜਾਗ ਕੇ ਔਨ ਕਰਨਗੇ। ਤੇ ਉਦੋਂ ਸਾਡਾ ਪ੍ਰੋਗਰਾਮ ਥੋੜਾ ਜਿਹਾ ਰਹਿ ਗਿਆ ਹੋਣਾ। ਅਖੀਰਲੀ ਲੈਗ ਪ੍ਰੋਗਰਾਮ ਦੀ ਚੱਲ ਰਹੀ ਹੈ, ਇਸ ਲਈ ਮੈਂ ਅਨਾਉਂਸ ਵੀ ਕਰ ਰਿਹਾ ਬਿਲਕੁਲ ਕਿ ਭਾਈ ਇਹ ਜਿਹੜਾ ਥੋੜਾ ਜਿਹਾ ਨੋਟਿਸ ਕਰ ਲਓ ਆਪਣੇ ਟਾਈਮ। ਜਲਦੀ अर्ਲੀ ਟੂ ਬੈਡ ਐਂਡ अर्ਲੀ ਟੂ ਰਾਈਜ਼ ਮੇਕਸ ਅ ਮੈਨ ਹੈਲਥੀ ਵੈਲਥੀ ਐਂਡ ਵਾਈਜ਼। ਇਹ ਸਾਨੂੰ ਰਿਟਾਇਰ ਹੁੰਦਾ ਸੀ ਸਕੂਲਾਂ ਦੇ ਦਿਨਾਂ 'ਚ। ਔਰ ਇਸ ਦੇ ਨਾਲ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਅੱਜ ਤੁਸੀਂ ਗੱਲ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ 'ਚ 14 ਮਾਰਚ ਦਾ ਸੂਰਜ ਚੜ੍ਹ ਚੁੱਕਾ ਹੈ। ਸੋ ਨਾਨਕਸ਼ਾਹੀ ਵਰਾ 555 ਦੀ ਸ਼ੁਰੂਆਤ ਹੈ। ਕੱਲ ਗੱਲ ਕਰਾਂਗੇ ਨਵੇਂ ਸਾਲ ਦੇ ਉੱਤੇ। ਸਾਡੇ ਸਾਰੇ ਵਿਊਅਰਸ ਨੂੰ ਬਹੁਤ ਬਹੁਤ ਵਧਾਈਆਂ। ਔਰ ਸਾਨੂੰ ਸਭ ਤੋਂ ਪਹਿਲਾਂ ਵਧਾਈ ਦੇਣ ਵਾਲੇ ਨੇ ਭੈਣ ਜੀ ਬਲਪ੍ਰੀਤ ਕੌਰ ਸਰਨ। ਉਹਨਾਂ ਨੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਮੂਹ TV 84 ਦੀ ਟੀਮ ਤੇ ਸਰੋਤਿਆਂ ਨੂੰ। ਫੇਸਬੁੱਕ ਰਾਹੀਂ ਉਹ ਜੁੜੇ ਨੇ। ਗੁਰਦੀਪ ਸਿੰਘ ਲਿਖਦੇ ਨੇ, ਆਪ ਜੀ ਨੂੰ ਤੇ ਸਮੁੱਚੇ ਖਾਲਸਾ ਪੰਥ ਨੂੰ ਖਾਲਸਾਈ ਨਾਨਕਸ਼ਾਹੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅੱਜ ਤਾਂ ਮੁਬਾਰਕਾਂ ਵਾਲੀ ਸ਼ੀਲਡ ਤਾਂ ਸਾਡੇ ਫੇਸਬੁੱਕ ਦੇ ਵਿਊਅਰਸ ਲੈ ਗਏ। ਗੁਰਦੀਪ ਸਿੰਘ ਵੀ ਫਤਿਹ ਬੁਲਾਉਂਦੇ ਨੇ। ਜਸਪੀਤ ਸਿੰਘ ਕਹਿੰਦੇ ਨੇ, G20 need to understand India occupied Kashmir and Punjab support right to self determination। ਬਿਲਕੁਲ ਤੁਸੀਂ ਠੀਕ ਫਰਮਾਇਆ, ਕਿਉਂਕਿ G20 ਦਾ ਸੈਸ਼ਨ ਅੰਮ੍ਰਿਤਸਰ ਹੋਣ ਜਾ ਰਿਹਾ ਹੈ ਆਲਰੇਡੀ। ਇਸ ਦੇ ਉੱਤੇ ਹਾਲਾਂ ਕੌਮੀ ਇਨਸਾਫ ਮੋਰਚਾ ਨੇ ਐਲਾਨ ਵੀ ਕੀਤਾ ਵੀ ਉਹ ਪ੍ਰੋਟੈਸਟ ਕਰਨਗੇ। ਪਰ ਵੀਰ ਜਸਪੀਤ ਸਿੰਘ ਜੀ, ਇਹਨਾਂ ਸਭ ਨੂੰ ਪਤਾ ਹੈ ਇਹ ਸਾਰੇ ਪੈਸੇ ਦੇ ਪੁੱਤਰ ਨੇ ਔਰ ਅੱਖਾਂ ਇਹਨਾਂ ਨੇ ਬੰਦ ਕੀਤੀਆਂ ਹੋਈਆਂ। ਸਾਨੂੰ ਆਪਣੇ ਗੁਰੂ ਦੇ ਬਲਬੂਤੇ, ਗੁਰੂ ਤੇ ਈਮਾਨ ਰੱਖ ਕੇ ਔਰ ਆਪਣੇ ਬਾਹੂਬਲ ਦੇ ਨਾਲ, ਔਰ ਜਿਵੇਂ ਖਾਲਿਸਤਾਨ ਰੈਫਰੈਂਡਮ ਇੱਕ UN ਅਪਰੂਵਡ ਤਰੀਕਾ ਹੈ,
ਇਹ ਵੀ ਔਰ ਕੱਲ ਨੂੰ ਕੋਈ ਹੋਰ ਵੀ ਤਰੀਕਾ ਅਪਣਾਉਣਾ ਪੈਂਦਾ ਹੈ, ਸਾਨੂੰ ਆਪਣੀ ਆਜ਼ਾਦੀ ਆਪ ਹੀ ਲੈਣੀ ਪਏਗੀ। ਅੱਛਾ ਔਰ ਇਸੇ ਤਰ੍ਹਾਂ ਸੋਹਣ ਸਿੰਘ ਮਾਇਲ ਉਹਨਾਂ ਨੇ ਫਤਿਹ ਬੁਲਾਈ ਹੈ, ਰਾਜਵਿੰਦਰ ਸਿੰਘ ਫਤਿਹ, ਜਗਦੀਪ ਸਿੰਘ ਸੰਧੂ ਫਤਿਹ ਬੁਲਾਉਂਦੇ ਨੇ, ਔਰ ਭੈਣ ਜੀ ਬਲਪ੍ਰੀਤ ਕੌਰ ਸਰ ਉਹਨਾਂ ਨੇ ਫਿਰ ਫਤਿਹ। ਗੁਰਫਤਿਹ ਜੀ ਸਾਰਿਆਂ ਨੂੰ। ਤੇ ਅਸੀਂ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਇਨਕਨਵੀਨੀਅੰਸ ਹੋਈ। ਅਸੀਂ ਫਿਰ ਦੱਸ ਦਈਏ ਹਾਂਜੀ ਕਿ ਹੁਣ ਵਕਤ ਇੱਥੇ 1 ਘੰਟਾ ਘੜੀ ਅੱਗੇ ਬਦਲ ਚਲੇ ਰਿਹਾ ਗਿਆ। ਹਾਂ, ਔਰ ਤੁਸੀਂ ਹੁਣ ਜਿਹੜਾ- ਆਪਣੇ ਹਿਸਾਬ ਨਾਲ ਦੇਖੋ ਜੀ ਜੀ। ਦੇਖੋ ਦੋ ਤਰ੍ਹਾਂ ਨਾਲ ਮਾਝੇ 'ਚ ਇਹ ਫਰੇਜ਼ ਹੁੰਦੇ ਨੇ, ਕਿਉਂਕਿ ਮੈਕਸਿਮਮ ਜਦੋਂ ਅਸੀਂ ਰਿਚ ਕਲਚਰ ਪੰਜਾਬੀ ਦੀ ਗੱਲ ਕਰਦੇ ਹਾਂ, ਸਾਡੇ ਪੰਜਾਬ ਦੇ ਸਾਰੇ ਹੀ ਰੀਜਨ ਜਿਹੜੇ ਚੱਜ ਦੁਆਬ ਤੋਂ ਸ਼ੁਰੂ ਹੋ ਜਾਂਦੇ ਨੇ, ਰਚਨਾ ਦੁਆਬ, ਔਰ ਇਧਰ ਅਸੀਂ ਦੁਆਬਾ ਬਿਸਤ ਜਲੰਧਰ ਤੱਕ ਪਹੁੰਚਦੇ ਹਾਂ, ਔਰ ਮਾਲਵਾ ਸਾਡੀ ਅਮੀਰ ਜ਼ਬਾਨ ਹੈ। ਔਰ ਉਹਦੇ 'ਚ ਦੋ ਫਰੇਜ਼ ਜਿਹੜੇ ਅਕਸਰ ਮੈਂ ਮਾਝੇ ਦੇ ਵਿੱਚ ਜ਼ਿਆਦਾ ਫ੍ਰੀਕੁਐਂਟਲੀ ਸੁਣੇ, ਇੱਕ ਤਾਂ ਹੁੰਦਾ ਹੈ ਕਿ ਵਸਾ ਕੇ ਮਾਰਿਆ। ਹੁਣ ਵਸਾ ਕੇ ਮਾਰਨ ਦਾ ਹੈ ਕਿ ਵੀ ਤੁਸੀਂ ਇੱਕ ਟਰਸਟ ਪੈਦਾ ਕਰਦੇ ਹੋ, ਤੁਹਾਨੂੰ ਕੋਈ ਦੋਸਤ ਸਮਝਣ ਲੱਗ ਜਾਂਦਾ ਹੈ, ਉਹ ਤੁਹਾਡੇ ਤੇ ਵਸਾ ਕਰਦਾ ਹੈ। ਜਦੋਂ ਅਸੀਂ ਗੁਰੂ ਤੋਂ ਵੀ ਮੰਗਦੇ ਹਾਂ ਭਰੋਸਾ ਦਾਨ, ਵਸਾ ਦਾਨ, ਭਰੋਸਾ ਦਾਨ, ਵਸਾ ਟਰਸਟ ਹੁੰਦਾ ਹੈ, ਭਰੋਸਾ ਤੁਹਾਡਾ ਆਪਣੇ ਆਪ ਤੇ ਵੀ ਹੁੰਦਾ ਹੈ ਔਰ ਦੂਸਰੇ ਤੇ ਵੀ। ਤੁਸੀਂ ਇਹਦੇ ਲਈ ਵੀ ਅਸੀਂ ਲੂਜ਼ਲੀ ਟਰਮ ਯੂਜ਼ ਕਰਦੇ ਹਾਂ ਵੀ ਮੈਂ ਉਹਦੇ ਤੇ ਭਰੋਸਾ ਕੀਤਾ। ਬਿਲਕੁਲ। ਹੁਣ ਵਸਾ ਕੇ ਮਾਰਨਾ ਇਹ ਹੈ ਵੀ ਤੁਸੀਂ ਕਿਸੇ ਦੇ ਵਿੱਚ ਇੰਨਾ ਟਰਸਟ ਕਿਸੇ ਤੇ ਕਰ ਲਿਆ ਕਿ ਉਹਨੇ ਐਨ ਮੌਕੇ ਦੇ ਉੱਤੇ ਆ ਕੇ ਤੁਹਾਨੂੰ ਮਾਰੇ। ਦੂਸਰਾ ਹੁੰਦਾ ਵੀ ਨਿਹੱਥੇ ਕਰਕੇ ਮਾਰਿਆ। ਅੱਛਾ ਹੁਣ ਨਿਹੱਥੇ ਕਰਕੇ ਮਾਰਨਾ ਇਹ ਹੈ ਕਿ ਵੀ ਤੁਹਾਡੇ ਕੋਲ ਜਿਵੇਂ ਜੋ ਵੀ ਹੈ ਉਹ ਜਦੋਂ ਤੱਕ ਤੁਸੀਂ ਉਹ ਦੇਖਿਆ ਉਹ ਤੁਹਾਡੇ ਤੋਂ ਜਿਹੜਾ ਉਹਨੂੰ ਚੁੱਕ ਲਿਆ ਗਿਆ ਸੀ, ਉਹ ਭਾਵੇਂ ਤੁਹਾਡੇ ਸਿਰਹਾਣੇ ਪਈ ਤਲਵਾਰ ਸੀ ਜਾਂ ਤੁਹਾਡੀ ਕਮਰੇ 'ਚ ਪਈ ਤੁਹਾਡੀ ਬੰਦੂਕ ਸੀ, ਜਿਹੜਾ ਸਾਜ਼ਿਸ਼ ਕਰ ਰਿਹਾ ਹੈ ਤੁਹਾਡੇ ਨਾਲ ਤੁਹਾਨੂੰ ਮਰਵਾਉਣ ਲਈ, ਉਹ ਤੁਹਾਡਾ ਹਥਿਆਰ ਉਹਨੇ ਪਾਸੇ ਕਰ ਦਿੱਤਾ ਹੈ। ਜਦੋਂ ਵੰਗਾਰ ਆਈ ਤੁਸੀਂ ਦੇਖਿਆ ਆਲਾ ਦੁਆਲਾ ਤੁਹਾਡੇ ਕੋਲ ਆਪਣਾ ਹਥਿਆਰ ਹੀ ਨਹੀਂ ਸੀ। ਤੇ ਜਦੋਂ ਹਕੂਮਤਾਂ ਇਸ ਕਿਸਮ ਦਾ, ਹੁਣ ਜਦੋਂ ਅਸੀਂ ਜੇ 47 ਦੇ ਦੌਰ 'ਚ ਸਿੱਖ ਕੌਮ ਦੇ ਨਾਲ ਹੋਈ ਟ੍ਰੈਜੇਡੀ, ਜਿਹਦੇ ਲਈ ਅਸੀਂ ਭਾਵੇਂ ਖੁਦ ਹੀ ਜ਼ਿੰਮੇਵਾਰ ਹਾਂ, ਕਿਸੇ ਤੇ ਵਸਾ ਕਰਨਾ ਵੀ ਅੰਨਾ ਵਸਾ, ਤੇ ਉਹ ਸਿੱਖਾਂ ਨੂੰ ਵਸਾ ਕੇ ਮਾਰਿਆ। ਬਿਲਕੁਲ ਕਿ ਭਾਈ ਇੱਕ ਪਾਸੇ ਇਸ ਕਿਸਮ ਦੇ ਫਲਾਵਰੀ ਬਿਆਨ ਕਿ ਭਾਈ ਕੋਈ ਖਿੱਤਾ ਐਸਾ ਦਿੱਤਾ ਸਿੱਖਾਂ ਨੂੰ ਭਾਰਤ ਦੇ ਨਾਰਥ ਦਿੱਤਾ ਜਾਏਗਾ ਜਿੱਥੇ ਉਹ ਗਲੋ ਆਫ ਫਰੀडम ਮਾਣ ਸਕਣ, ਔਰ ਉਸ ਕਿਸਮ ਦੇ ਸਾਰੇ ਉਹਨਾਂ ਦੇ ਬਿਆਨ, ਐਸ਼ੋਰੈਂਸਿਸ, ਔਰ ਭਰੋਸਾ ਕਰ ਲੈਣਾ, ਵਸਾ ਕਰ ਲੈਣਾ। ਔਰ ਜਿਉਂ ਹੀ ਹੋ ਗਿਆ ਫਿਰ ਇਹ ਕਹਿਣਾ ਸਰਕਮਸਟੈਂਸਿਸ ਹੈਵ ਨਾਓ ਚੇਂਜਡ, ਹੁਣ ਤਾਂ ਹਾਲਾਤ ਬਦਲ ਗਏ, ਸਿੱਖਸ ਹੈਵ ਮਿਸਡ ਦਾ ਬਸ, ਔਰ ਤਬ ਬਾਤ ਔਰ ਥੀ ਅਬ ਬਾਤ ਔਰ, ਇਹ ਵਸਾ ਕੇ ਮਾਰਨੇ। ਹੁਣ ਅਸੀਂ ਜਦੋਂ ਹਥਿਆਰਾਂ ਦੀ ਗੱਲ ਕਰਦੇ ਹਾਂ, ਔਰ ਇਹ ਗੱਲ ਕਿਸੇ ਨੂੰ ਚੰਗੀ ਲੱਗੇ ਨਾ ਲੱਗੇ, ਜੇ ਤੁਸੀਂ ਇਨਸਾਨੀ ਤਾਰੀਖ 7-8 ਹਜ਼ਾਰ ਸਾਲ ਦੀ ਜਾਂ ਈਵਨ 20ਵੀਂ ਸਦੀ ਦੇ ਜਿੰਨੇ ਸੰਘਰਸ਼ ਦੁਨੀਆ ਦੇ ਵਿੱਚ ਵੀ ਦੇਖੋ, ਬਹੁਤ ਘੱਟ ਤੁਹਾਨੂੰ ਮਿਲਣਗੀਆਂ ਉਦਾਹਰਨਾਂ ਜਿਹਦੇ 'ਚ ਕਿ ਤੁਹਾਨੂੰ ਬਿਨਾਂ ਲੜੇ ਆਜ਼ਾਦੀ ਮਿਲੀ ਹੋਏ, ਜਾਂ ਜਦੋਂ ਤੱਕ ਤੁਹਾਡੇ ਦੁਸ਼ਮਣ ਨੂੰ ਇਹ ਲੱਗ ਨਾ ਜਾਏ ਕਿ ਭਾਈ ਇਹਨਾਂ ਨੇ ਹੁਣ ਖੂਨ ਖਰਾਬਾ ਕਰਨਾ ਹੈ। ਉਹ ਬ੍ਰਿਟਿਸ਼ਰਸ ਉੱਥੋਂ ਐਵੇਂ ਨਹੀਂ ਭੱਜ ਆਏ, ਕਰਜ਼ਾਈ ਤਾਂ ਹੈ ਹੀ ਸੀ। ਉਹਨਾਂ ਨੇ ਜਦੋਂ ਦੇਖ ਲਿਆ ਕਿ ਵੀ ਹੁਣ ਲੋਕ ਖੜੇ ਹੋ ਗਏ ਨੇ ਆਪਣੇ ਹੱਕਾਂ ਦੇ ਲਈ, ਔਰ ਇਹ ਖਾਸ ਤੌਰ ਤੇ ਉਹਨਾਂ ਦੇ ਸੋਲਜਰ ਜਿਨ੍ਹਾਂ ਦੀ ਲਾਇਲਟੀ ਦੇ ਉੱਤੇ ਉਹਨਾਂ ਨੇ 2 ਵਰਲਡ ਵਾਰ ਜਿੱਤੀਆਂ ਸੀ, ਉਹਨਾਂ ਨੂੰ ਲੱਗਾ ਕਿ ਭਾਈ ਹੁਣ ਤੁਸੀਂ ਕਾਊਂਟ ਨਹੀਂ ਕਰ, ਉਹਨਾਂ ਨੇ ਆਪਣਾ ਬਿਸਤਰਾ ਬੰਨ ਲਿਆ। ਬਿਲਕੁਲ। ਪੰਜਾਬ, ਕਿਉਂਕਿ ਉਹਦੇ ਅਸੀਂ ਹਵਾਲੇ ਨਾਲ ਗੱਲ ਕਰ ਰਹੇ ਹਾਂ, ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਇੱਕ ਨਵੀਂ ਅਵੇਅਰਨੈਸ, ਜਿਸ ਦੇ ਵਿੱਚ ਮੂਵ ਤਾਂ ਚੱਲ ਹੀ ਰਹੇ ਨੇ, ਆਜ਼ਾਦੀ ਦੀ ਸਟਰਗਲ ਤਾਂ ਜੂਨ 84 ਜਾਂ ਉਸ ਤੋਂ ਵੀ ਪਹਿਲਾਂ ਜੇ ਅਸੀਂ ਇਹ ਕਹਿਣਾ ਹੋਏ ਕਿ ਪੰਜਾਬੀ ਸੂਬਾ ਮੋਰਚਾ, ਦੂਸਰਾ ਸਾਰੇ ਦੇ ਜਿਹੜੇ ਸ਼ਹੀਦ ਨੇ, ਜੇਲ੍ਹਾਂ 'ਚ ਜਾਣ ਵਾਲੇ ਨੇ, ਉਹ ਆਈਡੀਅਲ ਸਿੱਖ ਨੇ ਜਿਹੜੇ ਜਿਨ੍ਹਾਂ ਨੂੰ ਇਹ ਨਜ਼ਰ ਆਉਂਦਾ ਸੀ ਕਿ ਭਾਈ ਅਸੀਂ ਆਪਣੀ ਕੌਮ ਲਈ, ਆਪਣੇ ਧਰਮ ਲਈ ਆਪਣਾ ਆਪਾ ਕੁਰਬਾਨ ਕਰ ਰਹੇ। ਜੂਨ 84 ਤੋਂ ਬਾਅਦ ਇਹ ਸਪਸ਼ਟ ਤੌਰ ਤੇ ਖਾਲਿਸਤਾਨ ਦੇ ਖਾਤੇ 'ਚ ਆਈ ਸਟਰਗਲ, ਔਰ ਅਸੀਂ ਉਹਨਾਂ ਨੂੰ ਖਾਲਿਸਤਾਨ ਦੇ ਸ਼ਹੀਦ ਕਹਿੰਦੇ। ਸੰਤ ਪਿੰਡਾਂ ਵਾਲਿਆਂ ਨੇ ਜੋ ਵੰਗਾਰ ਦਿੱਤੀ ਸੀ ਕਿ ਭਾਈ ਜਿੱਦਣ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਜਿਹੜੀ ਸਾਡੀ ਸਟਰਗਲ ਆ ਜੋ ਉਸ ਪੜਾਅ ਤੇ ਪਹੁੰਚੀ, ਸਰਕਾਰ ਨੇ ਇੱਕ ਪੂਰੀ ਜਨਰੇਸ਼ਨ 84 ਤੋਂ 94 ਤੱਕ ਮਾਰ ਮੁਕਾਈ, ਅਗਲੀ ਜਨਰੇਸ਼ਨ ਜਿਹੜੀ ਹੈ ਡਰੱਗ ਦੇ ਹਵਾਲੇ ਕੀਤੀ, ਪੰਜਾਬ ਦੇ ਵਿੱਚ ਸਾਰੀਆਂ ਓਪਰਚੁਨਿਟੀਜ਼ ਖੋ ਲਈਆਂ, ਜਿਸ ਲੈਵਲ ਤੇ ਡਰੱਗ ਲਿਆਂਦੀ, ਜਿਸ ਕਿਸਮ ਦਾ ਫੀਅਰ ਪੈਦਾ ਹੋਇਆ ਪੇਰੈਂਟਸ ਨੂੰ ਵੀ ਔਰ
ਯੰਗਰ ਵੱਡੀ ਗਿਣਤੀ 2-2.5 ਲੱਖ ਸਟੂਡੈਂਟ ਜੇ ਯੰਗ ਉਮਰ ਦਾ 18-20 ਸਾਲ ਦੇ ਨਿਕਲ ਰਹੇ ਨੇ ਕੈਨੇਡਾ, ਆਸਟ੍ਰੇਲੀਆ। ਦੂਜਾ ਮਾਸ ਮਾਈਗ੍ਰੇਸ਼ਨ ਜਿਹੜੀ ਹੈ, ਫੋਰਸਡ ਮਾਈਗ੍ਰੇਸ਼ਨ ਹੈ, ਇਹ ਇਨਡਾਇਰੈਕਟਲੀ ਫੋਰਸਡ ਹੈ ਬੇਸ਼ੱਕ, ਲੇਕਿਨ ਇਹ ਬਿਲਕੁਲ ਇੱਕ ਪਲਾਨ ਦੇ ਤਹਿਤ ਹੈ ਜਿਹਦੇ ਥੱਲੇ ਔਰ ਤੁਸੀਂ ਬਾਹਰੋਂ ਲਿਆ ਕੇ ਡੈਮੋਗ੍ਰਾਫੀ ਬਦਲ ਰਹੇ ਹੋ। ਔਰ ਬਰਾਬਰ ਇਸ ਤੋਂ ਇੱਕ ਤੋਂ ਬਾਅਦ ਇੱਕ ਸਰਕਾਰ ਪੰਜਾਬ 'ਚ ਆਈ, ਲੇਕਿਨ ਨਾ ਡਰੱਗਸ ਦਾ ਦੇ ਉੱਤੇ ਕੋਈ ਰੋਕ ਟੋਕ ਹੈ। ਇਹਨਾਂ ਦਾ ਸਾਰਾ ਬਿਊਰੋਕਰੇਸੀ, ਪੁਲਿਸ ਐਡਮਿਨਿਸਟ੍ਰੇਸ਼ਨ ਉਹਨੂੰ ਜਿਹੜਾ ਡਿਸਟ੍ਰੀਬਿਊਟ ਕਰ ਰਿਹਾ। ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਜਿਹੜੀ ਕਿ ਕੰਟੀਨਿਊਟੀ ਕਿਸਾਨ ਮੋਰਚੇ ਚੋਂ ਨਿਕਲੇ, ਦੀਪ ਸਿੱਧੂ ਦੀ ਅਵੇਅਰਨੈਸ ਜਿਹੜੀ ਕਿ ਉਹਨਾਂ ਨੇ ਅੱਗੋਂ ਨਸਲਾਂ ਦੇ ਫਸਲਾਂ ਦੇ ਨਾਲ ਨਸਲਾਂ ਦੀ ਅਵੇਅਰਨੈਸ ਦੀ ਗੱਲ ਕੀਤੀ, ਉਸ ਚੋਂ ਫਿਰ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਿਨ੍ਹਾਂ ਨੇ ਨਸ਼ਾ ਛਡਾਉਣ, ਅੰਮ੍ਰਿਤ ਸੰਚਾਰ ਔਰ ਕੌਮੀ ਘਰ ਦੀ ਗੱਲ ਜਿਹੜੀ ਹੈ ਬਿਲਕੁਲ ਨਿਤੜਕ ਹੋ ਕੇ ਕਰਨੀ ਸ਼ੁਰੂ ਕੀਤੀ। ਔਰ ਨੌਜਵਾਨ ਝੁਕੇ ਵੀ ਉਹਨਾਂ ਵੱਲ। ਉਹਨਾਂ ਨੂੰ ਜਿਸ ਕਿਸਮ ਦੀ ਪ੍ਰਸਿੱਧੀ ਕੁਝ ਮਹੀਨਿਆਂ ਦੇ ਵਿੱਚ ਮਿਲੀ, ਏਜੰਸੀਆਂ ਦੀ ਨੀਂਦ ਵੀ ਹਰਾਮ ਹੋਈ। ਲੇਕਿਨ ਜਿਹੜੇ ਵਿੱਚ ਪੰਜਾਬ ਦੇ ਵਿੱਚ ਬੈਠੇ ਬਾਦਲ, ਕਾਂਗਰਸ, ਆਮ ਆਦਮੀ, ਇਹ ਉਹ ਸਾਰੇ ਜਿਹੜੇ ਵੱਡੀਆਂ ਆਪਣੇ ਆਕਾਵਾਂ ਦੇ ਟੁਕੜਿਆਂ ਦੇ ਉੱਤੇ ਪਲਦੇ ਨੇ, ਉਹ ਵੀ ਰੈਟਲ ਹੋਏ। ਔਰ ਹਰ ਇੱਕ ਨੇ, ਔਰ ਉਹਨਾਂ ਨੂੰ ਕੋਈ ਮੌਕਾ ਚਾਹੀਦਾ ਸੀ। ਅਜਨਾਲੇ ਥਾਣੇ ਦੀ ਘਟਨਾ ਨੂੰ ਆਧਾਰ ਬਣਾ ਕੇ ਫਿਰ ਇਹ ਮੰਗ ਸ਼ੁਰੂ ਹੋ ਗਈ। ਲੋਵਰ ਲੈਵਲ ਤੇ ਸਾਰਾ ਮੀਡੀਆ ਵੀ ਇਕੱਠਾ, ਸਾਰੀਆਂ ਏਜੰਸੀਆਂ ਕਿ ਜੀ ਇਹ ਲਾਅ ਐਂਡ ਆਰਡਰ ਇੱਕ ਨਵਾਂ ਪਿੰਡਰਾਂ ਵਾਲਾ, ਇੱਕ ਇਹ ਹੋ ਗਿਆ, ਉਹ ਹੋ ਗਿਆ। ਇੱਕ ਦੇਸ਼ ਤੇ ਮੁਲਕ ਦੇ ਵਿੱਚ ਇੰਨੀ ਲਾਲੈਸਨੈਸ ਕਿਵੇਂ ਹੋ ਸਕਦੀ ਹੈ? ਪ੍ਰੈਜ਼ੀਡੈਂਟ ਰੂਲ ਲਾਗੂ ਕਰੋ, ਦੂਜਾ ਕਰੋ। ਉਹ ਇੰਨਾ ਕੁ ਤਬਕਿਆ ਇਹ ਜਿਹੜਾ ਮੁੱਖ ਮੰਤਰੀ ਬਣਾਇਆ ਹੋਇਆ ਐਂਟਰਟੇਨਰ ਲੋਕਾਂ ਦਾ। ਹੁਣ ਜਿਹਨਾਂ ਨੂੰ ਤੁਸੀਂ ਚੁਟਕਲੇ ਸੁਣਾ ਕੇ ਜਾਂ ਉੱਥੋਂ ਤੁਸੀਂ ਕੀਤਾ ਹੋਇਆ ਐਡਮਿਨਿਸਟ੍ਰੇਟਰ ਜਾਂ ਕਨਵਿਕਸ਼ਨ ਜਾਂ ਸ਼ਕਲ ਵੀ ਪੱਗ ਤੁਸੀਂ ਇਸ ਲਈ ਬੰਨੀ, ਕੇਜਰੀਵਾਲ ਨੇ ਕਹਿ ਦਿੱਤਾ ਕਿ ਵੀ ਨਹੀਂ ਪੱਗ ਵਾਲਾ ਚਾਹੀਦਾ, ਤੁਸੀਂ ਦਾੜੀ ਵੀ ਮੁੰਨੀ ਹੋਈ ਹੈ, ਸਿਰ ਵੀ ਤੁਹਾਡਾ ਮੁੰਨਿਆ ਹੋਇਆ ਹੈ, ਵੱਜੀ ਭਜਾਈ ਤੁਸੀਂ ਸਿਰ ਤੇ ਰੱਖ ਕੇ ਆ ਜਾਂਦੇ ਹੋ ਔਰ ਗੱਲਾਂ ਤੁਸੀਂ ਉਸ ਕਿਸਮ ਦੀਆਂ ਹੀ ਮਾਰਦੇ ਹੋ ਜੋ ਕਿ ਤੁਹਾਨੂੰ ਲੱਗਦਾ ਹੀ ਨਹੀਂ। ਮੈਂ ਅਸੈਂਬਲੀ ਦੀ ਡਿਬੇਟ ਦੇਖੀ ਪਿਛਲੇ ਹਫਤੇ ਦੀ, ਜਿਵੇਂ ਲੱਗਦਾ ਹੀ ਚੀਫ ਮਿਨਿਸਟਰੀ ਦਾ ਦੂਰ ਦੀ ਗੱਲ, ਉਹ ਤਾਂ ਇਵੇਂ ਝਪਟ ਰਿਹਾ ਦੂਸਰਿਆਂ ਦੇ ਉੱਤੇ, ਜਾਂ ਜਿਵੇਂ ਉਹ ਗਲੀਆਂ 'ਚ ਜਿਵੇਂ ਅਸੀਂ ਕਈ ਵਾਰ ਵਸਟ ਕਿਸਮ ਦੀ, ਮੈਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਲੜਾਈ ਦੇਖੀ ਹੋਈ ਹੈ ਮਾਈਆਂ ਦੀ ਵੀ ਕਿਵੇਂ ਹੁੰਦਾ ਇਸ ਲੈਵਲ ਦੇ ਉੱਤੇ। ਉਹ ਭੱਜਿਆ ਅਮਿਤ ਸ਼ਾਹ ਨੇ ਉਹਨੂੰ ਤਲਬ ਕੀਤਾ ਵੀ ਆ ਵੀ ਇੱਥੇ, ਔਰ ਜਿਉਂ ਹੀ ਉਹ ਵਾਪਸ ਆਇਆ 18 ਕੰਪਨੀਆਂ ਨਾਲ ਫੌਜ ਦੀਆਂ, CRPF ਦੀਆਂ ਲੈ ਕੇ ਆਇਆ। ਔਰ ਅਸੀਂ ਜੋ ਹਾਲਾਤ, ਔਰ ਫਿਰ ਅਸੀਂ ਦੇਖਦੇ ਹਾਂ ਮਨੀਕਰਨ ਦੀ ਘਟਨਾ, ਉਹਨੂੰ ਕਿਵੇਂ ਟਾਈ ਅਪ ਕੀਤਾ। ਦਿੱਲੀ ਦੀ ਭਾਵੇਂ ਉਹ ਇੱਕ ਇੰਡੀਪੈਂਡੈਂਟ ਉਹਨੂੰ ਕੋਈ ਕਹੇਗਾ ਘਟਨਾ, ਜਾਂ ਯੂਪੀ 'ਚ ਸਿੱਖ ਨੌਜਵਾਨ ਦੀ ਮਾਰਕੁੱਟ, ਇਹ ਸਾਰਾ, ਜਾਂ ਹੁਣ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਦੇ ਵਿੱਚ ਆ, ਹੁਣ ਉਹਨੂੰ ਅੰਮ੍ਰਿਤਸਰ ਨਾਲ ਤਾਂ ਜੋੜ ਨਹੀਂ ਸਕਦੇ। ਮੱਧ ਪ੍ਰਦੇਸ਼ ਦੇ 2 ਸ਼ਹਿਰਾਂ 'ਚੋਂ 2 ਨੌਜਵਾਨ ਜਿਹੜੇ ਨੇ ਉਹਨਾਂ ਤੇ ਹੁੰਦਾ ਜੀ ਇਹਨਾਂ ਨੇ ਉੱਥੇ ਖਾਲਿਸਤਾਨ ਦੇ ਪੋਸਟਰ ਲਾਉਣੇ ਸੀ, ਨਾਅਰੇ ਲਾਉਣੇ ਸੀ, ਇੰਨੇ ਮਿਲੀਅਨਸ ਨੂੰ ਮੈਸੇਜ ਖਾਲਿਸਤਾਨ ਜ਼ਿੰਦਾਬਾਦ ਦੇ ਫਾਰਵਰਡ ਕਰਤੇ, ਉਹਨੂੰ ਇਹ ਕਰਤਾ, ਉਹ ਐਂਪਲੀਫਾਈ ਕਰਤਾ। ਹੁਣ ਇਹ ਸਾਰਾ ਜਿਹੜਾ ਇੱਕ ਕੜੀ ਦੇ ਵਿੱਚ ਹੀ ਵੱਜਿਆ ਹੋਇਆ ਪਾਰਟ ਹੈ। ਫਿਰ ਪੰਜਾਬ ਦੇ ਹਵਾਲੇ ਨਾਲ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਹਫ਼ਤਿਆਂ 'ਚ ਇੱਕ ਨਾਕਾ ਲਾਉਣ ਦੀ ਲਾਈਨ, ਕਿ ਜੀ ਨਾਕੇ ਲਾਏ, 380 ਨਾਕੇ ਲਾਏ, ਇੰਨੇ ਹਜ਼ਾਰ ਜਿਹੜੇ ਪੁਲਿਸੀਏ ਸੀ ਪੰਜਾਬ ਦੇ। ਅਸੀਂ ਇਹ ਕਿਹਾ ਜੀ ਇਹ ਕਵਾਇਦ ਹੋ ਰਹੀ ਹੈ, ਪੰਜਾਬ ਨੂੰ ਕਿਵੇਂ ਇਹਨਾਂ ਨੇ ਬਲੌਕ ਕਰਨਾ ਹੈ, ਕਿਵੇਂ ਕਰਨਾ ਹੈ। ਔਰ ਹੁਣ ਜਿਉਂ ਇਹ ਖਬਰਾਂ ਫਿਰ ਆਇਆ ਜੀ, ਜਿਹੜੇ 9 ਪ੍ਰਾਈਵੇਟ ਗਨਮੈਨ ਨੇ ਅੰਮ੍ਰਿਤਪਾਲ ਸਿੰਘ ਦੇ, ਉਹਨਾਂ ਦੇ ਨੂੰ ਕਿਹਾ ਜੀ ਜਮ੍ਹਾਂ ਕਰਾਓ ਆਪਣੇ, ਜਿਹੜਾ ਰੀਚੈਕ ਹੋ ਰਿਹਾ ਦੁਬਾਰਾ ਲਾਇਸੈਂਸ ਚੈੱਕ। 2 ਨੂੰ ਕਿਹਾ ਜੀ ਉਹ ਇਲੀਗਲ ਨੇ ਜਾਂ ਕੀ ਹੈਗਾ। ਹੁਣ 2-3 ਖਬਰਾਂ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਮੈਂ ਦੇਖਾਂ ਤੇ ਫਿਰ ਇਹ ਲੱਗਦਾ ਹੈ ਕਿ ਵੀ ਗੱਲ ਉਸ ਪਾਸੇ ਵੱਲ ਜਾ ਰਹੀ ਹੈ। ਔਰ ਸਾਡੇ ਵੀਰ ਇੱਕ ਕੈਨੇਡਾ ਤੋਂ ਜਿਹੜੇ ਇਨਸਾਈਡਰ ਵੀ ਨੇ, ਉਹ ਮੈਨੂੰ ਕਹਿ ਰਹੇ ਸੀ ਕਿ ਜੀ ਜਿਹੜੀ ਥੋੜੀ ਬਹੁਤ ਉੱਥੋਂ ਭਿਣਕ ਜਿਹੀ ਹੈਗੀ ਹੈ ਕਿ ਇਹ ਅਜੇ ਤੱਕ ਉਹ G20 ਵਾਲਾ ਢੀਕ ਰਹੇ ਨੇ ਕਿ ਅੰਮ੍ਰਿਤਸਰ ਵਾਲੀ ਉਹਨਾਂ ਦਾ ਲੰਘ ਜਾਏ, ਔਰ ਉਸ ਤੋਂ ਬਾਅਦ ਮਹੀਨੇ ਦੇ ਮੁੱਕਣ ਤੋਂ ਪਹਿਲਾਂ ਕੋਈ ਨਾ ਕੋਈ ਜਿਹੜਾ ਇਹਨਾਂ ਨੇ ਆਪਰੇਸ਼ਨ ਪੰਜਾਬ ਦੇ ਵਿੱਚ ਕਰਨ ਦੀ ਲਾਈਨ ਹੈ। ਔਰ ਹੁਣ ਜੇ ਖਬਰਾਂ ਮੈਂ 3 ਡਿਫਰੈਂਟਲੀ ਦੇਖਾਂ, ਪਠਾਨਕੋਟ ਪੁਲਿਸ ਨੇ ਚਲਾਇਆ ਆਪਰੇਸ਼ਨ ਸੀਲ 2, 120 ਗ੍ਰਾਮ ਹੈਰੋਇਨ ਸਣੇ ਸ਼ਰਾਬ ਤੇ ਡਰੱਗ ਮਨੀ ਬਰਾਮਦ। ਹੁਣ ਈਵਨ ਇਹ ਲਫ਼ਜ਼ ਵੀ ਆਪਰੇਸ਼ਨ ਸੀਲ, ਆਪਰੇਸ਼ਨ ਕਿਉਂਕਿ ਇੱਕ ਆਲਰੇਡੀ ਉਸ ਲੈਵਲ ਦਾ ਕਰ ਚੁੱਕੇ ਨੇ ਕਵਾਇਦ, ਜਿਹੜੀ ਅਸੀਂ ਕਿਹਾ ਕਿ 300 ਕਿੰਨੇ ਨਾਕੇ, ਕਿੰਨੇ ਹਜ਼ਾਰ ਪੁਲਿਸ। ਉਹਨੇ ਕਿਹਾ ਜੀ ਇਹ ਜਿਹੜਾ ਉਹ DGP ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪਠਾਨਕੋਟ ਪੁਲਿਸ ਨੇ ਸੀਲ ਆਪਰੇਸ਼ਨ 2 ਚਲਾਇਆ ਤੇ ਉਹਨਾਂ ਨੇ ਜੰਮੂ ਕਸ਼ਮੀਰ, ਹਿਮਾਚਲ
ਤੇ ਗਵਾਂਢੀ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਨਾਕਿਆਂ ਨਾਲ ਬੰਦ ਕੀਤਾ ਗਿਆ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਆਲਰੇਡੀ ਕਿਸ ਲਾਈਨ ਵੱਲ ਜਾ ਰਹੇ ਨੇ। ਔਰ ਇਹ ਫਿਰ ਲੰਬਾ ਚੌੜਾ ਹੈ ਕਿ ਜੀ 6 ਹਾਈਟੈਕ ਨਾਕਿਆਂ ਤੇ ਜਿਹੜੇ ਨੇ ਉਹ ਚੌਕਸ ਸੀ ਲੋਕ, ਔਰ ਵਾਹਨਾਂ ਦੀ ਪੁੱਛ ਪੜਤਾਲ ਕੀਤੀ ਔਰ ਐਂਟੀ ਸਾਬੋਟੇਜ ਚੈੱਕ ਦੇ ਨਾਲ ਆਪਰੇਸ਼ਨ ਸੀਲ ਕੀਤਾ ਗਿਆ। ਔਰ ਇਸ 'ਚ ਇੰਨੇ ਗ੍ਰਾਮ ਜਿਹੜੀ ਹੈ ਉਹ ਫੜੀ ਗਈ, ਔਰ ਹੈਰੋਇਨ ਔਰ ਇਹ ਕੁਝ ਵੀ ਨਹੀਂ ਹੈ 20 ਗ੍ਰਾਮ ਕੀ ਕਿੰਨਾ। ਪਰ ਇਹ ਸਾਨੂੰ ਲੱਗਦਾ ਹੈ ਵੀ ਇਹ ਕਵਾਇਦ ਹੋ ਰਹੀ ਆਉਣ ਵਾਲੇ ਦੀ। ਪਰ ਇਸ ਤੋਂ ਬਿਨਾਂ ਜਿਹੜੀ ਹੋਰ ਜਦੋਂ ਪੰਜਾਬ ਅਸੈਂਬਲੀ ਦੇ ਵਿੱਚ ਇਹ ਹਥਿਆਰਾਂ ਨੂੰ ਲੈ ਕੇ ਸਵਾਲ ਪੁੱਛਿਆ ਜਾਂਦਾ ਹੈ, ਪੰਜਾਬ ਗਵਰਨਮੈਂਟ ਦਾ ਜਵਾਬ ਹੈ ਪੰਜਾਬ ਗਵਰਨਮੈਂਟ ਕੈਂਸਲਸ ਓਵਰ 800 ਆਰਮਸ ਲਾਇਸੈਂਸਿਸ ਐਂਡ ਮੇਜਰ ਕ੍ਰੈਕਡਾਊਨ ਔਨ ਗਨ ਕਲਚਰ। ਔਰ ਉਹਨਾਂ ਨੇ ਪੰਜਾਬ ਗਵਰਨਮੈਂਟ ਨੇ ਕਿਹਾ ਜੀ ਅਸੀਂ 800 ਗਨਸ ਦੇ ਜਿਹੜੇ ਨੇ ਹਥਿਆਰਾਂ ਦੇ ਲਾਇਸੈਂਸ ਕੈਂਸਲ ਕੀਤੇ ਨੇ। ਔਰ ਉਹਦੇ 'ਚ ਪੂਰੀ ਵੇਰਵਾ ਹੈ ਕਿ ਜੀ 87 ਲਾਇਸੈਂਸ ਲੁਧਿਆਣਾ ਰੂਰਲ ਦੇ, 48 ਭਗਤ ਸਿੰਘ ਨਗਰ ਦੇ, 10 ਗੁਰਦਾਸਪੁਰ ਦੇ, 84 ਫਰੀਦਕੋਟ ਦੇ, 199 ਪਠਾਨਕੋਟ ਦੇ, 47 ਹੁਸ਼ਿਆਰਪੁਰ ਦੇ, 6 ਕਪੂਰਥਲੇ ਦੇ ਔਰ 235 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ, 16 ਸੰਗਰੂਰ ਤੋਂ। ਔਰ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵੀ ਨੰਬਰ ਹੈ, ਜਲੰਧਰ ਦੇ ਵੀ ਨੇ। ਹੁਣ ਇਹ ਆਲ ਆਫ ਏ ਸਡਨ ਇਸ ਕਿਸਮ ਦੀਆਂ ਖਬਰਾਂ ਕਿ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਲਾਇਸੈਂਸ ਦਿੱਤੇ, ਜ਼ਾਹਰ ਹੈ ਪੜਤਾਲ ਕਰਕੇ ਦਿੱਤੇ, ਉਹ ਆਪਣੀ ਲਾਇਸੈਂਸ ਫੀ ਵੀ ਦਿੰਦੇ ਹੋਣਗੇ। ਹੁਣ 800 ਲਾਇਸੈਂਸ ਕਰਨਾ ਇਹਦਾ ਮਤਲਬ ਇਹ ਹੈ ਕਿ ਇਹ ਬੇਹਥਿਆਰੇ ਕਰਨ ਦੀ ਗੱਲ ਹੈ। ਔਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਸ ਦੀ ਨੁਆਂਸ ਨੂੰ ਬਿਲਕੁਲ ਠੀਕ ਸਮਝਿਆ। BBC ਦੇ ਉੱਤੇ ਉਹਨਾਂ ਦੀ ਗੱਲਬਾਤ ਹੈ, ਔਰ ਜੋ ਉਹਨਾਂ ਨੇ ਕਿਹਾ ਹਥਿਆਰ ਲਾਇਸੈਂਸ ਮਾਮਲਾ ਸਿੱਖਾਂ ਨੂੰ ਨਿਹੱਥਾ ਕਰਕੇ ਮਾਰਨਾ ਚਾਹੁੰਦੀ ਹੈ ਸਰਕਾਰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਨੂੰ ਸਿੱਖਾਂ, ਜੇਕਰ ਸਰਕਾਰ ਸਿੱਖਾਂ ਨੂੰ ਨਿਹੱਥਾ ਕਰਕੇ ਮਾਰਨਾ ਚਾਹੁੰਦੀ ਹੈ ਤੇ ਅਸੀਂ ਮੌਕੇ ਤੇ ਫੈਸਲਾ ਲਵਾਂਗੇ ਕਿ ਅਸੀਂ ਕੀ ਕਰਨਾ। ਔਰ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਿਹਾ ਕਿ ਅਸੀਂ ਕੋਈ ਗਵਰਨਮੈਂਟ ਸਿਕਿਉਰਿਟੀ ਤਾਂ ਲੈਣੀ ਨਹੀਂ, ਅਸੀਂ ਮੌਕੇ ਤੇ ਫੈਸਲਾ ਕਰਾਂਗੇ ਕਿ ਅਸੀਂ ਕੀ ਕਰਨਾ। ਤੇ ਵੈਸੇ ਉਹਨਾਂ ਕਿਹਾ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ, ਜੇਕਰ ਇਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਸਿੱਖਾਂ ਨੂੰ ਨਿਹੱਥੇ ਕਰਨਾ ਤੇ ਸਾਨੂੰ ਕੋਈ ਨਿਹੱਥੇ ਨਹੀਂ ਕਰ ਸਕਦਾ। ਹੁਣ ਇਹ ਆਪਣੇ ਆਪ 'ਚ ਸਟੇਟਮੈਂਟ ਤਾਂ ਬਿਲਕੁਲ ਦਰੁਸਤ ਹੈ, ਠੀਕ ਹੈ, ਡਿਫਾਈਂਸ ਹੈ, ਪਰ ਇਹ ਵੀ ਸਰਕਾਰ ਦੇ ਉਸ ਨੈਰੇਟਿਵ ਨੂੰ ਹੀ ਜਿਹੜੀ ਹੈ ਉਹ ਸਟਰੋਂਗਰ ਬਿਲਡ ਕਰੇਗੀ। ਦੇਖੋ ਜੀ ਇਹ ਤਾਂ ਕਾਨੂੰਨ ਨਹੀਂ ਮੰਨਦੇ, ਅਸੀਂ ਤਾਂ ਜਿਹੜਾ ਕਿਹਾ ਇਹਨਾਂ ਨੇ ਸਰੈਂਡਰ ਨਹੀਂ ਕੀਤੇ। ਜੇ ਸਰੈਂਡਰ ਕੀਤੇ ਨੇ ਤੁਸੀਂ ਆਪਣੀ ਰੱਖਿਆ ਲਈ ਦੂਸਰੇ ਹਥਿਆਰ ਰੱਖੋਗੇ ਫਿਰ ਹੋਏਗਾ ਜੀ। ਹਾਲਾਂ ਇਸ ਟੈਕਨੀਕਲ ਪੋਜੀਸ਼ਨ ਬਿਲਕੁਲ ਠੀਕ ਹੈ ਅੰਮ੍ਰਿਤਪਾਲ ਸਿੰਘ ਦੀ। ਔਰ ਜਦੋਂ ਸੰਤ ਪਿੰਡਾਂ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਸੀ ਗੁਰੂ ਨਾਨਕ ਨਿਵਾਸ ਜਦੋਂ ਨਿਵਾਸ ਕਰਦੇ ਸੀ, ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਲਾਇਸੈਂਸ ਲਈ ਅਪਲਾਈ ਕੀਤਾ ਹੈ ਤੇ ਸਾਨੂੰ ਤਾਂ ਸਰਕਾਰ ਲਾਇਸੈਂਸ ਹੀ ਨਹੀਂ ਦਿੰਦੀ। ਤੇ ਉਹਨਾਂ ਦਾ ਇੱਕੋ ਹੀ ਬੜਾ ਸਪਸ਼ਟ ਜਵਾਬ ਸੀ ਕਿ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਲਾਇਸੈਂਸ ਲਏ ਸੀ। ਉਹਨੇ ਕਿਹਾ ਵੀ ਗੁਰੂ ਕੇ ਸਿੱਖ ਨੂੰ ਤਾਂ ਇਹ ਹੈ ਹੁਕਮ ਗੁਰੂ ਦਾ ਵੀ ਜਿੰਨੇ ਹਥਿਆਰ ਚੁੱਕ ਸਕਦੇ ਹੋ ਚੁੱਕੋ। ਔਰ ਇਹ ਜਿਹੜੀ ਸਪਿਰਿਟ ਹੈ, ਬੇਸ਼ੱਕ ਕਿੱਥੇ ਕੀ ਚੱਲ ਰਿਹਾ ਹੈ, ਸਰਕਾਰਾਂ ਆਪਣੀ ਜਿਹੜੀ ਹੈ ਸਾਜ਼ਿਸ਼ ਨੂੰ ਜਿਹੜਾ ਉਹ ਅਮਲੀ ਜਾਮਾ ਪਹਿਨਾਉਣਗੀਆਂ ਜੋ ਮੌਕਾ ਹੈ। ਪਰ ਜਿਵੇਂ ਹੋਲੇ ਮਹੱਲੇ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਅਸੀਂ ਪੂਰਾ ਜ਼ਿਕਰ ਕੀਤਾ ਸੀ, ਇਸ ਵਾਰ ਰਾਉਂਡ ਦਾ ਗਲੋਬ ਹੋਲਾ ਮਹੱਲਾ ਬੜਾ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਔਰ ਕੱਲਾ ਧੂਮ-ਧਾਮ ਇਹੀ ਨਹੀਂ, ਜਿਵੇਂ ਹੁਣ ਪੂਰਾ ਸ਼ਸਤਰਧਾਰੀ ਹੋ ਕੇ ਨੌਜਵਾਨ ਸਿੰਘਾਂ ਸਿੰਘਣੀਆਂ ਦਾ ਆਉਣਾ, ਈਵਨ ਪਰਥ ਦੇ ਹਵਾਲੇ ਨਾਲ ਮੁੱਖ ਗੁਰਦੁਆਰਾ ਸਾਹਿਬ 'ਚ ਸਾਨੂੰ ਦੱਸਿਆ ਗਿਆ ਕਿ ਹੋਲੇ ਮਹੱਲੇ ਦਾ ਸਮਾਗਮ ਪਹਿਲੀ ਵਾਰ ਉਸ ਥਾਂ ਦੇ ਉੱਤੇ ਹੋਇਆ ਔਰ 5000 ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਔਰ ਪੂਰੇ ਨੌਜਵਾਨ ਜਿਹੜੇ ਨੇ ਉਹ ਸ਼ਸਤਰਾਂ ਨਾਲ ਲੈਸ। ਔਰ ਉਹ ਸ਼ਸਤਰ ਵੀ ਜਿਹੜੇ ਪੁਰਾਤਨ, ਜਦੋਂ ਅਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖਦੇ ਹਾਂ ਪੁਰਾਤਨ ਸਿੰਘਾਂ ਦੇ, ਉਹ ਸਾਰੇ ਹੀ ਉਹਨਾਂ ਦੀ ਅਵੇਲੇਬਿਲਿਟੀ। ਔਰ ਇਹ ਇੱਕ ਮੈਂ ਸਮਝਦਾ ਵੀ ਇਹ ਉਸ ਜੇ ਹਕੂਮਤ ਇਹ ਸਮਝਦੀ ਹੈ ਵੀ ਸਿੱਖਾਂ ਨੂੰ ਬੇਹਥਿਆਰੇ ਕਰਕੇ ਉਹਨਾਂ ਨੇ ਮਾਰਨਾ, ਵਸਾ ਕੇ ਤਾਂ ਉਹਨਾਂ ਨੇ ਮਾਰਿਆ ਹੀ ਆ ਪੋਲੀਟੀਕਲੀ, ਤੇ ਫਿਰ ਇਹ ਸਿੰਘਾਂ ਨੂੰ ਵੀ, ਸਿੰਘਾਂ ਸਿੰਘਣੀਆਂ ਨੂੰ ਵੀ, ਖਾਸ ਤੌਰ ਤੇ ਯੰਗਰ ਜਨਰੇਸ਼ਨ ਨੂੰ, ਜਿਵੇਂ ਉਹ ਇਸ ਪਾਸੇ ਵੱਲ ਝੁਕ ਰਹੇ ਨੇ, ਉਹਨਾਂ ਨੂੰ ਵੀ ਇਹ ਸਮਝ ਆ ਰਹੀ ਹੈ ਕਿ ਅਲਟੀਮੇਟਲੀ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਕਉ किसी को राज न दे हैं जो ले हैं निज बल से ले हैं। बेशक
ਅਸੀਂ ਔਰ ਇਹ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ 29 ਅਪ੍ਰੈਲ 1986 ਦੀ ਡੈਕਲਾਰੇਸ਼ਨ 'ਚ ਕਲੀਅਰ ਕੀਤਾ ਹੋਇਆ ਹੈ ਕਿ ਭਾਈ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਔਰ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਪਰ ਇਹ ਵੀ ਸਾਡੇ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਬਾਕੀ ਦਰਵਾਜ਼ੇ ਬੰਦ ਹੋ ਗਏ ਨੇ ਇਨਸਾਫ ਲੈਣ ਲਈ, ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦੇ ਉੱਤੇ ਲਾਜ਼ਮ ਫਰਜ਼ ਹੈ ਉਹਨਾਂ ਦੇ ਉੱਤੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਿੱਥੇ ਹੋਲੇ ਮਹੱਲੇ ਦੀ ਸਪਿਰਿਟ ਨੂੰ, ਜਿਹੜੀ ਸੱਚਮੁੱਚ ਸ਼ਸਤਰਧਾਰੀ ਹੋਣ ਦੀ ਸਪਿਰਿਟ ਸੀ, ਖਾਲਸਾ ਆਪਣੇ ਹੱਕਾਂ ਲਈ ਖਲੋਏ, ਜੂਝੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਇਹ ਵੀ ਰਿਵਾਈਵਲ ਦੇਖ ਰਹੇ ਹਾਂ। ਤੇ ਦੂਸਰੇ ਪਾਸੇ ਜਿਹੜੇ ਸਾਡੇ ਜ਼ਾਲਮ ਕਸਾਈ ਨੇ ਉਹ ਵੀ ਛੁਰੀਆਂ ਤੇਜ਼ ਕਰ ਰਹੇ ਨੇ ਕਿ ਉਹਨਾਂ ਨੇ ਗਾਟੇ ਕਿਵੇਂ ਲਾਉਣੇ ਨੇ। ਪਰ ਇਹ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਯਾਦ ਦਹਾਨੀ ਵੀ ਕਰਵਾਈ ਹੈ ਕਿ ਭਾਈ ਜੇ ਤੁਸੀਂ ਉਹੀ ਰਸਤਾ ਚੁਣਨਾ ਤੇ ਫਿਰ ਭੱਜਦਿਆਂ ਲਈ ਵਾਹਣ ਸਭ ਲਈ ਇੱਕੋ ਜਿਹਾ ਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਨ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।